ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਹੋਮ ਰੈਮਡੀ ਦੀ ਗੱਲ ਕਰਦੇ ਹਾਂ, ਜਿਹੜੀਆਂ ਘਰਾਂ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ ਜਾਂ ਤੁਹਾਨੂੰ ਸਟੋਰ ਤੋਂ ਸੌਖੀਆਂ ਹੀ ਇਹ ਚੀਜ਼ਾਂ ਮਿਲ ਜਾਂਦੀਆਂ, ਜਿਹੜੀਆਂ ਇੱਕ ਦੂਸਰੇ ਨੂੰ ਆਪਾਂ ਦੱਸਦੇ ਹਾਂ, ਉਹਨਾਂ ਦੀ ਗੱਲ ਕਰਦੇ ਹਾਂ। ਇਸ ਪ੍ਰੋਗਰਾਮ ਦੇ ਵਿੱਚ ਕੋਈ ਡਾਕਟਰ ਨਹੀਂ ਹੁੰਦਾ, ਕੋਈ ਪ੍ਰੋਫੈਸ਼ਨਲ ਹੋਵੇ ਜਿਸ ਦੇ ਕੋਲ ਕੋਈ ਲਾਇਸੈਂਸ ਹੋਵੇ, ਕੋਈ ਦਵਾਈ ਦਿੰਦਾ ਹੋਵੇ, ਇਸ ਤਰ੍ਹਾਂ ਦੀ ਇੱਥੇ ਕੋਈ ਗੱਲ ਨਹੀਂ। ਸਾਡੇ ਸਰੋਤੇ ਹੀ ਡਾਕਟਰ ਹੈ ਅਤੇ ਸਰੋਤੇ ਹੀ ਸਾਡੇ ਮਰੀਜ਼ ਆ। ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਤੁਸੀਂ ਪੁੱਛ ਸਕਦੇ ਹਾਂ, ਜੇ ਤੁਹਾਨੂੰ ਕਿਸੇ ਪ੍ਰੋਬਲਮ ਦੇ ਹੱਲ ਬਾਰੇ ਪਤਾ ਹੈ ਤਾਂ ਉਹ ਤੁਸੀਂ ਦੱਸ ਵੀ ਸਕਦੇ ਹਾਂ। ਕਾਲ ਕਰ ਸਕਦੇ ਹੋ 4082725200 408 272 5200। ਪੰਜਾਬੀ ਰੇਡੀਓ USA ਨੂੰ ਤੁਸੀਂ ਰੇਡੀਓ ਸੈੱਟ 'ਤੇ ਵੀ ਸੁਣਦੇ ਹੋ, ਨੈੱਟ 'ਤੇ ਵੀ ਸੁਣਦੇ ਹੋ, ਐਪ ਵੀ ਡਾਊਨਲੋਡ ਕੀਤੀ ਵਾਈਫਾਈ ਰੇਡੀਓ ਸੈੱਟ ਆ। ਬਾਕੀ ਕੈਲੀਫੋਰਨੀਆ ਦੇ ਵਿੱਚ ਕਾਰਾਂ ਦੇ ਵਿੱਚ ਤੁਸੀਂ ਪੰਜਾਬੀ ਰੇਡੀਓ USA ਨੂੰ ਵੱਖ-ਵੱਖ ਫਰੀਕੁਐਂਸੀਆਂ 'ਤੇ ਸੁਣਦੇ ਹੋ। AM FM ਵੱਖ-ਵੱਖ ਸ਼ਹਿਰਾਂ ਵਿੱਚ ਵੱਖ-ਵੱਖ ਫਰੀਕੁਐਂਸੀਆਂ ਉਹਨਾਂ ਦੇ ਉੱਤੇ ਤੁਸੀਂ ਸੁਣਦੇ ਹੋ। ਅੱਗੋਂ ਪਿੱਛੋਂ ਵੀ ਸੁਣਦੇ ਹੋ, ਇਸ ਦਾ ਰਿਕਾਰਡਡ ਪ੍ਰੋਗਰਾਮ ਵੀ ਸੁਣਦੇ ਹੋ, ਇਸ ਦਾ ਰਿਪੀਟ ਸੁਣਦੇ ਹੋ ਐਤਵਾਰ ਰਾਤ ਨੂੰ। ਉਦੋਂ ਅਸੀਂ ਤੁਹਾਡੀ ਕੋਈ ਵੀ ਕਾਲ ਨਹੀਂ ਲੈਂਦੇ ਕਿਉਂਕਿ ਇਹ ਪ੍ਰੋਗਰਾਮ ਰਿਕਾਰਡਡ ਹੁੰਦਾ। ਪਰ ਉਸ ਵੇਲੇ ਜੇ ਤੁਹਾਨੂੰ ਕਿਸੇ ਪਤਾ ਹੈ ਹੋਮ ਰੈਮਡੀ ਦਾ, ਕਿਸੇ ਇਲਾਜ ਦਾ ਪਤਾ ਹੁੰਦਾ ਅਤੇ ਉਹ ਤੁਸੀਂ ਮੰਗਲਵਾਰ ਨੂੰ ਕੈਲੀਫੋਰਨੀਆ ਟਾਈਮ ਦੇ ਹਿਸਾਬ ਨਾਲ 4 ਤੋਂ 5:30 ਕਾਲ ਕਰ ਸਕਦੇ ਹਾਂ। 4082725200 ਸਟੂਡੀਓ ਦਾ ਫ਼ੋਨ ਨੰਬਰ ਆ। ਕਾਲ ਕਰਕੇ ਆਪਣੀ ਕੋਈ ਵੀ ਗੱਲਬਾਤ ਸਾਂਝੀ ਕਰਨੀ ਆ ਹੋਮ ਰੈਮਡੀ ਦੇ ਵਾਸਤੇ ਤਾਂ ਉਹ ਤੁਸੀਂ ਕਰ ਸਕਦੇ ਹਾਂ। ਚੱਲਦੇ ਹਾਂ ਅਸੀਂ ਤੁਹਾਡੀਆਂ ਕਾਲਸ ਵੱਲ। ਸਾਡੇ ਨਾਲ ਜੁੜੇ ਨੇ ਬਲਵਿੰਦਰ ਸਿੰਘ। ਹਾਂਜੀ ਭਾਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤਾਂ 9 ਸਾਲ ਤੋਂ ਪ੍ਰੋਗਰਾਮ ਕੀ ਬੜੇ ਉਹਦੇ ਨਾਲ ਸੁਣਦਾ। ਧੰਨਵਾਦ ਜੀ। ਤੇ ਇੱਕ ਤੇ ਵੀ ਨਵੇਂ ਸਾਲ ਦੀਆਂ ਵਧਾਈਆਂ ਹੋਣ, ਧੰਨਵਾਦ। ਮਹਾਰਾਜ ਚੜ੍ਹਦੀ ਕਲਾ ਰੱਖੇ, ਤੰਦਰੁਸਤੀ ਬਖਸ਼ੇ, ਤੁਸੀਂ ਲੋਕਾਂ ਦੀ ਸੇਵਾ ਕਰਦੇ ਰਹੋ। ਮੈਨੂੰ 2 ਸਵਾਲ ਸੀ। ਇੱਕ ਤੇ ਬਵਾਸੀਰ ਵਾਸਤੇ ਮੈਂ ਪੁੱਛਣਾ ਸੀਗਾ। ਸਵੇਰ ਦਾ ਮੈਂ ਸੁਣਦਾ ਰਿਹਾ ਪਰ ਮੇਰੀ ਸਮਝ 'ਚ ਨਹੀਂ ਆਇਆ ਚੰਗੇ ਤਰੀਕੇ ਨਾਲ। ਇੱਕ ਸ਼ੂਗਰ ਵਾਸਤੇ ਤੁਸੀਂ ਦੱਸਿਆ ਸੀ ਵੀ ਕੁਰਸੀ ਲੈ ਕੇ ਤੇ ਪੁੱਠੀ ਕੌਲੀ ਮਾਰ ਕੇ ਤੇ 5 ਮਿੰਟ ਬੈਠਣਾ ਉਹਦੇ ਤੇ। ਹਾਂਜੀ ਹਾਂਜੀ। ਤੇ ਉਹ ਬਲਕਿ ਜਿਹੜੇ ਟਾਈਮ ਮਰਜ਼ੀ ਬੈਠ ਸਕਦੇ ਆ ਜਾਂ ਖਾਲੀ ਪੇਟ ਜਾਂ ਕੁਝ ਖਾਧਾ ਪੀਤਾ ਹੋਵੇ? ਦੱਸਿਆ ਤਾਂ ਨਹੀਂ ਸਵੇਰ ਨੂੰ ਸੀ ਆਪਾਂ, ਫਿਰ ਉਹਨਾਂ ਨੂੰ ਰਿਕੁਐਸਟ ਕਰਾਂਗੇ ਜੇ ਲਾਈਨ ਮਿਲ ਗਈ ਤੇ ਉਹ ਦੱਸ ਜਾਣ। ਤੇ ਬਵਾਸੀਰ ਵਾਸਤੇ ਵੀ ਭੈਣ ਜੀ ਜ਼ਰੂਰ, ਕੋਈ ਨਾ ਕੋਈ ਜ਼ਰੂਰ ਦੱਸੂਗਾ, ਸੁਣਦੇ ਜ਼ਰੂਰ ਹੈ। ਤੇ ਇੱਕ ਮੇਰੀ ਯਾਨੀ ਮਿਸੇਜ ਨੂੰ ਗੜ ਨਿਕਲਦੇ ਰਹਿੰਦੇ ਨੇ, ਹੈ ਨਾ, ਕਦੇ ਪੇਟ ਤੇ ਕਦੇ ਬੈਕ ਸਾਈਡ ਤੇ, ਪਤਾ ਨਹੀਂ ਕੀ ਗੱਲ ਹੈ ਕੀ ਨਹੀਂ ਜੀ। ਇਹਦੇ ਵਾਸਤੇ ਵੀ ਕੋਈ ਮਿਹਰਬਾਨੀ ਕਰਕੇ ਦੱਸ ਦਿਓ। ਹਾਂਜੀ ਠੀਕ ਹੈ। ਤੇ ਹੋਰ ਤੁਹਾਡਾ ਪ੍ਰੋਗਰਾਮ ਬਹੁਤ ਚੰਗਾ ਹੈ। ਵਾਹਿਗੁਰੂ ਚੜ੍ਹਦੀ ਕਲਾ ਰੱਖੇ, ਤੁਹਾਨੂੰ ਤੰਦਰੁਸਤੀ ਦੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਜਿਹਨੂੰ ਇਲਾਜ ਦਾ ਪਤਾ ਹੁੰਦਾ ਪਲੀਜ਼ ਜ਼ਰੂਰ ਦੱਸ ਦਿਆ ਕਰੋ। ਕਈ ਵਾਰੀ ਇਹ ਹੁੰਦਾ ਆ ਵੀ ਆਪਾਂ ਇਲਾਜ ਤੇ ਦੱਸੇ ਜਾਂਦੇ ਆ, ਕਈ ਵਾਰੀ ਸਾਡਾ ਧਿਆਨ ਨਹੀਂ ਹੁੰਦਾ, ਕਈ ਵਾਰੀ ਸੁਣ ਨਹੀਂ ਹੁੰਦਾ, ਕਈ ਵਾਰੀ ਆਪਾਂ ਲਿਖਦੇ ਨੇਗੇ, ਉਹਦੀ ਬਾਅਦ ਦੇ ਵਿੱਚ ਲੋੜ ਪੈਂਦੀ ਆ ਅਤੇ ਉਹ ਤੁਸੀਂ ਪਲੀਜ਼ ਜ਼ਰੂਰ ਇੱਕ ਦੂਸਰੇ ਨੂੰ ਦੱਸ ਦਿਆ ਕਰੋ। ਸੁਰਿੰਦਰ ਕੌਰ ਸੰਘਾ ਜੀ, ਸਤਿ ਸ਼੍ਰੀ ਅਕਾਲ। ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪਿਛਲੇ ਵੀਕ 2 ਜਗ੍ਹਾ, ਇੱਕ ਜਿਹੜਾ ਨਾ ਪਿੱਠ ਦੇ ਉੱਪਰ ਉਹਨਾਂ ਨੇ ਬੈੱਡ ਸੋਰ ਹੋਈ। ਹਾਂਜੀ। ਤੇ ਇੱਥੇ ਬੀਬੀ ਨੇ ਦੱਸਿਆ ਸੀ ਤੇ ਮੈਂ 2 ਮਰੀਜ਼ ਕੀਤੇ ਜੋ ਸੁਣਦੇ ਹੁਣ ਨਾ। ਤੁਸੀਂ ਵੀ ਦੱਸਿਆ ਸੀ ਕਿ ਲਾਈਟ ਬਲਬ ਥੋੜਾ ਦੂਰ ਜ਼ਖਮ ਜੀ ਫਿਰ ਨਾ ਉਹਦੇ ਵਿੱਚ ਥੋੜਾ ਸੇਕ ਦੇਣਾ ਤੇ ਥੋੜਾ ਕਰਕੇ, ਜ਼ਿਆਦਾ ਨਹੀਂ ਦੇਣਾ। ਉਹ ਜਿਹੜਾ ਜ਼ਖਮ ਆ ਨਾ ਉਹਦੇ ਵਿੱਚੋਂ ਪਾਣੀ ਨਿਕਲਦਾ। ਹਾਂਜੀ, ਉਹ ਸੁੱਕਣਾ। ਉਹ ਤੁਹਾਨੂੰ ਦਿਸਦਾ ਵੀ ਹੈਗਾ ਹੈ। ਫਿਰ ਤੁਸੀਂ ਉਹਦੇ ਉੱਤੇ ਬੀਟਾ ਬੀ ਜੀ। ਨੰਬਰ 2 ਜੇ ਗੇਂਦੇ ਦੇ ਸਤਵਰਗ ਜਿਹੜੇ ਹੁੰਦੇ ਨਾ, ਉਹਦੇ ਫੁੱਲਾਂ ਨੂੰ ਵੀ ਇੱਕ ਪਾਣੀ ਵਿੱਚ ਉਬਾਲ ਕੇ ਉਹਦੇ ਨਾਲ ਧੋ ਲਓ। ਫਿਰ ਤੁਸੀਂ 1-2 ਫੁੱਲਾਂ ਦੇ ਵਿੱਚ ਕੁਆਰ ਦਾ ਗੁੱਦਾ ਪਾ ਕੇ ਉਹਦੀ ਮਲਮ ਬਣਾ ਲਓ ਜੀ। ਤੇ ਨੰਬਰ 2 ਜਿਹੜੀ ਆ ਦੂਜੀ ਹੈ ਨਾ ਉਲਟੀਆਂ ਵਾਲੀ ਦਵਾਈ, ਬੈਪਸਟਨ ਸਾਡੇ BIP ਬੈਪਸਟਨ, ਪਿੰਕ ਜਿਹਾ ਰੰਗ ਦੀ ਜੀ, ਉਹ ਤੁਸੀਂ ਕੌਲੀ ਵਿੱਚ ਪਾ ਕੇ ਕਾਟਨ ਦੇ ਨਾਲ ਜਾਂ ਰੂੰ ਦੇ ਨਾਲ ਜ਼ਖਮਾਂ ਦੇ ਉੱਤੇ ਲਾਉਣੀ ਆ। ਪਰ ਹਰ ਵਾਰੀ ਕੌਲੀ 'ਚ ਨਵੀਂ ਪਾਉਣੀ ਆ ਤਾਂ ਨਵੇਂ ਰੂਹ ਪਾਉਣੇ ਆ। ਇਹ ਦਵਾਈ ਨਾਲ ਤੇ ਆ ਜਿਹੜੇ ਬਲਬ ਦੇ ਨਾਲ ਨਾ, ਇਹ ਮੈਂ 2 ਕੀਤੇ ਪਰ ਇਹਨਾਂ ਨੂੰ ਵੀ ਕਹੋ ਕਰਕੇ ਦੱਸਣ। ਹਾਂਜੀ, ਫੀਡਬੈਕ ਦੇ। ਹਾਂਜੀ, ਇੱਕ ਕਿਸੇ ਨੇ ਪੁੱਛਿਆ ਸੀ ਵੀ ਉਦਾਂ ਹੀ ਜ਼ਖਮਾਂ ਜਿਹੜਾ ਕਹਿੰਦੇ ਕਾਫੀ ਨਾਲ ਨਹੀਂ ਹਟਿਆ, ਉਹ ਵੀ ਆ ਗੇਂਦੇ ਦੇ ਫੁੱਲਾਂ ਨੂੰ ਨਾਲ ਧੋ ਤੇ ਉਹਦੇ ਨਾਲ ਗ੍ਰੈਂਡ ਕਰਕੇ ਲਾ ਸਕਦੇ ਆ। ਰਾਮ ਤੋਰੀ ਦਾ ਜੂਸ ਜਿਹੜੀਆਂ ਕਿੰਨੀਆਂ ਹੁੰਦੀਆਂ ਤੇ ਲਸਣ ਦਾ ਜੂਸ, ਇਹ ਦੋਨੇ ਰਲਾ ਕੇ ਵੀ ਲਾ ਸਕਦੇ। ਗੋਲਡਨ ਸੀਲ ਜਿਹੜੀ ਇੱਕ ਸਾਬਣ ਮਿਲਦਾ ਆ, ਦਵਾਈ ਮਿਲਦੀ ਆ, ਗੋਲਡਨ ਸੀਲ ਦੀ ਕਰੀਮ ਮਿਲਦੀ, ਉਹ ਇਹ ਸਟੋਰਾਂ ਦੇ ਇਹ ਲਾ ਸਕਦੇ ਆ। ਤਾਂ ਮਲੂਕਾ ਜਿਹੜਾ ਹਨੀ ਆ ਬਹੁਤ ਚੰਗੇ ਵਾਲਾ ਸਭ ਤੋਂ ਮਹਿੰਗਾ ਆਉਂਦਾ ਆ, ਉਹਦੇ ਨਾਲ ਵੀ ਹਟ ਜਾਂਦਾ ਜ਼ਖਮ। ਤੇ ਇਹ ਵਿਟਾਮਿਨ E ਵੀ ਮੈਂ ਕਈ ਵਾਰੀ ਦੱਸਿਆ, ਜੇ ਕਿਸੇ ਨੇ ਲਾਉਣਾ ਹੋਵੇ ਤਾਂ ਬਹੁਤ ਵਧੀਆ ਹੁੰਦਾ ਉਹ ਵੀ। ਹਾਂ,
ਇਹ ਆਟੋਜਾਮਾ ਇੱਕ ਮਾਤਾ ਨੇ ਪੁੱਛਿਆ ਸੀ ਪਿਛਲੇ ਵੀਕ, ਬਹੁਤ ਅਫਸੋਸ ਵਾਲੀ ਗੱਲ ਆ ਕਿ ਬੱਚੇ ਜੰਮਦੇ ਜਿਹੜੇ ਬੋਲਦੇ ਨਹੀਂ ਹੈਗੇ। ਜਿਹੜੇ ਬੱਚੇ ਆਪਣੇ ਘਰ ਵਿੱਚ ਰਹਿੰਦੇ ਨਾ ਬੋਲਦੇ ਨਹੀਂ, ਪਹਿਲਾਂ ਤਾਂ ਉਹਨਾਂ ਦੇ ਕੰਨ ਵੀ ਚੈੱਕ ਕਰਾਉਣੇ ਚਾਹੀਦੇ ਆ। ਦੂਸਰਾ ਵੀਰ ਜੀ ਨੇ ਦੱਸਿਆ ਸੀ ਸਲੇਸ਼ੀਆ ਦਵਾਈ 200 ਮਿਲ, ਹਾਂਜੀ, ਉਹਦੇ 2-3 ਤਿਬਕੇ ਉਹਨਾਂ ਜੀਭ ਤੇ ਰੱਖਣਾ। ਮੈਂ ਉਹਨਾਂ ਦੀ ਫਿਰ ਆਏ ਤਾਂ ਜਿੱਦਾਂ ਹੁਣ ਕਈ ਵਾਰੀ ਤੁਹਾਨੂੰ ਤਿਬਕੇ ਦੇਣੇ ਥੋੜੇ ਔਖੇ ਹੋ ਜਾਂਦੇ ਆ, ਜੋ ਜਿਹੜੇ ਖਾਲੀ ਮਿਲਦੇ ਕੈਪਸੂਲ ਉਹਨਾਂ 'ਚ ਨਹੀਂ ਪਾ ਕੇ ਦੇ ਸਕਦੇ। ਤੇ ਉਹ ਬੱਚਿਆਂ ਨੂੰ, ਵੈਸੇ ਬੱਚਿਆਂ ਨੂੰ ਦਿੰਦੇ ਹੈਗੇ ਆ ਤੇ ਬੱਚਿਆਂ ਨੇ ਲਈ ਆ ਜਿਨ੍ਹਾਂ ਦੀ ਫੀਡਬੈਕ ਆਈ। ਹਾਂਜੀ, ਮੈਂ ਉਹੀ ਕਿਹਾ ਨਾ ਵੀ ਜੇ ਦੇ ਦੇਣ ਤਾਂ ਸੌਖਾ ਹੈ। ਕੈਪਸੂਲ ਔਖੇ ਹੋਣਗੇ। ਓਕੇ, ਬਦਾਮ ਰੋਗਨ ਤੇ ਬਾਂ ਦਾ ਦੇ ਸਕਦੇ। ਇੱਕ ਟੂ ਹੋਪ ਵਿਟਾਮਿਨ ਮਿਲਦੇ ਆ, ਇੱਕ EMT ਮਿਲਦੇ ਆ, ਇਹ ਕੈਨੇਡਾ ਤੋਂ ਮਿਲਦੇ ਆ। ਇਹ ਵੀ ਹੁਣ ਸਾਡੇ ਕਿਸੇ ਨੇ ਇੱਥੇ ਮੰਗਾਏ ਸੀ। ਊਠਣੀ ਦਾ ਦੁੱਧ ਵੀ ਬਹੁਤ ਚੰਗਾ ਹੈ, ਪਰ ਉਹ ਹੁਣ ਜੇ ਲੱਭ ਲੈਣ ਇੰਡੀਆ 'ਚ ਤਾਂ ਮਿਲ ਜਾਂਦਾ ਹੈ। ਉਹ ਲੱਭ ਗਿਆ ਕਿਸੇ ਨੂੰ, ਉਹਨਾਂ ਨੇ ਫੀਡਬੈਕ ਦਿੱਤੀ ਸੀ, ਆਰਾਮ ਆ ਉਹਨਾਂ ਨੂੰ। ਅੱਛਾ, ਉਹ ਇਹਨਾਂ ਨੂੰ ਵੀ ਕਹੋ ਫਿਰ ਊਠਣੀ ਦਾ ਦੁੱਧ ਪਾਉਣ, ਕਹਿੰਦੇ ਬਹੁਤ ਚੰਗਾ। ਇੱਕ ਭੈਣ ਜੀ ਨੇ ਖਾਜ ਲਈ ਪੁੱਛਿਆ ਸੀ, ਉਹਦੇ ਡੈਡੀ ਜਾਂਦੇ ਖੇਤਾਂ ਵਿੱਚ, ਉਹਨਾਂ ਨੂੰ ਕਹੋ ਆਲਿਵ ਆਇਲ ਜਿਹੜਾ ਕੁਕਿੰਗ ਕਰਨ ਵਾਲਾ ਹੁੰਦਾ ਨਾ ਉਹ ਲਾਓ। ਹਾਂਜੀ, ਉਹ ਵਧੀਆ। ਤੇ ਇੱਕ ਜਿਹੜੀ ਹੁੰਦੀ ਆ ਕਾਲੀ ਜੀਰੀ ਉਹ ਖਾਣ, ਤੇ ਐਪਲ ਸਾਈਡਰ ਵਿਨੇਗਰ ਜਿਹਦਾ ਨਹਾ ਕੇ ਬਾਅਦਾਂ ਲਾ ਲੈਣ ਤੇ 20 ਮਿੰਟ ਰੱਖਣ। ਕਿਸੇ ਚੀਜ਼ 2-3 ਚੀਜ਼ਾਂ ਵਰਤ ਕੇ ਦੇਖਣ। ਇੱਕ ਉਹਨੂੰ ਦੱਸਿਆ ਸੀ CETAPHIT ਸਾਬਣ ਮਿਲਦਾ, ਉਹਨਾਂ ਨੇ ਕਿਹਾ ਸੀ ਡਾਲਰ ਸਟੋਰ ਤੋਂ, ਉਹ ਵੀ ਲਾ ਕੇ ਦੇਖ ਲੈਣ। ਓਕੇ ਭੈਣ ਜੀ, ਮੈਂ ਇੱਕ ਪੁੱਛਣਾ ਸੀ, ਕੌਲੀ ਮੈਂ ਵੀ ਰੱਖ ਕੇ ਦੇਖੀ, ਮੇਰੀ ਪੇਟ ਦੁਖਣ ਲੱਗ ਗਈ। ਉਹ ਇੱਕ ਵਾਰੀ ਭਾਜੀ ਹੁਣੀ ਦੱਸਣ ਚੰਗੀ ਤਰ੍ਹਾਂ ਵੀ ਉਹ ਕਿੱਦਾਂ ਦੁਖਦੀ ਆ। ਆਈ ਨੋ, ਮੈਂ ਕਿਹਾ ਕਿਤੇ ਹੋਰ ਨਾ ਰਿਪੋਰਟ ਆ ਪੈ ਜਾਏ। ਨਹੀਂ, ਦੁਖਦੀ ਆ, ਕਿਸੇ ਨੇ ਹੋਰ ਨੇ ਦੱਸਿਆ ਸੀ। ਓਕੇ ਜੀ, ਉਹਨਾਂ ਨੂੰ ਸਾਨੂੰ ਚੰਗੀ ਤਰ੍ਹਾਂ ਦੱਸਣ ਵੀ ਕਿੱਦਾਂ ਆ ਫਿਰ। ਓਕੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆਪਾਂ ਜ਼ਰੂਰ ਪੁੱਛਦੇ ਹਾਂ ਜੀ, ਇੱਕ ਵਾਰੀ ਹੋਰ ਆਣ ਕੇ ਦੱਸ ਦਿਓ। ਤੇ ਇਹ ਵੀ ਥੋੜਾ ਕਈ ਬਹੁਤ ਸਾਰੇ ਸਵਾਲ ਆਉਂਦੇ ਆ ਫਿਰ ਕਿ ਕਿੰਨੇ ਦਿਨਾਂ ਦੇ ਵਿੱਚ ਫਰਕ ਪੈਣਾ ਸ਼ੁਰੂ ਹੁੰਦਾ ਆ। ਉਹ ਵੈਸੇ ਬੋਡੀ ਆਪੋ ਆਪਣੀ ਹੈਗੀ ਆ। ਨਰਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀਗਾ ਥਾਇਰੋਇਡ ਦਾ ਪੁੱਛਣਾ ਸੀਗਾ, ਜਿੱਦਾਂ ਉਹਦੇ ਐਕਟਿਵ ਹੈਗੇ ਥਾਇਰੋਇਡ, ਉਹਦਾ ਕੋਈ ਇਲਾਜ ਅੱਗੇ ਜਗਵੀਰ ਜੀ ਨੇ ਦੱਸਿਆ, ਉਹ ਪਲੀਜ਼ ਉਹ ਦੁਬਾਰਾ ਫਿਰ ਦੱਸ ਦਿਓ। ਠੀਕ ਹੈ, ਓਕੇ, ਥੈਂਕ ਯੂ। ਜਦੋਂ ਤੁਹਾਨੂੰ ਪਤਾ ਹੁੰਦਾ ਆ ਵੀ ਕੋਈ ਇਲਾਜ ਦੱਸਿਆ ਤੇ ਪਲੀਜ਼ ਉਹਦਾ ਰਿਪੀਟ ਜ਼ਰੂਰ ਸੁਣ ਲਿਆ ਕਰੋ। ਫੋਨ ਦੇ ਉੱਤੇ ਪਾਇਆ ਜਾਂਦਾ, ਬੜਾ ਟਾਈਮ ਲਾ ਕੇ ਫੋਨ ਦੇ ਉੱਤੇ ਪ੍ਰੋਗਰਾਮ ਪਾਏ ਜਾਂਦੇ ਆ। ਤੁਸੀਂ ਉਹਨਾਂ ਨੂੰ ਦੁਬਾਰਾ ਸੁਣ ਕੇ ਲਿਖ ਸਕਦੇ ਆ। ਇਸ ਤੋਂ ਕਿ ਅਗਲੇ ਨੇ ਕੋਈ ਹੋਰ ਇਲਾਜ ਦੱਸਣਾ, ਉਹਨੂੰ ਦੁਬਾਰਾ ਦੱਸੇ। ਕੋਸ਼ਿਸ਼ ਜ਼ਰੂਰ ਕਰਿਆ ਕਰੋ ਜਦੋਂ ਸਾਨੂੰ ਪਤਾ ਹੁੰਦਾ ਵੀ ਇਹਦਾ ਇਲਾਜ ਆਇਆ ਸੀ ਤੇ ਉਹ ਹੈਗਾ ਆ। ਹਰਜਿੰਦਰ ਕੌਰ ਜੀ, ਹਾਂਜੀ ਭੈਣ ਜੀ, ਮੈਂ ਉਹ ਭਾਜੀ ਨੂੰ ਕਹਿਣਾ ਸੀ ਜਿਹੜੇ ਕਹਿੰਦੇ ਮੇਰਾ ਬਲੱਡ ਪ੍ਰੈਸ਼ਰ ਹਾਈ ਆ, ਉਹਨਾਂ ਨੂੰ ਕਹੋ ਵੀ ਇਹ ਇੱਕ ਦਿਨ 'ਚ ਫਰਕ ਨਹੀਂ ਪੈਣਾ। ਉਹਨਾਂ ਨੂੰ 3-4 ਮਹੀਨੇ 'ਚ ਲੱਸੀ ਪੀਣ ਤੇ ਆਪਣਾ ਸੋਡੀਅਮ ਚੈੱਕ ਕਰਨ, ਨਾ ਤਾਂ ਚਿਪਸ ਖਾਣ। ਮੈਨੂੰ ਵੀ ਬਲੱਡ ਪ੍ਰੈਸ਼ਰ ਸੀਗਾ, ਮੈਂ ਆਪਣਾ ਮੂੰਹ ਬੰਦ ਕੀਤਾ। ਮੈਂ 2 ਵਾਰੀ ਹਸਪਤਾਲ ਗਈ, 40,000 ਡਾਲਰ ਮੇਰਾ ਲੱਗ ਗਿਆ, ਨਾਲ ਮੇਰੀ ਇੰਸ਼ੋਰੈਂਸ ਤੇ। ਉਹਨਾਂ ਨੂੰ ਕਿਹਾ ਨਾ ਤਾਂ ਚਿਪਸ ਖਾਣ, ਨਾ ਨੂਡਲਸ ਵਗੈਰਾ 'ਚ, ਨੂਡਲਸ ਵਿੱਚ ਬਹੁਤ ਸੋਡੀਅਮ ਹੁੰਦਾ। ਆਪਣੀ ਡਾਇਟ ਚੈੱਕ ਕਰਨ ਤਾਂ ਉਹਨਾਂ ਨੂੰ ਫਰਕ ਪੈਣਾ। ਰੋਜ਼ ਦਵਾਈ ਵਾਂਗੂ ਨਾ ਕੱਚੀ ਲੱਸੀ ਸਵੇਰੇ ਪੀਣ ਤੇ ਬਹੁਤ ਫਰਕ ਪਊਗਾ। ਮੇਰਾ ਬਲੱਡ ਪ੍ਰੈਸ਼ਰ ਹੁਣ ਬਿਲਕੁਲ ਠੀਕ ਹੈ ਜੀ। ਤੇ ਜਿਹੜੇ ਉਹ ਭੈਣ ਜੀ ਮੈਨੂੰ ਮਾਈਗ੍ਰੇਨ ਹੈਡੇਕ ਹੈ ਨਾ ਭੈਣ ਜੀ, ਮੈਂ ਆਪੇ ਦਵਾਈਆਂ ਟਰਾਈ ਕੀਤੀਆਂ ਹੋਈਆਂ ਤਾਂ ਮੈਂ ਦੱਸਦੀ ਹਾਂ। ਉਹਨਾਂ ਨੂੰ ਕਿਹਾ ਥੋੜਾ ਜਿਹਾ ਖਸਖਸ ਦਾ ਜਿਹੜਾ ਇੱਕ ਪੈਕਟ ਹੁੰਦਾ ਨਾ, ਉਹਨੂੰ ਰਾਤ ਨੂੰ ਪਾਣੀ 'ਚ ਭਿਉਂ ਦੇਣ ਤੇ ਸਵੇਰੇ ਗ੍ਰਾਈਂਡ ਕਰਕੇ ਨਾ ਉਹਨੂੰ ਥੋੜਾ ਜਿਹਾ ਘਿਓ 'ਚ ਭੁੰਨ ਕੇ, ਜਿਵੇਂ ਆਪਾਂ ਪੰਜੀਰੀ ਬਣਾਉਂਦੇ ਹਾਂ ਨਾ, ਮਾੜਾ ਜਿਹਾ ਆਟਾ ਦੂਜੇ ਪਾਸੇ ਕਰਕੇ ਉਹ 'ਚ ਬਦਾਮ ਮਗਜ ਮੁਗਜ ਪਾ ਕੇ ਪੰਜੀਰੀ ਬਣਾ ਲੈਣ। ਉਹ ਖਾ ਕੇ ਮੈਨੂੰ ਵੀ ਹੋਇਆ ਸੀਗਾ। ਮੈਂ 2 ਸਾਲ ਨਾ ਮਾਈਗ੍ਰੇਨ ਦੀਆਂ ਗੋਲੀਆਂ ਖਾਂਦੀ ਰਹੀ। ਫਿਰ ਮੈਂ ਗੁਰਦੁਆਰੇ ਗਈ, ਮੇਰੀ ਕਿਸੇ ਸਹੇਲੀ ਨੇ ਦੱਸਿਆ 8-10 ਸਾਲ ਹੋ ਗਏ, ਮੁੜ ਕੇ ਮੇਰਾ ਸਿਰ ਨਹੀਂ ਆ। ਠੀਕ ਹੈ। ਜੇ ਉਹ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਆ, ਉਹ ਪੰਜੀਰੀ ਨਹੀਂ ਖਾਣਾ ਮੰਗਦੀ ਤਾਂ ਉਹਨੂੰ ਕਹੇ ਇੱਕ ਚਮਚਾ ਸਵੇਰੇ ਗ੍ਰਾਈਂਡ ਕਰਕੇ ਸੀਰੀਅਲ 'ਚ ਪਾ ਕੇ ਖਾ ਲੈਂਦੇ ਮੈਂ ਇੱਕ ਗੋਰੇ ਨੂੰ ਏਦਾਂ ਹੀ ਦੱਸਿਆ ਸੀ, ਉਹ ਕਹਿੰਦਾ ਮਮਾ ਆਈ ਫੀਲ ਬੈਟਰ ਨਾ। ਤੇ ਉਹ ਭੈਣ ਜੀ ਇੱਕ ਮੈਂ ਕਹਿਣਾ ਸੀ, ਜਿਨ੍ਹਾਂ ਦੇ ਖਾਜ ਹੁੰਦੀ ਆ ਨਾ, ਉਹਨਾਂ ਨੂੰ ਕਹੇ ਆਪਣੀ ਬੋਡੀ ਤੇ ਕੋਕੋਨਟ ਆਇਲ ਤੇ ਅਵੀਨੋ ਲੋਸ਼ਨ ਹੁੰਦਾ ਨਾ, ਉਹ ਸਾਰਿਆਂ ਨੂੰ ਬੈਸਟ ਆ। ਮੇਰੇ ਹੱਥਾਂ ਤੇ ਹੁੰਦਾ ਸੀ, ਮੈਂ 85 ਡਾਲਰ ਦੀ ਕਰੀਮ ਲਿਆਉਂਦੀ ਸੀ। ਮੈਂ ਪੰਜਾਬੀ ਰੇਡੀਓ ਤੇ ਸੁਣਿਆ, ਮੈਂ ਅਵੀਨੋ ਲੋਸ਼ਨ ਤੇ ਕੋਕੋਨਟ ਆਇਲ ਲਾਉਣ ਲੱਗ ਗਈ, ਮੁੜ ਕੇ ਅੱਜ ਮੇਰੇ ਖਾਜ। ਜੀ, ਥੈਂਕ ਯੂ ਜੀ। ਤੇ ਇੱਕ ਮੈਂ ਹੋਰ ਪੁੱਛਣਾ ਸੀ ਭੈਣ ਜੀ, ਉਹ ਨਾ ਮੇਰੀ ਕੋਈ ਸਹੇਲੀ ਆ, ਉਹਦੇ ਨਾਲ ਐਕਸੀਡੈਂਟ ਹੋ ਗਿਆ ਸੀ, ਉਹਦੇ ਨਾਲ ਉਹਦੀ ਨਾ ਸੁੰਘਣ ਸ਼ਕਤੀ ਮਰ ਗਈ। ਕੋਈ ਐਸੀ ਦਵਾਈ ਹੋਵੇ ਜਿਹਦੇ ਨਾਲ ਸੁੰਘਣ ਸ਼ਕਤੀ ਉਹਦੀ ਬੈਕ ਆ ਜਾਵੇ, ਤਾਂ ਜੇ ਕੋਈ ਹੈਲਪ ਕਰ ਦੇਵੇ ਤਾਂ ਚੰਗੀ। ਠੀਕ ਹੈ, ਥੈਂਕ ਯੂ ਭੈਣ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸਮੈਲ ਲੈਣ ਵਾਲੀ ਉਹਨਾਂ ਦੀ ਉਹ ਜਾਂਦੀ ਰਹੀ ਆ। ਬਾਕੀ ਜਿਨ੍ਹਾਂ ਦੇ ਖਾਜ ਖੂਜ ਹੁੰਦੀ ਰਹਿੰਦੀ ਪਿੰਡੇ, ਤੇ ਵੈਸੇ ਸਾਬਣ ਲਾਉਣਾ ਤੁਸੀਂ ਬੰਦ ਕਰ ਲਓ। ਕੁਛ ਨਾ ਕੁਛ ਹੋਰ ਚੀਜ਼ ਤੁਸੀਂ ਜ਼ਰੂਰ ਲਾਓ, ਬੋਡੀ ਨੂੰ ਸਾਫ਼ ਕਰਨਾ ਹੈ। ਬੋਡੀ ਵਾਸ਼ ਵੀ ਮਿਲ ਜਾਂਦਾ ਆ। ਬਾਕੀ ਇਹਨਾਂ ਨੇ ਦੱਸਿਆ ਹੀ ਹੈਗਾ, ਕੋਕੋਨਟ ਆਇਲ ਬੈਸਟ ਹੈਗਾ, ਵੀਨੋ ਆ, ਸੀਟਾਪੈਲ ਆ, ਬਹੁਤ ਸਾਰੀਆਂ ਜਿਹੜੀਆਂ ਇੱਦਾਂ ਦੀਆਂ ਕਰੀਮਸ ਆ ਬਹੁਤ ਗੁੱਡ ਹੈਗੀਆਂ ਆ।
ਠੀਕ ਹੈ, ਕਈ ਵਾਰੀ ਤੁਹਾਨੂੰ $8 ਦੀ ਮਹਿੰਗੀ ਲੱਗਦੀ ਹੈ, $9 ਦੀ ਮਹਿੰਗੀ ਲੱਗਦੀ ਹੈ, ਪਰ ਉਹ ਮਹਿੰਗੀਆਂ ਨਹੀਂ ਹੁੰਦੀਆਂ। ਸੋ ਆਪਣੀ ਬੋਡੀ ਤੁਹਾਡੀ ਫਸਟ ਹੈਗੀ ਆ। ਗੁਰਮੀਤ ਕੌਰ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਇਹ ਮੈਂ ਅੱਗੇ ਵੀ ਪੁੱਛਿਆ ਸੀਗਾ, ਮੁੰਡਾ ਮੇਰਾ ਪੋਤਾ ਹੀ ਲੱਗਦਾ ਉੱਥੇ ਇੰਡੀਆ 'ਚ ਆ, ਉਹਦਾ ਕਾਲਾ ਪੀਲੀਆ ਨਹੀਂ ਹਟਦਾ, ਇੱਥੇ ਦਿਖਾ ਲਿਆ। ਠੀਕ ਆ। ਹਾਂਜੀ, ਉਹ ਅੱਜ ਕੋਈ ਚੰਗੀ ਤਰ੍ਹਾਂ ਦੱਸੇ, ਫਿਰ ਮੈਸੇਜ ਲਿਖਾ ਹੀ ਲਊਂਗੀ ਮੈਂ। ਠੀਕ ਚੰਗਾ ਪੁੱਤ। ਠੀਕ ਹੈ ਗੁਰਮੀਤ ਕੌਰ ਜੀ। ਵੈਸੇ ਤਾਂ ਵੀਕ ਕੁ ਪਹਿਲਾਂ ਮੈਂ ਵੀ ਚੀਜ਼ਾਂ ਬੋਲੀਆਂ ਸੀਗੀਆਂ, ਅਤੇ ਜਾਂ ਫਿਰ ਤੁਸੀਂ ਇੰਡੀਆ ਵਾਲਿਆਂ ਨੂੰ ਕਹਿ ਸਕਦੇ ਹਾਂ ਕਿ ਪੰਜਾਬੀ ਰੇਡੀਓ USA ਦੀ ਐਪ ਡਾਊਨਲੋਡ ਕਰ ਲਓ, ਕਿਉਂਕਿ ਉੱਥੇ ਹੁਣ ਹਰ ਇੱਕ ਦੇ ਕੋਲ ਸਮਾਰਟਫੋਨ ਆ, ਅਤੇ ਇਹ ਵਾਲੇ ਪ੍ਰੋਗਰਾਮ ਆ ਉਹ ਦੁਆਰਾ ਸੁਣ ਸਕਦੇ ਆ। ਜੇ ਇੰਨਾ ਵੈਸੇ ਤਾਂ 4 ਵਜੇ ਉੱਠ ਸਕਦੇ ਆ, ਜੇ ਉਹਨੇ ਇਸ ਵੇਲੇ ਉੱਠ ਕੇ ਨਹੀਂ ਵੀ ਸੁਣਨਾ ਤਾਂ ਬਾਅਦ ਦੇ ਵਿੱਚ ਅਪਲੋਡ ਕਰ ਦਿੱਤੇ ਜਾਂਦੇ, ਉਹਨਾਂ ਨੂੰ ਉਹ ਸੁਣ ਸਕਦੇ। ਜੇ ਤੁਹਾਤੋਂ ਨਹੀਂ ਲਿਖਿਆ ਜਾਂਦਾ ਤਾਂ ਉਹਨਾਂ ਨੂੰ ਕੋਈ ਜ਼ਰੂਰ ਲਿਖ ਲੈਣ। ਗੁਰਦੀਪ ਕੌਰ। ਹਾਂਜੀ ਬੇਟਾ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਇੱਕ ਨਾ ਉਧਰ ਭਾਈ ਸਾਹਿਬ ਕਹਿੰਦੇ ਸੀ, ਮੈਂ ਲਿਖ ਕੇ ਰੱਖਿਆ ਸੀ ਵੀ ਮੈਂ ਕੱਪ ਵਾਲੀ ਦਵਾਈ ਭੈਣ ਜੀ ਗੁਰਦੀਪ ਨੇ ਦੱਸੀ ਸੀ, ਤੇ ਮੈਂ ਪੀਣਾ ਤੇ 2 ਗਲਾਸ ਪਾਣੀ ਪੀ ਲੈਣਾ। ਬੇਟੇ ਇਸ ਦਵਾਈ ਦਾ ਐਕਸਪੀਰੀਅੰਸ ਸਭ ਨੂੰ ਪਤਾ, ਇਹ ਬੰਦੇ 2 ਚਮਚਾ ਵੀ ਲੈ ਸਕਦੇ ਨੇ ਛੋਟੇ। ਇਹਨੂੰ ਪਾਣੀ ਕਿੰਨਾ ਕੁ ਪੀਣਾ ਹੁੰਦਾ, ਗਰਮ ਪਾਣੀ ਤੁਸੀਂ 5-7 ਘੁੱਟ ਭਰਨਾ, ਜਿਹੜਾ ਤੁਹਾਡੀ ਛਾਤੀ ਤੱਕ ਦਵਾਈ ਜਾਵੇ। ਹੁਣ ਉਹ ਕਹਿੰਦੇ 2 ਗਲਾਸ ਪਾਣੀ ਪੀ ਲਿਆ, ਹੁਣ 1 ਚਮਚਾ ਦਵਾਈ, ਬੇਟੇ 2 ਗਲਾਸ ਪਾਣੀ ਕਿੱਧਰ ਗਈ ਦਵਾਈ ਉਹ ਤਾਂ ਪੇਟ 'ਚ ਵੜ ਗਈ। 5-7 ਘੁੱਟ ਗਰਮ ਭਰਿਆ ਕਰੋ, ਤੁਹਾਡੀ ਛਾਤੀ ਤੇ ਹੀ ਜਾਵੇ ਜਿੱਥੇ ਤੁਹਾਨੂੰ ਹਾਰਟ ਨੂੰ ਸਾਫ਼ ਕਰਨਾ ਉਹਨਾਂ ਨੇ। ਇੱਕ ਭਾਈ ਸਾਹਿਬ ਕਹਿੰਦੇ ਸੀ ਨਾ, ਮੈਨੂੰ ਖੁਸ਼ੀ ਵੀ ਨਹੀਂ, ਇੰਨਾ ਕੀ ਕਰ ਲੈਣ ਕਰਨਾ, ਸਾਹ ਆਪਣਾ ਸੁਹਾਗਾ ਖਿਲ ਕਰਕੇ ਚੁਟਕੀ ਰੋਜ਼ ਚੱਟ ਲੈਣ ਕਰਨ, ਮਾੜੀ ਉਂਗਲ ਲਬੇੜ ਕੇ ਨਾ ਆਪਣੇ ਸ਼ਹਿਦ ਨਾਲ, ਸਵੇਰੇ ਔਲਾ ਪਾਊਡਰ ਖਾ ਲੈਣ, ਔਲੇ ਦਾ ਮੁਰੱਬਾ ਖਾ ਲੈਣ ਕਰ, ਇਹਨਾਂ ਨਾਲ ਹੀ ਬਹੁਤ ਫਰਕ ਪੈ ਜਾਂਦਾ। ਇੱਕ ਉਹਨਾਂ ਨੇ ਕਿਹਾ ਸੀ ਮੇਰੇ ਕੰਨ ਨਹੀਂ ਸੁਣਦਾ, ਤੇ ਉਹ ਇੱਥੇ ਲੱਭ ਜਾਂਦੇ ਨੇ, ਹੁਣ ਤਾਂ ਸਾਰੀਆਂ ਚੀਜ਼ਾਂ ਮਿਲਦੀਆਂ ਪਈਆਂ ਨੇ। ਸੁੱਕਾ ਧਨੀਆ ਨਾ ਸਰੋਂ ਤੇਲ ਸਾੜ ਕੇ ਕੰਨ 'ਚ ਉਹ ਵੀ ਪਾ ਲੈਣ, ਰੋਜ਼ ਕੋਸਾ ਪਾਉਣ ਕਰਨ, ਆੜੂ ਦੀ ਗਿੜਕੀ ਦਾ ਤੇਲ ਪਾਉਣੇ ਦੇ ਨਾਲ ਇੱਥੇ ਸਾਡੇ ਅਸਲੋਂ ਕੰਨ ਬੰਦ ਖੁੱਲ ਗਏ ਨੇ ਇਸੇ ਨਾਲ ਹੀ। ਕੌੜੇ ਬਦਾਮ ਦੀ ਗਿਰੀ ਦਾ ਤੇਲ ਤੁਹਾਡੇ ਕੈਲੀਫੋਰਨੀਆ ਮਿਲਦਾ, ਇੱਥੇ ਦੁਕਾਨ ਤੋਂ ਮਿਲਿਆ ਕਿਸੇ ਨੂੰ, ਉਦੋਂ ਉਹਨਾਂ ਨੇ ਪਾਇਆ ਤਾਂ ਉਹਨਾਂ ਨੂੰ ਆਰਾਮ ਆ ਗਿਆ ਹੈ। ਇੱਕ ਭੈਣ ਸਾਡੀ ਕਹਿੰਦੀ ਪਈ ਸੀ ਮੇਰਾ ਬਲੱਡ ਪ੍ਰੈਸ਼ਰ ਲੋ ਹੈ, ਕਿੱਕਰ ਦੀ ਗੂੰਦ ਆਮ ਮਿਲ ਜਾਂਦੀ, ਪੀਸ ਕੇ ਨਾ 1 ਚਮਚਾ ਰਾਤ ਨੂੰ ਦੁੱਧ ਨਾਲ ਲਵੋ। ਇੱਕ ਸ਼ਹਿਦ ਜਿਹੜਾ ਹੈ ਨਾ ਲੱਸੀ 'ਚ ਪਾ ਕੇ 1 ਚਮਚਾ ਲਵੋ, ਖਜੂਰਾਂ ਦੁੱਧ 'ਚ 5-4 ਉਬਾਲ ਕੇ ਪੀ ਲੈਣ ਤਾਂ ਉਹਨਾਂ ਤਾਂ ਠੀਕ ਹੋ ਜਾਣਾ। ਉਹਨਾਂ ਨੂੰ ਮੈਂ 4 ਵਾਰੀ ਦੱਸਿਆ, ਤੇ ਪਿਛਲੇ ਮੰਗਲਵਾਰ ਉਹ ਲੇਡੀ ਫਿਰ ਬੋਲੀ ਸੀ ਮੇਰੇ ਪੀਰੀਅਡ ਨਹੀਂ ਖੁੱਲੇ। ਅਸ਼ੋਕਾ ਰਿਸ਼ਤੀ ਪੀਤੀ ਜਾਣ, 4 ਚਮਚੇ ਪਾ ਲਓ, 4 ਚਮਚੇ ਪਾਣੀ ਪਾ ਕੇ ਰੋਜ਼ ਹੀ ਪੀਤੀ ਰੱਖੋ, ਕੋਈ ਫਰਕ ਨਹੀਂ ਪੈਂਦਾ, ਇੱਥੇ ਆਮ ਮਿਲਦਾ ਅਸ਼ੋਕਾ ਰਿਸ਼ਤੀ। ਜੇ ਉਹਨਾਂ ਨੂੰ ਮਿੱਠਾ ਤੇਲੀਆ ਪਸੰਦ ਮਿਲ ਜਾਂਦਾ ਤਾਂ ਕਣਕ ਦੇ ਦਾਣੇ ਜਿਨ੍ਹਾਂ ਨੂੰ ਹਲਵਾ ਬਣਾ ਕੇ ਚਮਚੇ 'ਚ ਪਾ ਕੇ ਤੇ ਵਿੱਚ ਕਣਕ ਦੇ ਦਾਣੇ ਜਿਹਨਾਂ ਰੱਖ ਕੇ ਖਾ ਲੈਣ, ਉੱਤੋਂ ਹਲਵਾ ਖਾ ਲੈਣ, ਉਹਨਾਂ ਨੂੰ ਬਹੁਤ ਫਰਕ ਪੈ ਜਾਏਗਾ। ਇਹ ਤੇ ਕਾਫੀ ਦੁਨੀਆ ਨੂੰ। ਇੱਕ ਕਿਸੇ ਨੇ ਬੋਲਿਆ ਸੀ ਵੀ 1 ਅਸ਼ਵਗੰਧਾ ਖਾ ਕੇ ਤੇ ਡਿਪਰੈਸ਼ਨ ਅਟੈਕ, ਅਸ਼ਵਗੰਧੇ ਇਕੱਲੇ ਨਾਲ ਨਹੀਂ ਹਟੇਗਾ, ਡਿਪਰੈਸ਼ਨ ਬੜੀ ਵੱਡੀ ਬਿਮਾਰੀ ਹੈ। ਮੈਂ ਇਹ ਦੱਸਣੀ ਹੁੰਦੀ ਹਾਂ, ਭਾਜੀ ਵੀ ਇਹੋ ਹੀ ਦੱਸਦੇ ਹੁੰਦੇ ਨੇ। ਅਸ਼ਵਗੰਧਾ, ਬਰਮੀ ਪਾਊਡਰ ਤੇ ਪਸੰਗ ਪੁਸ਼ਪੀ ਇੱਕ ਨੁਕਸਾ ਹੈ, ਤਿੰਨੇ ਰਾਤ ਨੂੰ ਦੁੱਧ ਨਾਲ ਲਵੋ। ਛੁਹਾਰੇ, ਖਸਖਸ ਤੇ ਕੱਦੂ ਦੇ ਬੀਜ ਜਿਹੜੇ ਨਾ ਇਹ ਤੁਸੀਂ ਰਾਤੀ ਦੁੱਧ ਨਾਲ ਲਵੋ। 2 ਇਲਾਚੀ ਦੇ ਬੀਜ ਰਾਤ ਨੂੰ ਗਰਮ ਪਾਣੀ ਨਾਲ ਲੈ ਕੇ ਸੌਣਾ, ਜਿਹੜੇ ਦਿਮਾਗ ਤੇ ਗੂੰਜਦੀਆਂ ਨੇ ਗੱਲਾਂ ਉਹਨਾਂ ਨੂੰ ਨਹੀਂ ਆਉਣਗੀਆਂ। ਕੱਦੂ ਦਾ ਤੇਲ ਮਿਲ ਜਾਂਦਾ, ਬਰਮੀ ਦਾ ਤੇਲ ਮਿਲ ਜਾਂਦਾ, ਖਸਖਸ ਦਾ ਤੇਲ ਮਿਲ ਜਾਂਦਾ ਹੈ। ਹਫ਼ਤੇ 2 ਵਾਰੀ ਸਿਰ ਪੁਰਪੜੀਆਂ ਝੱਸਦੇ ਰਹਿਣਾ ਤਾਂ ਉਹਨਾਂ ਨੂੰ ਬਹੁਤ ਫਰਕ ਪੈ ਜਾਏਗਾ। ਕਾਫੀ ਜਿਨ੍ਹਾਂ ਨੂੰ ਇੱਥੇ ਕਿਸੇ ਨੂੰ ਆਇਆ ਸੀ ਉਹਦਾ ਬਿਲਕੁਲ ਹੁਣ ਆਰਾਮ ਹੈ। ਉੱਠਣੀਆਂ ਦੁੱਧ ਜਿਹੜਾ ਸੀ ਨਾ ਉਹ ਹੁਣ ਬੋਲਣ ਵਾਲਿਆਂ ਵਾਸਤੇ ਵੀ ਦੇਣ ਲੱਗ ਪੈਣ। ਮੈਂ ਡਿਪਰੈਸ਼ਨ ਵਾਸਤੇ ਦੱਸਿਆ ਸੀ ਇਹ, ਤੇ ਮੈਂ ਦੱਸੀ ਉੱਠਣੀਆਂ ਦੁੱਧ ਜਿਹਨੂੰ ਡਿਪਰੈਸ਼ਨ ਉਹਨੂੰ ਦਿਓ, ਗਰਮ ਕਰਕੇ ਨਹੀਂ ਦੇਣਾ। ਵੈਸੇ ਜਿਵੇਂ ਚੋਇਆਂ ਦਾ ਡੱਬਿਆਂ 'ਚ ਮਿਲਦਾ ਹੈ ਨਾ ਉਵੇਂ ਲੈਣ ਤੇ ਉਹਨਾਂ ਨੂੰ ਆਰਾਮ ਆ ਜਾਏਗਾ। ਇੱਕ ਉਹਨਾਂ ਨੇ ਕਿਹਾ ਜੀ ਛੋਟਾ ਬੱਚਾ ਹੈ, ਟੱਟੀਆਂ ਨਹੀਂ, ਜਦੋਂ ਛੋਟਾ ਬੱਚਾ ਤੁਹਾਡੇ 2 ਮਹੀਨਿਆਂ, 4 ਮਹੀਨੇ, 6 ਮਹੀਨੇ, ਸਾਲ ਦਾ ਵੀ ਹੈ ਨਾ, 4 ਅਰਕ ਪਿਆ ਦਿਆ ਕਰੋ। ਜਿਹਨੂੰ ਹੁਣ ਟੱਟੀਆਂ ਨਹੀਂ ਖਲੋਂਦੀਆਂ ਉਹਨੂੰ ਚਮਚਾ, 1 ਚਮਚਾ, 1.5 ਚਮਚਾ ਸੌਂਫ ਦਾ ਅਰਕ ਦੇ ਦਿਓ। ਬੱਚਿਆਂ ਵਾਸਤੇ ਨਾਰਮਲ ਦਵਾਈਆਂ ਨੇ। ਜਦੋਂ ਬੱਚਾ 1.5 ਮਹੀਨੇ ਤੋਂ ਉੱਤੇ ਲੰਘ ਜਾਂਦਾ ਨਾ, ਇੱਥੇ ਗਰਾਈਵਰ ਮਿਲਦਾ, ਤੁਸੀਂ 1.5 ਚਮਚਾ ਦੇ ਟੱਟੀਆਂ ਪੋਟੀਆਂ ਵੀ ਨਹੀਂ ਆਉਣਗੀਆਂ, ਦੰਦ ਵੀ ਉਹਨਾਂ ਦੇ ਠੀਕ ਜਿਹੜੇ ਨੇ ਉਹ ਕੱਢਣਗੇ, ਬੜੇ ਉਹ ਹੋ ਜਾਂਦੇ ਨੇ। ਇੱਕ ਨਾ ਬੇਟੇ ਮੈਂ ਸਾਡੇ ਇੱਥੇ ਨਾ, ਮੈਂ ਉਦੋਂ ਸੁਣ ਰਹੀ ਸਾਂ ਤੇ ਮੈਂ ਲਿਖਿਆ ਮੇਰੇ ਕੋਲੋਂ, ਅਸੀਂ ਇੱਕੋ ਹੀ ਨੁਸਖਾ ਵਰਤਿਆ, ਜੇ ਸੁਣਦੇ ਨੇ ਇਹੀ ਬਣਾ ਲਓ, ਸੌਖਾ ਜੇ। ਥੋੜੀ ਜੀ 1 ਚਮਚਾ, ਅੱਧੀ ਚਮਚਾ ਹਲਦੀ ਪਾ ਲਓ, 7-8 ਲੌਂਗ ਪਾ ਲਓ, 2 ਚਮਚੇ ਜਵੈਣ ਪਾ ਕੇ ਨਾ ਪਾਣੀ ਕੱਜ ਕੇ ਉਬਾਲ ਕੇ ਸਟੀਮ 3-3 ਵਾਰੀ ਦਿਨ 'ਚ ਕੱਪੜੇ ਨਾਲ ਅੰਦਰ ਨੂੰ ਖਿੱਚਦੇ ਸਾਂ। ਅੰਦਰ ਨੱਕ ਵੀ ਅੰਦਰ ਨੂੰ ਖਿੱਚਣਾ, ਨੱਕ ਤਾਂ ਨਹੀਂ, ਮੂੰਹ ਤਾਂ ਨਹੀਂ, ਅੰਦਰ ਖਿੱਚੇ, ਛਾਤੀ ਸਾਫ਼ ਹੁੰਦੀ, ਗਰਮ ਗਰਮ ਆਵਾਜ਼ ਅੰਦਰ ਪੈਂਦੀ ਸੀ, ਸਾਹ ਆ ਜਾਂਦਾ ਸੀ। ਤੱਤੇ ਪਾਣੀ ਗਰਮ ਦੇ ਵਿੱਚ ਸੂਣ ਪਾ ਕੇ ਗਰਾਰੇ ਕਰਦੇ। ਤੱਤਾ ਪਾਣੀ ਗਰਮ ਪੀਵੋ, ਫਰਿੱਜ ਦੀ ਚੀਜ਼ ਨਾ ਖਾਓ। ਕਰੋਨੇ ਵਾਸਤੇ ਕੋਈ ਟੀਕਾ ਨਹੀਂ, ਕੁਛ ਨਹੀਂ। ਪਾਣੀ ਉਬਾਲ ਕੇ 2-2 ਬੋਤਲਾਂ ਖਿਆਇਆ ਹੈ। ਬਨਕਸ਼ਾ, ਮਲੱਠੀ, ਗਲੋ, ਤੁਲਸੀ, ਪੁਦੀਨਾ,
ਸੌਂਫ, ਛੋਟੀ ਇਲਾਚੀ, ਵੱਡੀ ਇਲਾਚੀ, ਜਵੈਣ, ਥੋੜਾ ਅਦਰਕ ਪਾ ਪਾਣੀ ਉਬਾਲ ਕੇ ਰੱਖਿਆ ਹੈ। 1 ਕੱਪ ਪਾਉਣਾ ਕਿ ਲਵੋ, ਮਾਈਕ੍ਰੋ ਵਿੱਚ ਗਰਮ ਕਰੋ ਚਾਹ ਤਰ੍ਹਾਂ, ਥੋੜੀ ਜਿਹੀਆਂ ਬੂੰਦਾਂ ਨਿੰਬੂ ਦੀਆਂ, ਥੋੜਾ ਸ਼ਹਿਦ ਪਾ ਕੇ ਪੀਂਦੇ ਰਹੋ ਨਾ। ਇੱਕ ਸਵੇਰੇ ਉੱਠ ਕੇ ਨਾ ਜਿਹੜੀਆਂ ਆਪਣੀਆਂ ਲਸਣ ਇਹਦੀਆਂ 2 ਤੁਰੀਆਂ ਖਾ ਕੇ ਠੰਡਾ ਪਾਣੀ ਨਾ ਪੀਵੋ, ਥੋੜਾ ਜਿਹਾ ਕੋਸਾ ਪੀ ਲਓ। ਜਿਹਨੂੰ ਉਹ ਕਿੰਨੇ 2-3 ਵਾਰੀ ਉਹਨੇ ਪੁੱਛਿਆ ਸੀਜ਼ਰ ਪਾਰੋਂ ਅੰਗੂਰਾਂ ਦਾ ਰਸ ਜਿਹੜਾ ਨਾ ਉਹਨੂੰ ਥੋੜਾ ਜਿਹਾ ਪਿਆ ਦੇਣ ਕਰਨਾ। ਅਸ਼ਗੰਧ ਜਿਹੜਾ ਨਾ ਅਸ਼ਗੰਧਾ ਕਹਿੰਦਾ ਸੀਜ਼ਰ ਵਾਲੇ ਇਹ ਵੀ ਥੋੜਾ ਥੋੜਾ ਦੇ ਸਕਦੇ ਤੁਸੀਂ। ਅਸ਼ਗੰਧਾ ਦਾ ਪਾਣੀ ਕੁੱਟ ਕੇ ਵੀ ਉਹਨੂੰ ਪਾਣੀ 'ਚ ਘੋਲ ਕੇ ਥੋੜਾ, ਬੱਚਾ ਛੋਟਾ ਤਾਂ ਉਹਨੂੰ ਦੇ ਦੇਣ ਹੈ ਨਾ। ਬਰਮੀ ਦਾ ਜਿਹੜਾ ਜੂਸ ਹੈ ਨਾ ਉਹਦੇ ਵਿੱਚ ਨਾ ਸ਼ਹਿਦ ਘੋਲ ਕੇ ਥੋੜਾ ਦੇ ਸਕਦੇ ਨੇ। ਮਲੱਠੀ ਦੇ ਪਾਊਡਰ ਵਿੱਚ ਪੇਠੇ ਦੇ ਕਦੂ ਜੂਸ ਕਰ, ਨਿੱਕੀ ਨਿੱਕੀ ਚੀਜ਼ਾਂ ਦਿਓ। ਜੇ ਨਹੀਂ ਮਿਲਦਾ ਤਾਂ ਉਹਨਾਂ ਨੂੰ ਰੱਬ ਕਰੇਗਾ ਆਰਾਮ ਆ ਜਾਏਗਾ। ਇੱਕ ਮੈਂ ਤੁਹਾਨੂੰ ਦੱਸਣ ਲੱਗੀ ਸਾਂ ਛੋਟਾ ਜਿਹਾ ਨੁਕਸਾ ਮੇਰੇ ਕੋਲ, ਉਹ ਇੱਕ ਦੱਸੋ ਤੁਸੀਂ ਬੇਟੇ। ਲੱਤਾਂ ਆਪਾਂ ਕਿੰਨੀ ਵਾਰੀ ਕਰਨੇ ਆ, ਕਿਸੇ ਨੂੰ ਲੱਤਾਂ ਦੁਖਦੀਆਂ ਨੇ, ਨਹੀਂ ਦੁਖਦੀਆਂ, ਨਿੰਬੂ ਵਾਲੀਆਂ ਮਿਰਚਾਂ ਬਣਾ ਕੇ ਰੱਖ ਲਿਆ ਕਰੋ। ਜਿਨ੍ਹਾਂ ਦੀ ਲੱਕ ਪੀੜ ਕਰਦਾ, ਦਰਦਾਂ ਨੇ, ਪਿੰਡੇ 'ਚ ਕੁਛ ਨੇ, 5 ਮਿਰਚਾਂ ਖਾ ਕੇ ਗਰਮ ਪਾਣੀ ਪੀ ਲਓ ਕੋਸਾ ਜਿਹਾ ਤੇ ਤੁਹਾਡੀ ਦਰਦਾਂ ਹਟ ਜਾਣਗੀਆਂ। ਕੋਈ ਨਹੀਂ, ਮੇਰੀ ਕੁੜੀ ਲੱਤਾਂ ਬੜੀਆਂ, ਤੇ ਘਿਓ 'ਚ ਜਵੈਣ ਤੇ ਬਦਾਮਾਂ ਦੀਆਂ ਗਿਰੀਆਂ ਤੇ ਮੋਟੀ ਇਲਾਚੀ ਦਾਲਚੀਨੀ ਸਾੜ ਕੇ ਲੱਤਾਂ ਮਲੋ ਤੇ ਤੁਹਾਨੂੰ ਝੱਟ ਆਰਾਮ ਆ ਜਾਏਗਾ। ਤੇ ਤੁਸੀਂ ਕਿਸੇ ਦੀ ਕਾਲ ਲਵੋ ਤੇ ਨੁਕਸੇ ਤਾਂ ਮੁੱਕਣੇ ਹੀ ਨਹੀਂ। ਤੇ ਜਿਹੜੇ ਸੁਣਦੇ ਨੇ ਉਹਨੂੰ ਵਰਤਿਆ ਕਰੋ, ਇੰਨਾ ਵਰਤਿਆ ਤੁਹਾਨੂੰ ਆਰਾਮ ਆਉਂਦਾ, ਨਾਲੇ ਫੀਡਬੈਕ ਤੁਹਾਨੂੰ ਦੇਣ ਕਰਨ, ਹੈ ਚੰਗੀ ਗੱਲ ਹੈ। ਚਲੋ ਓਕੇ ਬੇਟਾ, ਥੈਂਕ ਯੂ, ਤੁਸੀਂ ਕਾਲ ਦੀ ਲਾਈਕ। ਥੈਂਕ ਯੂ ਜੀ, ਧੰਨਵਾਦ ਜੀ, ਧੰਨਵਾਦ, ਬਹੁਤ ਧੰਨਵਾਦ ਹੈ ਜੀ। ਗੁਰਪ੍ਰੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਕਿਸੇ ਭਾਜੀ ਨੇ ਦੱਸਿਆ ਸੀਗਾ ਆਪਣਾ ਗਿਲਟੀਆਂ ਹੈ ਕਲੇਰਿਕਾ ਫਲੋਰ ਕੁਛ ਕਰਕੇ ਇਦਾਂ ਦੀ ਦਵਾਈ, ਉਹਦਾ ਸਪੈਲਿੰਗ ਪਲੀਜ਼ ਉਹ ਜੇ ਸੁਣਦੇ ਹੋ ਤਾਂ ਪਲੀਜ਼ ਸਪੈਲਿੰਗ ਦੱਸ ਦੇਣਾ, ਉਹ ਤੇ ਕਿੱਥੋਂ ਮਿਲਦੀ ਹੈ ਜੀ। ਕਾਹਦੇ ਤੋਂ ਸੀਗੀ? ਗਿਲਟੀਆਂ ਤੋਂ ਸੀਗੀ? ਹਾਂਜੀ ਹਾਂਜੀ, ਕਲੇਰਿਕਾ ਫਲੋਰ ਕੁਛ ਕਰਕੇ ਇਦਾਂ ਦਾ ਸੀਗਾ ਜੀ। ਅੱਛਾ, ਹੋਮੋਪੈਥੀ ਦੱਸੀ ਸੀ, ਠੀਕ ਹੈ। ਹਾਂਜੀ ਹਾਂਜੀ, ਤੇ ਵੀ ਡੋਜ਼, ਉਹਦੀ ਡੋਜ਼ ਵੀ ਕਿੱਦਾਂ ਦੀ ਲੈਣੀ? ਇੱਕ ਮਾਮੀ ਜੀ ਨੇ ਮਤਲਬ ਹਾਜ਼ਮ ਨਹੀਂ ਆਉਂਦਾ ਕੁਛ ਵੀ, ਲੀਵਰ ਨੂੰ ਸੋਜ ਆ ਜਾਂਦੀ, ਥੋੜਾ ਬਹੁਤ ਚੱਲਦੇ ਫਿਰਦੇ ਆ, ਉਹਦੇ ਬਾਰੇ ਪਲੀਜ਼ ਦੱਸੋ ਜੀ। ਠੀਕ ਹੈ, ਓਕੇ ਜੀ, ਮਿਹਰਬਾਨੀ, ਥੈਂਕ ਯੂ। ਥੈਂਕ ਯੂ, ਥੈਂਕ ਯੂ। ਸੁਖਵਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ। ਉਹ ਮੈਂ ਦੱਸਣਾ ਸੀ, ਮੈਂ ਤੁਹਾਡੇ ਰੇਡੀਓ ਤੇ ਸੁਣਿਆ ਸੀ, ਜਿੱਦਾਂ ਹੁਣ ਇੱਕ ਭੈਣ ਨੇ ਦੱਸਿਆ ਸੀ ਨਾ, ਤੇ ਜਿਹੜੇ ਬੈਡ ਸੋਰਸ ਹੋ ਜਾਂਦੇ ਹੋ ਨਾ, ਤੇ ਉਹਨਾਂ ਬਾਰੇ ਮੇਰੇ ਵੀ ਸਰਦਾਰ ਜੀ ਹੁਣ ਤਾਂ ਗਿਆ ਨੂੰ 2 ਸਾਲ ਉਹਨਾਂ ਨੂੰ ਹੋ ਗਏ ਆ, ਤੇ ਉਹਨਾਂ ਦੇ ਬੈਡ ਸੋਲ ਹੋ ਜਾਂਦੇ ਹੁੰਦੇ ਸੀ। ਤਾਂ ਫਿਰ ਮੈਂ ਇੱਕ ਵਾਰ ਤੇ ਬਲਬ ਦਾ ਸੇਕ ਦੇ ਕੇ ਠੀਕ ਕੀਤੇ ਸੀਗੇ। ਹਾਂਜੀ, ਤੇ ਉਹ ਫਿਰ ਜਲਦੀ ਨਹੀਂ ਠੀਕ ਹੁੰਦਾ, ਸਮਝ ਮਹੀਨਾ 1.5 ਮਹੀਨਾ ਲੱਗ ਜਾਂਦਾ ਬਲਬ ਜ਼ਿਆਦਾ। ਹਾਂ, ਜਿੰਨੇ ਕੁ 40 ਜਿੰਨੇ ਕੁ ਹੋ ਜਾਂਦੇ ਸੀਗੇ। ਤੇ ਫਿਰ ਸਾਲ ਕੇ ਘਰ ਫਿਰ ਜਦੋਂ ਹੌਸਪੀਟਲ ਜਾਂਦੇ ਸੀ, 10 ਵਾਰ ਹੌਸਪੀਟਲ ਆ, ਫਿਰ ਉੱਥੇ ਫਿਰ ਹੋ ਜਾਂਦੇ ਹੁੰਦੇ ਸੀ। ਜੀ ਜੀ। ਤੇ ਦੂਸਰੀ ਵਾਰੀ ਫਿਰ ਜਿੱਦਾਂ ਜਦ ਗੁਲਾਬ ਦੇ ਫੁੱਲ ਦਾ ਕੁਆਰ ਦਾ ਗੁੱਦਾ ਦੇ ਵਿੱਚ ਮੈਂ ਹਲਦੀ ਪਾ ਲੈਂਦੀ ਸੀ, ਉਹਦੀ ਮੈਂ ਗ੍ਰੈਂਡ ਕਰਕੇ ਨਾ ਪੇਸਟ ਜਿਹੀ ਬਣਾ ਕੇ ਡੱਬੀ 'ਚ ਪਾ ਲਈ ਸੀ, ਉਹ ਲਾਉਂਦੀ ਹੁੰਦੀ ਸੀ, ਉਹਦੇ ਨਾਲ ਵੀ ਠੀਕ ਹੋ ਗਿਆ ਸੀ। ਠੀਕ ਹੈ। ਹਾਂਜੀ ਹਾਂਜੀ ਸਰ ਜੀ, ਠੀਕ ਹੈ। ਕਾਮਯਾਬ ਦਵਾਈ ਆ। ਥੈਂਕ ਯੂ ਜੀ। ਓਕੇ ਬਾਏ। ਥੈਂਕ ਯੂ ਜੀ, ਥੈਂਕ ਯੂ। ਸਰਬਜੀਤ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਸਾਡਾ ਲੜਕਾ ਜਿੱਥੇ ਦੇ ਅੰਗ ਤੇ ਵੀ ਜਾਂ ਬਾਂਹ ਤੇ ਲੱਤ ਤੇ ਜਾਂ ਖਾਜ ਹੁੰਦੀ ਆ, ਜਿੱਦਾਂ ਉਹ ਤੇ ਠਹਿ ਫੁੱਲ ਜਾਂਦਾ ਉੱਪਰੋਂ, ਜਾਂ ਏਦਾਂ ਆਪਾਂ ਜਿੱਦਾਂ ਥੱਪੜ ਨਹੀਂ ਮਾਰਦੀ ਏਦਾਂ ਮਾਰਦੀ ਜੇ ਤਾਂ ਵੀ ਉਹ ਠਹਿ ਫੁੱਲ ਜਾਂਦਾ ਉੱਪਰ ਨੂੰ, ਲਾਹ ਹੋ ਜਾਂਦਾ ਬਹੁਤ ਜ਼ਿਆਦਾ। ਕੋਕੋਨਟ ਦਾ ਤੇਲ ਵੀ ਲਾਇਆ 2 ਮਹੀਨੇ, ਬਾਕੀ ਸਰੋਂ ਦਾ ਵੀ ਤੇਲ ਵਰਤਦੇ ਆ, ਡਾਕਟਰੋਂ ਵੀ ਟੈਸਟ ਕਰਾਇਆ, ਕੁਛ ਆਇਆ ਨਹੀਂ ਵਿੱਚ, ਕਹਿੰਦੀ ਐਲਰਜੀ ਆ, ਸਮਝ ਲੱਗੀ ਕੀ ਗੱਲ ਆ। ਜੇ ਕਿਸੇ ਭੈਣ ਭਾਈ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਣ। ਜ਼ਰੂਰ ਜੀ, ਸੁਣਦੇ ਰਹੋ ਤੁਸੀਂ ਜ਼ਰੂਰ। ਉਹ ਮੇਰੇ ਖਿਆਲ ਦੇ ਵਿੱਚ ਦੱਸ ਦੇ ਕਰ ਪਾਣੀ ਵੀ ਇੱਥੇ ਸੁਣਿਆ ਸੀ ਆਪਣੇ ਰੇਡੀਓ ਤੇ ਨਾ, ਉਹ ਕਹਿੰਦੇ ਸੀ ਵੀ ਆਹ ਪਾਣੀ ਪੀਓ, ਤਾਂ ਉਹ ਵੀ ਪੀਂਦੇ ਰਹੇ ਮਹੀਨਾ, ਪਰ ਉਹਨਾਂ ਕੋਈ ਪਿਆ ਨਹੀਂ ਫਰਕ। ਠੀਕ ਹੈ, ਮੈਨੂੰ ਯਾਦ ਭੁੱਲ ਗਿਆ ਕਿਹੜੀ ਗੱਲ ਦਾ ਕਹਿੰਦੇ। ਥੈਂਕ ਯੂ। ਤੇ ਜੇ ਉਹ ਜ਼ਰੂਰੀ ਆ, ਜਦੋਂ ਥੋੜਾ ਤੰਗ ਆ, ਰੋਟੀ ਵੀ ਘੱਟੇ ਖਾਂਦਾ ਹੁਣ ਤਾਂ ਉਹ। ਠੀਕ ਹੈ, ਵੈਸੇ ਉਹਦੀ ਐਲਰਜੀਆਂ ਚੈੱਕ ਵੀ ਕਰਾਇਓ, ਨਾਲ ਆਪਾਂ ਪੁੱਛਦੇ ਵੀ ਹਾਂ। ਮੈਂ ਐਲਰਜੀਆਂ ਸਪੈਸ਼ਲਿਸਟ ਕੋਲ ਜਾ ਕੇ ਚੈੱਕ ਕਰਵਾ ਕੇ ਆਇਆ, ਸਕੈਨ ਦਾ ਟੈਸਟ ਕਰਾ ਕੇ ਆਇਆ, ਕੁਛ ਨਹੀਂ ਆਇਆ ਉਹਦੇ ਵਿੱਚ, ਤੇ ਬਲੱਡ ਵੀ ਚੈੱਕ ਕਰਾਇਆ, ਕੁਛ ਨਹੀਂ ਆਇਆ। ਜਿੱਦਾਂ ਇੰਡੀਆ ਤਾਂ ਆਪਣੇ ਖੂਨ ਸਾਹਿਬ ਦੀਆਂ ਗੋਲੀਆਂ ਆਉਂਦੀਆਂ, ਉਹ ਨਿਆਣੇ ਖਾ ਲੈਂਦਾ ਤੇ ਕਹਿੰਦੇ ਹੁੰਦੇ ਠੀਕ ਹੋ ਜਾਂਦਾ ਏਦਾਂ, ਪਰ ਨਾ ਤਾਂ ਜਿੱਦਾਂ ਛਪਾਕੀ ਹੁੰਦੀ ਉਹ ਆ, ਨਾ ਹੋਰ ਕੁਛ ਆ। ਇੱਕਦਮ ਹੀ ਲਾਲ ਹੋ ਜਾਂਦਾ। ਕੱਲ ਵੀ ਮੈਂ ਉਹਦੇ ਹੱਥ ਮਾਰੇ, ਮੜੇ ਵੀ ਮਾਰਿਆ, ਤਾਂ ਇੱਕਦਮ ਹੀ ਲਾਲ ਹੋਰੇ ਤਰ੍ਹਾਂ ਹੋ ਕੇ ਪਿੱਠਿਆ ਉੱਪਰ ਨੂੰ ਫੁੱਲ ਗਿਆ ਮਾੜਾ। ਠੀਕ ਹੈ। ਨਰਗੰਡੀ ਦਾ ਉਹ ਪਾਣੀ ਵੀ ਕੋਈ ਨਹੀਂ, ਪੁੱਛ ਲੈਂਦੇ ਆਪਾਂ। ਹਾਂਜੀ, ਜੇ ਕਿਸੇ ਭੈਣ ਭਾਈ ਨੂੰ ਪਤਾ ਹੋਵੇ ਤਾਂ ਜ਼ਰੂਰ ਜੀ, ਜ਼ਰੂਰ। ਬਿਲਕੁਲ ਜੀ, ਬੋਡੀ ਆਪੋ ਆਪਣੀ ਹੁੰਦੀ ਆ, ਕਿਸੇ ਨੂੰ ਕਿਸੇ ਚੀਜ਼ ਤੋਂ ਆਰਾਮ ਆ ਜਾਂਦਾ, ਕਈ ਵਾਰੀ ਕੋਈ ਪ੍ਰੋਬਲਮ ਹੁੰਦੀ ਆ, ਉਹ ਡਾਕਟਰਾਂ ਨੂੰ ਵੀ ਨਹੀਂ ਪਤਾ ਲੱਗਦੀ, ਪਰ ਜੇ ਕਿਸੇ ਦੇ ਨਾਲ ਹੈਪਨ ਹੋਇਆ ਜ਼ਰੂਰ ਦੱਸਿਓ। ਕੁਲਦੀਪ। ਸਤਿ ਸ਼੍ਰੀ ਅਕਾਲ ਬਲਵਿੰਦਰ ਭੈਣ ਜੀ। ਸਤਿ ਸ਼੍ਰੀ ਅਕਾਲ ਸਰੋਤਿਆਂ ਨੂੰ ਜੀ। ਭੈਣ ਜੀ, ਮੈਂ ਅੱਜ ਤੋਂ ਨਾ 8-9 ਸਾਲ ਪਹਿਲਾਂ ਆਪਣੇ ਇਸੇ ਰੇਡੀਓ ਤੇ ਆਪਣੇ ਤੇ ਦੱਸਿਆ ਸੀਗਾ, ਉਹਦੀ ਫੀਡਬੈਕ ਵੀ ਆਈ ਸੀਗੀ, ਜਿੱਦਾਂ ਖਾਜ ਜਦੋਂ ਬਹੁਤ ਹੁੰਦੀ ਹੋਵੇ ਹੈ ਨਾ, ਇਹਦਾ ਇਹ 3 ਚੀਜ਼ਾਂ ਦਾ ਇਲਾਜ ਕਰਦੀ ਆ, ਖਾਜ, ਦਾਦ ਤੇ ਚੰਬਲ। ਕਈਆਂ ਦੇ ਨਾ ਖਾਜ ਹੋ ਕੇ ਏਦਾਂ ਆਲੇ ਦੁਆਲੇ ਦਾਣੇ ਜਿਹੇ ਬਣ ਜਾਂਦੇ ਆ, ਫਿਰ ਗਾਂ ਤੋਂ ਗਾਂ ਵੱਧਦਾ ਰਹਿੰਦਾ ਆ। ਇਹ ਤਾਰਪੀਨ ਦਾ ਤੇਲ, ਜਿੱਦਾਂ 4-5 ਚਮਚੇ ਤਾਰਪੀਨ ਦਾ ਤੇਲ ਲੈ ਕੇ ਉਹਦੇ ਵਿੱਚ 4-5 ਟਿੱਕੀਆਂ ਮੁਸ਼ਕ ਕਪੂਰ ਦੀਆਂ ਕੁੱਟ ਕੇ ਨਾ, ਮੁਸ਼ਕ ਕਪੂਰ ਕੁੱਟ ਕੇ ਪਾ ਲੈਣਾ ਉਹਦੇ ਵਿੱਚ, ਤੇ ਉਹਨੂੰ
ਜਾਣੀ ਕਿ ਹੱਥ ਨਾਲ ਨਹੀਂ ਲਾਉਣਾ, ਇੱਕ ਡੱਖੇ ਦੇ ਉੱਤੇ ਕਾਟਨ ਨੂੰ ਲਪੇਟ ਕੇ ਉਹਦੇ ਨਾਲ ਲਾਉਣਾ, ਮੂੰਹ ਤੋਂ ਥੱਲੇ ਬੋਡੀ ਦੇ ਕਿਤੇ ਵੀ ਪਾਰਟ ਤੇ ਹੈਗਾ ਤੁਸੀਂ ਉਹਨੂੰ ਲਾ ਸਕਦੇ ਆ। 4-5 ਦਿਨ ਦੇ ਵਿੱਚ ਆਰਾਮ ਆ ਜਾਂਦਾ ਉਹਦੇ ਨਾਲ। ਤੇ ਰੇਡੀਓ ਤੇ ਦੱਸਿਆ ਸੀ ਕਿਸੇ ਵੀਰ ਜੀ ਨੇ ਮੈਨੂੰ ਹਫ਼ਤੇ ਬਾਅਦ ਇਸ ਚੀਜ਼ ਦੀ ਫੀਡਬੈਕ ਦਿੱਤੀ, ਕਹਿੰਦੇ ਮੈਂ ਥੈਂਕ ਯੂ ਕਰਦਾ ਕੁਲਦੀਪ ਹੁਣਾਂ ਦਾ ਵੀ ਮੈਨੂੰ ਮੈਂ ਅਜਮਾਇਆ ਤੇ ਮੇਰੇ ਜਿੱਦਾਂ ਵੀ ਉਹ ਡਰਾਈ ਹੋ ਕੇ ਸਕਿਨ ਇੱਕਦਮ ਕਲੀਨ ਹੋ ਗਈ ਸੀ ਉਹਨਾਂ ਦੀ। ਤੇ ਮੈਂ ਅੱਜ ਫਿਰ ਮੈਂ ਕਿਹਾ ਚਲੋ ਮੈਂ ਅੱਜ ਦੁਬਾਰਾ ਫਿਰ ਦੱਸ ਦਿੰਦੀ ਆ ਵੀ ਇਹ ਬਹੁਤ ਚੰਗੀ ਚੀਜ਼ ਹੈਗੀ ਆ। ਤਾਰਪੀਨ ਦੇ ਤੇਲ ਵਿੱਚ ਮੁਸ਼ਕ ਪੂਰ ਲਾਉਣਾ, ਇੱਕ ਡੱਬੀ ਚ ਪਾ ਕੇ ਰੱਖ ਲਓ ਉਹਨੂੰ, ਬਸ 3-4 ਦਿਨ ਲਾਉਣ ਦੀ ਲੋੜ ਆ, ਬਸ ਛੇਤੀ ਆਰਾਮ ਆ ਜਾਂਦਾ ਉਹਦੇ ਨਾਲ। ਠੀਕ ਹੈ, ਓਕੇ ਭੈਣ ਜੀ, ਬਸ ਮੈਨੇ ਦੱਸਣਾ ਸੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ, ਥੈਂਕ ਯੂ। ਦੇਖੋ ਇੰਨੇ ਚਿਰਾਂ ਦੇ ਵੀ ਇਹਨਾਂ ਨੇ ਯਾਦ ਰੱਖੇ ਆ ਕਰਕੇ ਜ਼ਰੂਰ ਦੇਖਿਆ ਕਰੋ ਜੀ। ਕਰਮਜੀਤ ਸਿੰਘ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਅੱਛਾ ਭੈਣ ਜੀ, ਇੱਕ ਨਾ ਮੇਰੇ ਦੋਨੇ ਪੈਰ ਬੜੇ ਪੀੜ, ਕੰਮ ਨਾ ਬੜਾ ਹੈਵੀ ਗਿਆ। ਤੁਸੀਂ ਪਛਾਣ ਲੈਣਾ ਕਰਮਜੀਤ ਬੋਲਦਾ ਮੈਂ ਜੀ। ਹਾਂਜੀ ਹਾਂਜੀ। ਅੱਛਾ, ਉਹਨੇ ਪੈਰ ਬੜੇ ਪੀੜ ਹੁੰਦੇ, ਖੱਬੇ ਪੈਰ ਦੀ ਨਾ ਅੱਡੀ ਨਾ ਜਿਹੜੀ ਇਹ 'ਚ ਕੋਈ ਪ੍ਰੋਬਲਮ ਲੱਗਦੀ, ਪੈਰ ਥੱਲੇ ਨਹੀਂ ਲੱਗਦਾ। ਜਦੋਂ ਕੰਮ ਤੋਂ ਆਈਦਾ ਨਾ ਬੜੀ ਦਰਦ ਹੁੰਦੀ, ਤੇ ਵੈਸੇ ਵੀ ਹੱਥ ਲਾਵਾਂ ਨਾ ਤੇ ਬਹੁਤ ਦਰਦ ਹੁੰਦੀ। ਨੰਬਰ 1। ਨੰਬਰ 2, ਅਸੀਂ ਤਾਂ ਮੈਂ ਦੱਸਿਆ ਸੀ ਨਾ ਇਹ ਦੁਬਾਰਾ ਫਿਰ ਮੇਰੇ ਮੁੰਡੇ ਦਾ ਚੈੱਕਅਪ ਹੈਗਾ ਇਹ ਕੰਨਾਂ ਦਾ, ਵੱਡੇ ਡਾਕਟਰ ਦੇ ਥੱਲੇ ਭੇਜਿਆ ਸੀ ਉਹਨੇ। ਫਿਰ ਉਹਨਾਂ ਕੈਮਰੇ ਕੁਮਰੇ ਲਾ ਕੇ ਸਾਰਾ ਕੁਝ ਚੈੱਕ ਚੰਗੀ ਤਰ੍ਹਾਂ ਉਹਨੂੰ ਚੈੱਕ ਕੀਤਾ, ਉਹਨਾਂ ਨੂੰ ਕੁਛ ਵੀ ਨਜ਼ਰ ਨਹੀਂ ਆਇਆ ਫਿਰ ਵੀ। ਤੇ ਕਹਿੰਦੇ ਜੀ ਫਿਰ ਨਾ ਗੱਲ ਡਾਕਟਰ ਬਦਲ ਗਿਆ, ਕਹਿੰਦਾ ਨਹੀਂ ਅਸੀਂ ਤੇ ਦੇਖਣਾ ਨਹੀਂ, ਸਾਨੂੰ ਲੱਗਦਾ ਸੀ ਅਸੀਂ ਨਹੀਂ ਕਿਹਾ ਫਲੂਇਡ ਹੈਗਾ ਵਿੱਚ, ਸਾਨੂੰ ਲੱਗਦਾ ਸੀ ਤਾਂ ਅਸੀਂ ਕਿ ਸਰਜਰੀ ਕਰ ਦਿਆਂਗੇ। ਯਾਨੀ ਕਿ ਉਹ ਆਪਣੀ ਉਹ ਗੱਲ ਬਦਲ ਗਏ। ਹੁਣ ਬਿਲਕੁਲ ਕੰਨਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ। ਤੇ ਬਾਕੀ ਇਹਦੀ ਉਹਨਾਂ ਦੀ ਕੀਮੋਥੈਰੇਪੀ ਤੇ ਐਕੋਥੈਰੇਪੀ ਇਹਦੀ ਚੱਲੇਗੀ। ਤੇ ਬਾਕੀ ਊਠਣੀ ਦਾ ਦੁੱਧ ਅਸੀਂ ਦੇ ਰਹੇ ਹਾਂ, ਤੇ ਉਹ ਅਸੀਂ ਪਹਿਲੇ ਪਾਣੀ ਗਰਮ ਕਰਕੇ ਨਾ ਤਾਂ ਫਿਰ ਉਹ ਮਤਲਬ ਸ਼ੀਸ਼ੀ ਗਰਮ ਕਰਕੇ ਦੁੱਧ ਪਾਣੀ ਗਰਮ ਕਰਕੇ ਫਿਰ ਉਹ ਇੱਕ ਪੈਕਟ ਪਾ ਦਈਦਾ, ਤੇ ਉਹ ਮਤਲਬ ਘੋਲ ਕੇ ਦੁੱਧ ਬਣ ਜਾਂਦਾ। ਇਹਦਾ ਕੋਈ ਡੱਬਾ ਨਹੀਂ ਆਉਂਦਾ, ਇਸ ਲਈ ਛੋਟੇ ਛੋਟੇ ਪੈਕਟ ਹੀ ਆਉਂਦੇ ਨੇ। ਇੱਕ ਪੈਕਟ ਨਾਲ ਇੱਕ ਟਾਈਮ ਵੀ ਬਣਦਾ ਆ। ਤੇ ਨਾਲੇ ਭੈਣ ਜੀ ਨਾਲ ਆਪਣਾ ਭਾਜੀ ਨਾਲ ਦੱਸੀ ਸੀ ਦਵਾਈ ਵੀ ਸਾਨੂੰ ਇਹਦੇ ਬਾਰੇ ਕਿ ਉਹ ਸਾਡੇ ਨਾਲ ਸਲਾਹ ਕਰ ਸਕਦੇ। ਇੱਕ ਹੋਰ ਉਹਨਾਂ ਨੂੰ ਇਹ ਨਾ ਕੋਂਡੋਮ ਨਹੀਂ ਰਹਿੰਦਾ, ਜਾਨੀ ਬਹੁਤ ਯਾਨੀ ਕਿ ਪ੍ਰੈਸ਼ਰ ਤੇ ਦਿਮਾਗ ਹਾਈਪਰ ਰਹਿੰਦਾ ਜ਼ਿਆਦਾ, ਹਾਈਪਰ ਰਹਿੰਦਾ। ਉਦੋਂ ਅਸੀਂ ਡਾਕਟਰ ਨੇ ਸਾਨੂੰ ਦੱਸਿਆ ਇਹਨੂੰ ਨਵਾਓ, ਇਹਨੂੰ ਦੌੜਾਓ, ਇਹਨੂੰ ਝੂਟੇ ਦਿਓ, ਬੜਾ ਕੁਝ ਕਰੋ। ਤੇ ਉਹ ਤੇ ਹੁਣ ਇੰਨਾ ਕਰੀਦਾ ਹੈ ਪਰ ਫਿਰ ਵੀ ਨਹੀਂ ਹੁੰਦਾ। ਤੇ ਕੋਈ ਇਹਦੇ ਭਾਜੀ ਦੇ ਮੇਰਾ ਫੋਨ ਸੁਣਦੇ ਰਹੋ ਜੀ, ਕੋਈ ਨਹੀਂ ਉਹ ਦੱਸ ਦੇਣਗੇ ਜੇ ਉਹਨਾਂ ਦੀ ਲਾਈਨ ਭਾਜੀ ਮੇਰਾ ਪਰਸਨਲ ਗੱਲ ਕਰ ਲੈਣਾ, ਕੋਈ ਨਹੀਂ ਅਸੀਂ ਪੁੱਛ ਕੇ ਦੇਵਾਂਗੇ ਤੁਹਾਨੂੰ ਫੋਨ ਨੰਬਰ। ਚਲੋ ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਕਈ ਵਾਰੀ ਕਿਸੇ ਦੀ ਲਾਈਨ ਮਿਲਦੀ ਆ ਜਾਂ ਕਿਸੇ ਦੀ ਨਹੀਂ ਵੀ ਮਿਲਦੀ ਹੈਗੀ, ਫੋਨ ਦੀਆਂ ਲਾਈਨਾਂ ਬਿਜ਼ੀ ਬਹੁਤ ਰਹਿੰਦੀਆਂ ਜੀ। ਵਰਿੰਦਰ ਸਿੰਘ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਪੁੱਛਣਾ ਸੀਗਾ ਮੇਰੇ ਕਜ਼ਨ ਸਿਸਟਰ ਹੈਗੇ ਇੰਡੀਆ 'ਚ, ਤੇ ਉਹਨਾਂ ਨੂੰ ਕਾਫੀ ਸਾਲਾਂ ਤੋਂ ਇੰਸੂਲਿਨ ਲਾ ਰਹੇ ਆ ਨਾ, ਤੇ ਉਹਨਾਂ ਦੀ ਆਪਣੇ ਪੈਰ ਤੋਂ ਥੋੜਾ ਉੱਪਰ ਲੱਗ ਨਾ ਉਹਨਾਂ ਦੀ ਲੱਤ ਤੇ ਜ਼ਖਮ ਬਹੁਤ ਹੋ ਰਿਹਾ ਨਾ, ਤੇ ਠੀਕ ਨਹੀਂ ਹੋ ਰਹੇ। ਇੱਕ ਭਾਈ ਜੀ ਨੇ ਮੈਂ ਪਿੱਛੇ 2-3 ਹਫ਼ਤੇ ਪਹਿਲਾਂ ਦੱਸਿਆ ਸੀ ਕੋਈ ਦਵਾਈ ਲਾ ਕੇ ਉਸ ਨਾਲ ਜ਼ਖਮ ਠੀਕ ਹੋ ਜਾਂਦਾ ਜਿਹੜਾ ਸ਼ੂਗਰ ਕਰਕੇ ਹੋਇਆ ਹੋਵੇ। ਭਾਈ ਜੀ ਆ ਕੇ ਦੱਸ ਦੇਣਗੇ ਤਾਂ ਠੀਕ ਹੈ, ਠੀਕ ਹੈ। ਥੈਂਕ ਯੂ ਜੀ, ਥੈਂਕ ਯੂ, ਧੰਨਵਾਦ ਜੀ। ਅੱਗੇ ਗੁਰਮੀਤ ਕੌਰ ਜੀ। ਸਤਿ ਸ਼੍ਰੀ ਅਕਾਲ ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ ਬਲਵਿੰਦਰ ਜੀ। ਸਾਡੀ ਨਾ ਬੇਟੀ ਆ, ਉਹਦਾ ਸਿਰ ਬਹੁਤ ਦੁਖਦਾ ਰਹਿੰਦਾ, 32-33 ਸਾਲ ਦੀ ਹੈ। ਹਾਂਜੀ, ਬਾਹਲਾ ਸਿਰ ਦੁਖਦਾ। ਠੀਕ ਹੈ, ਉਹਦੇ ਬਾਰੇ ਪੁੱਛਣਾ, ਜੇ ਕਿਸੇ ਨੂੰ ਪਤਾ ਹੋਵੇ ਤਾਂ ਦੱਸਿਓ ਜ਼ਰੂਰ। ਠੀਕ ਹੈ, ਠੀਕ ਹੈ ਗੁਰਮੀਤ ਜੀ। ਮਾਈਗ੍ਰੇਨ ਆ, ਉਹਦੇ ਦੱਸੇ ਹੋਏ ਆ, ਫਿਰ ਵੀ ਆਪਾਂ ਕਿਸੇ ਨੂੰ ਕਹਾਂਗੇ ਰਿਪੀਟ ਕਰ ਦਿਓ। ਕੁਲਵਿੰਦਰ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਪਹਿਲਾਂ ਇਹ ਦੱਸੋ ਕੀ ਹਾਲ ਤੁਹਾਡਾ? ਪੋਜ਼ਿਟਿਵ ਆਈ ਆ। ਅੱਛਾ, ਫੇਰ ਕੀ ਕਰਦੇ ਆ? ਵੈਸੇ ਠੀਕ ਠਾਕ ਆ, ਕਮਰੇ ਦੇ ਵਿੱਚ ਹੀ ਰਹਿੰਦੇ ਆ, ਆਪਦਾ ਖਾਂਦੇ ਪੀਂਦੇ ਆ ਵਧੀਆ। ਅੱਛਾ, ਪਰ ਤੁਹਾਡੇ ਟੈਸਟ ਪੋਜ਼ਿਟਿਵ ਆਏ? ਠੀਕ ਆ। ਹਾਂਜੀ, ਕਾੜੇ ਕੂੜੇ ਲਈ ਜਾਂਦੇ ਆ। ਠੀਕ ਆ। ਲਸਣ ਵਗੈਰਾ, ਲਸਣ ਅਦਰਕ ਦੀ ਤਰੀ ਬਣਾ ਕੇ ਪੀਂਦੇ ਆ। ਕੋਈ ਨਹੀਂ, ਦੁਬਾਰਾ ਵੀ ਚੈੱਕਅਪ ਲਈ ਸੱਦਿਆ ਤੁਹਾਨੂੰ? ਨਹੀਂ, ਉਹ ਵੈਸੇ ਉਹਨਾਂ ਨੇ ਤਾਂ ਨਹੀਂ ਕਿਹਾ ਵੀ ਜਾਣੀ ਦੀ ਦੁਬਾਰਾ 2 ਵੀਕਾਂ ਬਾਅਦ ਕਰਾਵਾਂਗੇ ਤਾਂ ਸਹੀ ਫਿਰ। ਠੀਕ ਆ। ਹਾਂਜੀ, ਇੱਕ ਦਿਨ ਹੀ ਬੁਖਾਰ ਹੋਇਆ ਸੀਗਾ, ਮੁੜ ਕੇ ਤਾਂ ਵੀ ਕੁਛ ਵੀ ਦੁਖਿਆ ਦਾਖਿਆ ਨਹੀਂ, ਉਹ ਕਮਜ਼ੋਰੀ ਜੀ ਕਾਫੀ ਪੈ ਗਈ ਆ। ਵੀ ਇਹਦੇ ਤੋਂ ਕੋਈ ਵੀ ਕੀ ਵੀ ਖਾਈਏ ਖੁਈਏ ਕਮਜ਼ੋਰੀ। ਖਾਣਾ ਪੀਣਾ ਵੀ ਛੱਡ ਦਈਦਾ, ਫਿਕਰ ਵੀ ਕਰਦਾ। ਫਿਕਰ ਫੁਕਰ ਨਹੀਂ ਆਪਾਂ ਕਰਦੇ, ਜਿਹੜਾ ਕੁਛ ਹੋਣਾ ਖਾਵੋ ਪੀਵੋ ਰੱਜ ਕੇ। ਹਾਂਜੀ ਹਾਂਜੀ, ਖਾਈ ਪੀਦਾ ਰੱਜ ਕੇ। ਠੀਕ ਹੈ। ਆਹ ਜਾੜ ਦੇ ਵਿੱਚ ਨਿਕਲ ਕੇ ਮਾੜੀ ਜੀ ਸੈਰ ਕਰ ਲਈ ਆਸਣ ਸਵੇਰਾ। ਹਾਂਜੀ, ਮਾਸਕ ਲਾ ਕੇ, ਗਲਵਜ਼ ਪਾ ਕੇ। ਠੀਕ ਆ। ਹਾਂਜੀ, ਵੀ ਚਲੋ ਬੱਚਿਆਂ ਤੋਂ ਵੀ ਦੂਰ ਰਹੀਦਾ ਵਾ, ਵੀ ਆਪਦਾ ਤੁਸੀਂ ਪਰੇ ਹੀ ਰਹੋ। ਠੀਕ ਹੈ। ਹਾਂਜੀ, ਬਾਹਰ ਰੱਖ ਦਿੰਦੇ ਨੇ ਖਾਣ ਪੀਣ ਨੂੰ, ਦੱਸ ਦਿੰਦੇ ਨੇ ਵੀ ਉਹਨੀ ਪਿਆ ਵਾ ਖਾਣ ਪੀਣ ਨੂੰ, ਵੀ ਖਾ ਲਈਦਾ ਵਾ। ਠੀਕ ਆ। ਉਹ ਕੋਈ ਨਹੀਂ ਹੈਗੀ। ਮੇਰੀ ਨਨਾਣ ਦਾ ਵੀ ਪੋਜ਼ਿਟਿਵ ਹੀ ਆਇਆ, ਹੋਰ ਅਸੀਂ ਕਿੰਨੀਆਂ ਹੀ ਜਾਣੀਆਂ ਵਾ, ਸਾਰਿਆਂ ਦੇ ਪੋਜ਼ਿਟਿਵ ਹੀ ਆਏ ਨੇਗੇ। ਠੀਕ ਆ। ਹਾਂਜੀ, ਸਾਰਿਆਂ ਨੂੰ ਇੱਕ ਦਿਨ ਹੀ ਬੁਖਾਰ ਹੋਇਆ ਵਾ, ਤੇ ਬਾਕੀ ਉਹ ਠੀਕ ਠਾਕ ਆ। ਖੰਘ ਜ਼ੁਕਾਮ ਕੁਛ ਨਹੀਂ ਹੈਗਾ।
ਚਲੋ ਠੀਕ ਗਰਮ ਹੈ, ਪਾਣੀ ਪੀ ਜਾਂਦੇ ਆ। ਗਰਾਰੇ ਗਰੂਰੇ ਕਰੋ ਤੁਸੀਂ, ਠੀਕ। ਹਾਂਜੀ, ਗਰਾਰੇ ਗਰੂਰੇ ਕਰੀਨੇ, ਭਾਫ ਲਈ, ਠੀਕ ਆ। ਹਾਂਜੀ, ਕੋਈ ਦੱਸਿਓ ਵੀ ਇਹਦੇ ਜ਼ਰੂਰ ਤੋਂ ਵੀ ਜ਼ਰੂਰ ਕੀ ਲਈਏ। ਹਾਂਜੀ, ਠੀਕ ਆ, ਆਪਾਂ ਜ਼ਰੂਰ ਪੁੱਛਦੇ ਹਾਂ ਕੁਲਵਿੰਦਰ ਜੀ। ਬਹੁਤ ਬਸ ਹੌਸਲੇ 'ਚ ਰਹੋ ਜੀ ਸਾਰੇ। ਜੇ ਕਿਸੇ ਨੂੰ ਕਰੋਨਾ ਪੋਜ਼ੀਟਿਵ ਵੀ ਆ ਗਿਆ ਤੇ ਕਈ ਕਹਿੰਦੇ ਆ ਕਿ ਜਿਹੜੇ ਟੈਸਟ ਆ ਇਹ ਵੀ ਐਕੂਰੇਟ ਨਹੀਂ ਹੈਗੇ। ਕਿਸੇ ਨੇ ਪਹਿਲਾਂ ਇੱਕ ਥਾਂ ਕਰਾਇਆ, ਉਹਦਾ ਪੋਜ਼ੀਟਿਵ ਆਇਆ, ਦੂਜੇ ਥਾਂ ਕਰਾਇਆ, ਉਹਦਾ ਨੈਗੇਟਿਵ ਆਇਆ। ਇਹ ਵੀ ਇੱਕ ਵੱਡੀ ਕੋਈ ਗੱਲਬਾਤ ਗੜਬੜ ਚੱਲ ਰਹੀ ਆ ਕਿ ਉਹ ਇਸ ਤਰ੍ਹਾਂ ਆ ਰਹੇ ਹੈਗੇ ਆ। ਬਾਕੀ ਹੌਸਲਾ ਰੱਖੋ। ਆ ਬੁਖਾਰ ਤੇ ਵੈਸੇ ਵੀ ਚੜ੍ਹ ਜਾਂਦੇ ਹੁੰਦੇ ਆ। ਮੋਹਨ ਲਾਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਭੈਣ ਜੀ ਇੱਕ ਤੇ ਬੈਕ ਫੀਡ ਦੇ ਰਹਾਂਗਾ। ਹਾਂਜੀ। ਇੱਕ ਨਾ ਭੈਣ ਜੀ ਨੇ ਪਹਿਲਾਂ ਵਾਹਵਾ ਚਿਰ ਹੋ ਗਿਆ, ਕੋਈ ਮੇਰਾ 8-9 ਮਹੀਨੇ ਹੋ ਗਏ ਆ। ਤੇ ਉਦੋਂ ਦੱਸਿਆ ਸੀ ਇਹਨਾਂ ਨੇ ਵੀ ਲੱਤ ਠਰਦੀ ਹੋਵੇ ਤੇ ਆਹ ਚੀਜ਼ਾਂ ਬਣਾ ਕੇ ਤੇਲ ਲਾਓ। ਤੇ ਮੈਂ ਲਾਈਆਂ 2-3 ਵਾਰੀ ਲਾਇਆ ਤੇਲ, ਤੇ ਬਿਲਕੁਲ ਮੇਰੀ ਲੱਤ ਸਹੀ ਹੋ ਗਈ। ਮੈਂ ਪੈਸੇ ਵੀ ਬੜੇ ਲਾਏ ਦਵਾਈ ਦੇ। ਅੱਛਾ ਜੀ। ਤੇ ਡਾਕਟਰ ਬਸ ਦਵਾਈ ਗੋਲੀਆਂ ਦਿੰਦੇ ਲੈ ਕੇ ਵੀ ਆ ਦਰਦੀਆਂ ਖਾ ਲਓ, ਬਸ ਠੀਕ ਆ। ਰੋਲ ਤੇ ਉਹਦੇ ਦੱਸਿਆ ਸੀ ਇੱਕ ਜੁਆਇਨ ਦੱਸਿਆ ਸੀ, ਇੱਕ ਮੋਟੀ ਇਲਾਚੀ ਦੱਸੀ ਸੀ, ਇੱਕ ਬਦਾਮ ਦੱਸਿਆ ਸੀ। ਉਹਨੂੰ ਕੁੱਟ ਕੇ ਸਾੜ ਕੇ ਤੇ ਉੱਥੇ ਮਲਣਾ ਜਿੱਥੇ ਲੱਤ ਠਰਦੀ। ਇਹ ਭੈਣ ਜੀ ਆਪਣੇ ਜਗੀਰ ਕੌਰ ਹੈਗੇ ਨਾ, ਭੈਣ ਜੀ ਜਗੀਰ ਕੌਰ, ਉਹਨਾਂ ਦੱਸਿਆ ਸੀ। ਹਾਂਜੀ, ਥੋੜੇ ਮਹੀਨੇ ਹੋਏ, 8 ਮਹੀਨੇ ਨਹੀਂ, ਥੋੜੇ ਮਹੀਨੇ ਹੋਏ ਆ। ਥੋੜੇ ਮੈਨੂੰ ਯਾਦ ਨਹੀਂ ਕਰੇਗਾ। ਤੇ ਉਹਨਾਂ ਦੱਸਿਆ ਇਹ ਤੋਂ ਬਿਲਕੁਲ ਸਹੀ ਹੋ ਗਈ। ਤੇ ਦੂਸਰਾ ਮੈਂ ਹੁਣ ਪੁੱਛਣਾ ਹੈ, ਮੇਰੇ ਨਾ ਛਾਤੀ ਤੇ ਜਿੱਦਾਂ ਕੋਈ ਚੀਜ਼ ਖਾਣਾ ਵਾ ਤੇ ਏਦਾਂ ਲੱਗਦੀ ਵੀ ਚੀਜ਼ ਅੜ ਜਾਂਦੀ ਹੈ, ਤੇ ਜਲਨ ਬਹੁਤ ਹੁੰਦੀ ਨਾਲ ਖਾਣ ਲੱਗਿਆ। ਹਾਂਜੀ, ਚੀਜ਼ ਪ੍ਰੋਪਰ ਏਦਾਂ ਲੱਗਦਾ ਮੇਰੀ ਨਾ ਚੀਜ਼ ਥੱਲੇ ਨਹੀਂ ਗਈ, ਹੋ ਜਾਂਦੀ ਥੱਲੇ, ਪਰ ਏਦਾਂ ਲੱਗਦਾ ਵੀ ਥੱਲੇ ਗਈ ਨਹੀਂ ਚੀਜ਼। ਤੇ ਸਾੜ ਬਹੁਤ ਜ਼ਿਆਦਾ ਪੈਂਦਾ। ਜਿੰਨਾ ਜਦੋਂ ਕੈਪਸੂਲ ਖਾਣਾ ਵਾ ਠੀਕ ਹੁੰਦਾ, ਬਾਅਦ ਚ ਫੇਰ ਉਤਾਂ ਹੀ। ਠੀਕ ਹੈ ਜੀ, ਧੰਨਵਾਦ। ਥੈਂਕ ਯੂ ਜੀ, ਥੈਂਕ ਯੂ। ਜ਼ਰੂਰ ਦੱਸੋ ਜੀ। ਪਚਦਾ ਨਹੀਂ, ਇਸ ਤਰ੍ਹਾਂ ਲੱਗਦਾ ਪਚਦਾ ਨਹੀਂ। ਬਲਵਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੇਰੇ ਹਸਬੈਂਡ ਦੇ ਅੱਖ ਤੇ ਨਾ ਏਦਾਂ ਜਿੱਦਾਂ ਗੁੰਮੀ ਜਿਹੀ ਹੋਈ ਸੀਗੀ, ਨਾ ਉਹ ਫਿਸਦੀ ਆ ਵਾਲੀ ਤੇ ਨਾ ਵਾਸਤੇ, ਜਿੱਦਾਂ ਲਾਲ ਜਿਹੀ ਆ। ਤੇ ਜਿੱਦਾਂ ਅਸੀਂ ਉਹਨਾਂ ਦੇ ਜਿੱਦਾਂ ਕਈ ਕੁਛ ਕੀਤਾ ਬੰਨਿਆ ਵੀ ਆ, ਪਰ ਹਨਾ ਓਦਾਂ ਮਾੜਾ ਜਿਹਾ ਜ਼ਖਮ ਜਿਹਾ ਹੋ ਗਿਆ ਤਾਂ ਹਾਰਡ ਬਹੁਤ। ਠੀਕ ਆ। ਹਾਂਜੀ, ਜੇ ਕਿਸੇ ਭੈਣ ਭਰਾ ਨੂੰ ਪਤਾ ਹੋਵੇ ਤਾਂ ਦੱਸਿਓ ਵੀ ਅਸੀਂ ਉਹਦੇ ਕੀ ਕਰੀਏ। ਜ਼ਰੂਰ। ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਵੈਸੇ ਤਾਂ ਤੁਸੀਂ ਇੱਕ ਟਾਵਲ ਲੈ ਲਓ, ਗਰਮ ਪਾਣੀ ਦੇ ਵਿੱਚ ਕਰਕੇ ਨਾ ਉਹਨੂੰ ਥੋੜਾ ਗਰਮ ਉੱਤੇ ਲਾਓ ਉਹਦੇ, ਤੇ ਇਹੀ ਬਹੁਤਾ ਹੁੰਦਾ ਆ ਵੀ ਉਹ ਗੁੰਮੀਆਂ ਇੱਧਰ ਉੱਧਰ ਭੱਜ ਜਾਂਦੀਆਂ। ਤੇ ਤੁਸੀਂ ਇੱਦਾਂ ਹੀ ਹੋਲਡ 'ਤੇ ਰਹਿਣਾ। ਤੇ ਆਪਾਂ ਇੱਕ ਬ੍ਰੇਕ ਲੈ ਕੇ ਵਾਪਸ ਆਉਂਦੇ ਹਾਂ। 4082725200 ਸਟੂਡੀਓ ਦਾ ਫੋਨ ਨੰਬਰ ਆ। ਤੇ ਜਦੋਂ ਇਹ ਪ੍ਰੋਗਰਾਮ ਤੁਸੀਂ ਐਤਵਾਰ ਨੂੰ ਸੁਣੋਗੇ, ਇਹ ਰਿਪੀਟ ਹੋਣਾ ਆ। ਇਹਦੇ ਵਿੱਚ ਕਾਲ ਕੋਈ ਨਹੀਂ ਲਈ ਜਾਂਦੀ। ਆਉਂਦੇ ਆ ਇੱਕ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ। ਤੁਸੀਂ ਜੁੜੋ ਪੰਜਾਬੀ ਰੇਡੀਓ USA ਦੇ ਨਾਲ ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਹੋਮ ਰੈਮਡੀ ਦੀ ਗੱਲ ਕਰਦੇ ਹਾਂ, ਦੇਸੀ ਨੁਸਖਿਆਂ ਦੀ ਗੱਲ ਕਰਦੇ ਹਾਂ, ਜਿਸ ਦੇ ਵਿੱਚ ਕੋਈ ਡਾਕਟਰ ਨਹੀਂ ਹੁੰਦਾ। ਸਾਡੇ ਸਰੋਤੇ ਹੀ ਇੱਕ ਦੂਸਰੇ ਨੂੰ ਫੀਡਬੈਕ ਦਿੰਦੇ ਆ, ਕੋਈ ਜਾਣਕਾਰੀ ਦਿੰਦੇ ਆ, ਜਿਹੜੀਆਂ ਚੀਜ਼ਾਂ ਕਿਹੜੀ ਬਿਮਾਰੀ ਤੋਂ ਵਰਤੀਆਂ ਸੀਗੀਆਂ, ਉਹਨਾਂ ਦੇ ਨਾਲ ਆਰਾਮ ਵੀ ਆਉਂਦਾ ਆ। ਜੇ ਤੁਹਾਡੇ ਕੋਲ ਵੀ ਕੋਈ ਹੋਮ ਰੈਮਡੀ ਹੁੰਦੀ ਆ ਤਾਂ ਪਲੀਜ਼ ਸ਼ੇਅਰ ਜ਼ਰੂਰ ਕਰ ਲਿਆ ਕਰੋ। 408272 ਸਟੂਡੀਓ ਦਾ ਫੋਨ ਨੰਬਰ ਆ। ਇੱਕ ਵਾਰੀ ਫਿਰ ਦੱਸੀਏ, ਕੋਈ ਡਾਕਟਰ ਨਹੀਂ ਹੈਗਾ ਸਾਡੇ ਕੋਲ, ਸਿਰਫ ਤੇ ਸਿਰਫ ਸਾਡੇ ਸਰੋਤੇ ਹੀ ਆ। ਚਲਾਂਗੇ ਆਪਣੇ ਅਗਲੇ ਕਾਲਰਸ ਵੱਲ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਮਨਜੀਤ ਸਿੰਘ ਚੌਹਾਨ ਵਰਜੀਨੀਆ, ਪਰਮਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗਟ ਓਹਾਇਓ, ਤੇਜਿੰਦਰ ਸਿੰਘ ਗਿੱਲ ਬੇਕਰਸਫੀਲਡ, ਸੰਤ ਸਿੰਘ ਟਰਲਿਕ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ ਟਰਲਿਕ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਜੂਬਾ ਸਿਟੀ, ਗੁਰਮੀਤ ਸਿੰਘ ਚੱਲੀ ਐਸਕਲੋਨ, ਬੇਅੰਤ ਕੌਰ ਗੁਰਪ੍ਰੀਤ ਸਿੰਘ ਢਿੱਲੋਂ ਬਰਕਲੇ, ਸਤਵੰਤ ਕੌਰ ਸੇਖੋਂ ਜੂਨੀਅਰ ਸਿਟੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ। ਤੁਹਾਡੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਰਹੋ। ਚੱਲਾਂਗੇ ਅਸੀਂ ਤੁਹਾਡੀਆਂ ਕਾਲਸ ਵੱਲ। ਕਾਲ ਕਰ ਸਕਦੇ ਹੋ 4082725200 ਸਟੂਡੀਓ ਦਾ ਫੋਨ ਨੰਬਰ ਆ। ਇਸ 'ਤੇ ਡਾਇਲ ਕਰਕੇ ਕਾਲ ਕਰ ਸਕਦੇ ਹਾਂ। ਸਾਡੇ ਨਾਲ ਜੁੜੇ ਨੇ ਹਰਪਾਲ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਇੱਕ ਤਾਂ ਸਾਨੂੰ ਪਹਿਲਾਂ ਬਹੁਤ ਵਧਾਈਆਂ 10ਵੀਂ ਵਰ੍ਹੇ ਗੰਢ ਰਹੀਆਂ। ਧੰਨਵਾਦ ਜੀ। ਤੇ ਬਾਕੀ ਭੈਣ ਜੀ ਮੇਰੇ ਨਾ ਅਲਸਰ ਬਹੁਤ ਵਧੀ ਹੋਈ ਆ। ਅਲਸਰ ਹੈ, ਠੀਕ ਆ। ਤੇ ਪੇਟ ਮੇਰਾ ਇੰਨਾ ਦੁਖਦਾ ਜਿੱਦਾਂ ਫੋੜਾ ਦੁਖਦਾ, ਵਿੱਚੋਂ ਬਾਹਰੋਂ ਸਾਰੇ ਪਿੱਛੋਂ ਬੈਕ ਵੀ ਮੇਰੀ ਦਿਨ ਦਰਦ ਕਰਦੀ ਹੈ। ਠੀਕ ਆ ਜੀ, ਠੀਕ ਹੈ। ਹਾਂਜੀ, ਜ਼ਰੂਰ ਸੁਣਦੇ ਰਹੋ। ਅਲਸਰ ਜਿਨ੍ਹਾਂ ਨੇ ਪਹਿਲਾਂ ਦੱਸੇ ਸੀ ਉਹਨਾਂ ਨੂੰ ਵੀ ਰਿਕੁਐਸਟ ਕਰਦੇ ਹਾਂ
ਜੇ ਹੋਰ ਵੀ ਕਿਸੇ ਨੂੰ ਪਤਾ ਨਵੇਂ ਇਲਾਜਾਂ ਦਾ ਤੇ ਤੁਸੀਂ ਵੀ ਸ਼ੇਅਰ ਕਰ ਸਕਦੇ ਆ। ਰਣਜੀਤ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਬਹੁਤ ਵਧੀਆ ਚੱਲਦਾ ਹੁੰਦਾ ਹੈ। ਧੰਨਵਾਦ। ਹਾਂਜੀ, ਮੇਰੇ ਪੁੱਛਣਾ ਆ 5-6 ਤੋਂ ਪ੍ਰੋਬਲਮ ਚੱਲ ਰਹੀ ਹੂੰ। ਪਹਿਲਾਂ ਤਾਂ ਜਿੱਦਾਂ ਇਨਫੈਕਸ਼ਨ ਦੱਸੀ ਸੀ, ਉਹਦੀਆਂ ਐਂਟੀਬਾਇਓਟਿਕਸ ਡਾਕਟਰ ਨੇ ਦਿੱਤੀਆਂ, ਠੀਕ ਹੋ ਖਾ ਲਈਆਂ, ਤੇ ਉਸ ਤੋਂ ਬਾਅਦ ਵਿੱਚ ਜਿੱਦਾਂ ਮੈਨੂੰ ਗੈਸ ਬਣਦੀ ਆ, ਪੇਟ ਫੁੱਲ ਜਿਹਾ ਜਾਂਦਾ ਆ, ਉੱਪਰ ਨੂੰ ਢਗਾਰ ਜਿਹੇ ਆਉਂਦੇ ਆ ਹਨਾ, ਪਰ ਠੀਕ ਨਹੀਂ ਹੋਇਆ। ਮੈਂ ਉਹਦੇ ਇਲਾਜ ਲੂਜ ਕਰੀ ਗਈ। ਹੁਣ ਜਿੱਦਾਂ ਅਲਟਰਾਸਾਊਂਡ ਕਰਾਇਆ ਤੇ ਉਹਦੇ ਵਿੱਚ ਉਹਨੇ ਫੈਟੀ ਲੀਵਰ ਦੱਸਿਆ ਆ। ਫੈਟੀ ਲੀਵਰ ਹੈ, ਠੀਕ। ਹਾਂਜੀ, ਫੈਟੀ ਲੀਵਰ ਦੇ ਬਾਰੇ ਜੇ ਭਾਈ ਨੂੰ ਜੱਜ ਹੋ ਸਕਦਾ ਅੱਜ ਤਾਂ ਫਿਰ ਵੀਰਵਾਰ ਨੂੰ ਜੀ ਭਾਜੀ ਨੂੰ ਜ਼ਰੂਰ ਸੁਣਦੇ ਰਹੋ ਜੀ। ਹਾਂਜੀ ਹਾਂਜੀ, ਠੀਕ ਹੈ, ਥੈਂਕ ਯੂ ਜੀ, ਥੈਂਕ ਯੂ ਜੀ। ਹਾਂਜੀ, ਫੈਟੀ ਲੀਵਰ ਲਈ ਬਹੁਤ ਸਾਰੇ ਇਲਾਜ ਆ, ਬਹੁਤ ਸਾਰੇ ਦੱਸੇ ਗਏ ਹੈਗੇ ਆ। ਹਲਦੀ ਬਹੁਤ ਵਧੀਆ ਆ, ਪਪਾਇਆ ਬਹੁਤ ਵਧੀਆ ਆ, ਹੋਰ ਵੀ ਬਹੁਤ ਸਾਰੇ ਇਲਾਜ ਆ। ਆਪਾਂ ਪੁੱਛਦੇ ਹਾਂ ਜੇ ਕਿਸੇ ਨੂੰ ਯਾਦ ਹੈ ਤਾਂ ਜ਼ਰੂਰ ਦੱਸਿਓ। ਗੁਰਮੇਜ ਕੌਰ। ਹਾਂਜੀ ਬਲਵਿੰਦਰ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਵਧਾਈ ਨਾਲੇ ਤੁਹਾਨੂੰ ਜੀ। ਥੈਂਕ ਯੂ। ਹਾਂਜੀ, ਮੈਂ ਅਗਲੀ ਇਹ ਦੱਸਦੀ ਹਾਂ, ਇੱਕ ਭੈਣ ਜੀ ਨੇ ਨਾ ਹੁਣ ਦੱਸਿਆ ਸੀਗਾ ਵੀ ਗੁੱਡੀ ਦਾ ਸਿਰ ਬਹੁਤ ਦੁਖਦਾ ਆ, ਤੇ ਉਹਨਾਂ ਨੂੰ ਉਹ ਸੁਣਦੇ ਹੀ ਹੋਣਗੇ ਸ਼ਾਇਦ। ਹਾਂਜੀ 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 ਹਾਂਜੀ, ਤੇ ਇੱਕ ਜੁੱਟ ਲੈ ਲੈਣਾ ਆ, ਤੇ ਉਹਦੇ ਵਿੱਚੋਂ ਏਦਾਂ ਚਾਕਲੀ ਕੱਢਣੀ ਆ ਤੇ ਇਸਬਗੋਲ ਲੈ ਲੈਣੀ ਆ, ਠੀਕ ਆ, ਤੇ ਉਹਦੇ ਨਾਲ ਇਸਬਗੋਲ ਦੇ ਨਾਲ ਉਹ ਭਰ ਕੇ ਤੇ ਫਿਰ ਉੱਤੇ ਚਾਕਲੀ ਉਹੋ ਜਿਹੀ ਲਾ ਦੇਣੀ ਆ, ਤੇ ਆਪਾਂ ਜਿੱਦਾਂ ਆਟਾ ਰੋਟੀ ਵਾਲਾ ਗੁੰਨਦੇ ਉਦੋਂ ਮੋਟਾ ਗੁੰਨਣਾ ਆ, ਠੀਕ ਆ, ਤੇ ਉਹ ਸਾਰਾ ਮੋਟੇ ਮੋਟੇ ਆਟੇ ਦੇ ਨਾਲ ਲਵੇਟ ਕੇ ਤੇ ਚਾਹੇ ਉਹ ਘੇ ਦੇ ਵਿੱਚ ਰਿੰਨ ਲੈਣ ਤੇ ਚਾਹੇ ਦੁੱਧ 'ਚ ਰਿੰਨ ਲੈਣਾ, ਠੀਕ ਆ, ਤੇ ਉਸ ਤੋਂ ਬਾਅਦ ਉਹਨੂੰ ਸਾਰਾ ਗ੍ਰੈਂਡ ਕਰ ਲੈਣ। ਗ੍ਰੈਂਡ ਕਰਕੇ ਤੇ ਵਿੱਚ ਉਹ ਚਾਹੇ ਚਾਰੇ ਮਗਜ ਬਦਾਮ ਸਭ ਕੁਝ ਪਾ ਕੇ ਤੇ ਉਹਨੂੰ ਐਨ ਚੰਗੀ ਤਰ੍ਹਾਂ ਬਣਾ ਲੈਣ। ਇੱਥੇ ਤਾਂ ਹੁਣ ਹੈ ਨਹੀਂ ਕੁੰਡੇ ਘੋਟਣੀ, ਉਹ ਮੋਟੇ ਜਿਹੜੇ ਹੁੰਦੇ ਆ ਚੱਠੂ, ਤੇ ਇੱਥੇ ਗ੍ਰੈਂਡ ਹੀ ਕਰਨਾ ਪੈਣਾ ਮਸ਼ੀਨ। ਨਹੀਂ ਹੈਗੇ ਚੱਠੂ ਜੇ ਕੋਈ ਕਰ ਸਕਦਾ ਹੋਇਆ ਤੇ। ਹਾਂਜੀ ਹਾਂਜੀ, ਤੇ ਉਹ ਨਾ ਬਣਾ ਲੈਣ, ਉਹ ਹੀ ਆਟਾ ਵਿੱਚ ਪਾ ਲੈਣ ਜਿੱਦਾਂ ਉਹ ਰਿੱਝਾ ਆ ਹੋਣਾ, ਜਿਹੜਾ ਪੱਕਾ ਆ ਹੋਣਾ, ਤੇ ਉਹ ਸਾਰੀਆਂ ਚੀਜ਼ਾਂ ਪਾ ਕੇ ਗ੍ਰੈਂਡ ਕਰਕੇ ਤੇ ਵਿੱਚ ਘੇ ਪਾ ਕੇ ਤਾਂ ਉਹਨੂੰ ਬਣਾ ਲੈਣ। ਤੇ ਰਾਤ ਨੂੰ ਪਰ ਜਦੋਂ ਉਹਨੇ ਖਾਣਾ ਆ ਨਾ, ਤੇ ਖਾ ਕੇ ਇੱਕ ਦੁੱਧ ਦਾ ਗਲਾਸ ਲੈ ਕੇ ਤੇ ਸੌਣ ਲੱਗੇ ਖਾਣ, ਤੇ ਕਿਸੇ ਦੇ ਨਾਲ ਬੋਲਣਾ ਨਹੀਂਗਾ, ਤਾਂ ਉਹਨਾਂ ਦਾ ਨਾ ਸਿਰ ਹਟ ਜਾ। ਠੀਕ ਹੈ। ਹਾਂਜੀ, ਓਕੇ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ। ਨਾਲ ਦੀ ਨਾਲ ਇਹਦੀ ਕਮਜ਼ੋਰੀ ਵੀ ਨਿਕਲਦੀ ਹੈਗੀ ਆ, ਕਿੰਨੀ ਤੁਹਾਨੂੰ ਤਾਕਤ ਮਿਲਦੀ ਆ। ਇਸ ਦੇ ਨਾਲ ਹੀ ਦੱਸਦਾ ਕਿ ਸਾਡੇ ਕੋਲ ਸਾਡੇ ਕਾਲਰਸ ਦੇ ਨੰਬਰ ਨਹੀਂ ਹੁੰਦੇ, ਜਿਹੜੇ ਤੁਸੀਂ ਕਾਲ ਕਰਦੇ ਨਾ, ਤੁਹਾਡੇ ਨੰਬਰ ਨਹੀਂ ਹੁੰਦੇ ਕਿਉਂਕਿ ਕਾਲਸ ਬਹੁਤ ਹੁੰਦੀਆਂ, ਨੰਬਰ ਲਿਖਣੇ ਬੜੇ ਮੁਸ਼ਕਿਲ ਆ। ਬਲਵੀਰ ਸਤਿ ਸ਼੍ਰੀ ਅਕਾਲ। ਬਲਵੀਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ। ਬਲਵਿੰਦਰ ਕਿੱਦਾਂ? ਠੀਕ ਹੈ ਜੀ। ਹਾਂਜੀ ਠੀਕ ਆ, ਰਾਜੀ ਖੁਸ਼ੀ ਸਾਹਿਬ? ਹਾਂਜੀ ਹਾਂਜੀ ਸਭ ਠੀਕ। ਮੈਂ ਪੁੱਛਣਾ ਸੀ ਬਲਵਿੰਦਰ, ਮੇਰਾ ਕੰਨ ਆ ਨਾ, ਇੱਕ ਜਦੋਂ ਮੈਂ ਦਵਾਈ ਪਾਉਣੀ ਆ ਤੇ ਉਬਲਦਾ, ਤਾਂ ਉਹਦਾ ਦੁਖਦਾ ਹੈ ਨਹੀਂ, ਤੇ ਮਗਰੋਂ ਨਹੀਂ ਏਦਾਂ ਹੋ ਜਾਂਦਾ ਜਿੱਦਾਂ ਬਲਾਕ ਲੱਗ ਗਿਆ ਹੁੰਦਾ। ਅੱਛਾ ਠੀਕ ਆ, ਬੰਦ ਹੋ ਜਾਂਦਾ। ਅੱਗੇ ਮੈਂ ਦੱਸਿਆ ਸੀ ਤੁਸੀਂ ਕੋਈ ਸੌਂਟ ਵੀ ਮੈਂ ਖਾਧੀ ਬਣਾ ਬਣਾ ਕੇ ਘੇ ਚ ਝੋਲਾ ਬਣਾ ਕੇ ਸ਼ੱਕਰ ਪਾ ਕੇ, ਤੇ ਫਿਰ ਮੈਂ ਆਪਣਾ ਲਸਣ ਦੇਸੀ ਤੇਲ ਵਿੱਚ ਪਾ ਕੇ ਰਿੰਨ ਕੇ ਤੇ ਉਹ ਵੀ ਮੈਂ ਪਾਉਂਦੀ ਰਹੀ ਆ। ਇਹ ਹਟਦਾ ਨਹੀਂ ਮੇਰਾ ਕੰਨ। ਠੀਕ ਆ। ਜਦੋਂ ਮੈਂ ਕੋਈ ਦਵਾ ਪਾਉਣੀ ਆ ਤਾਂ ਉਬਲਦਾ, ਉਹਦਾ ਦੁਖਦਾ ਹੈ ਨਹੀਂ। ਠੀਕ ਆ ਜੀ। ਤੇ ਫਿਰ ਏਦਾਂ ਉਹਦਾ ਭਾਰਾ ਭਾਰਾ ਹੁੰਦਾ। ਜੇ ਕਿਸੇ ਨੂੰ ਇਸ ਗੱਲ ਦਾ ਪਤਾ ਹੋਵੇ ਤਾਂ ਜ਼ਰੂਰ ਦੱਸਿਓ। ਠੀਕ ਆ, ਏਦਾਂ ਸੀ। ਓਕੇ, ਚੰਗਾ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ। ਕੰਨ ਬਾਰੇ ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ। ਜਸਵਿੰਦਰ ਕੌਰ ਸਤਿ ਸ਼੍ਰੀ ਅਕਾਲ। ਬੱਚਾ ਹੈ 2 ਮਹੀਨੇ ਦਾ, ਨੱਕ ਬਹੁਤ ਮਲਦਾ ਹੈ, ਜੇ ਕਿਸੇ ਨੂੰ ਪਤਾ ਹੋਵੇ ਖਾਤੇ ਮਾਰਿਆ ਤਾਂ ਸਾਨੂੰ ਖਾਜ ਹੁੰਦੀ ਉਹਦੇ। ਹਾਂ ਪੁੱਛਦੇ ਹਾਂ ਜੀ, ਆਪਾਂ ਤੇਲ ਤੂੰ ਲਾਉਂਦੇ ਰਹੇ ਉਹਦਾ ਆਪਾਂ ਪੁੱਛਦੇ ਹਾਂ। ਹਾਂਜੀ ਥੈਂਕ ਯੂ ਜੀ, ਥੈਂਕ ਯੂ। ਸਰਿੰਦਰ ਕੌਰ। ਹਾਂਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਇੱਥੇ ਇੱਕ ਬੀਬੀ ਨੇ ਦੱਸਿਆ ਸੀ ਰੇਡੀਓ ਤੇ ਦੱਸਿਆ ਸੀ ਵੀ ਮੇਰੀ ਬੈਕ ਦੁਖਦੀ ਸੀ, ਮੈਂ ਤਾਂ ਮੁੱਦੀ ਹੋ ਗਈ ਸੀ, ਮੈਂ ਤਾਂ ਸਿੱਧੀ ਨਹੀਂ ਹੁੰਦਾ। ਤਾਂ ਉਹ ਬੀਬੀ ਇੱਥੇ ਕਿਤੇ ਮੈਨੂੰ ਦੱਸ ਦੇ, ਜਾਂ ਹੋਰ ਕਿਸੇ ਨੂੰ ਪਤਾ ਤਾਂ ਕੀ ਉਹਨ ਕੀਤਾ, ਕਾਹਦੇ ਨਾਲ ਹੋਈ ਆ। ਮੇਰਾ ਵੀ ਇਹੀ ਹਾਲ ਬਣਿਆ ਆ। ਠੀਕ ਹੈ। ਤਾਂ ਕੱਟਿਓ ਨਾ ਭੈਣ ਜੀ। ਇੱਕ ਮੈਂ ਖੜਦੀ ਆ ਤਾਂ ਖੜਨਾ ਪੈ ਹੀ ਜਾਂਦਾ, ਸਿੰਕ ਦੇ ਭਾਂਡੇ ਧੋਣੇ ਜਾਂ ਕੁਛ ਕਰਨਾ, ਤਾਂ ਮੇਰੀ ਖੜੀ ਦੇ ਪੈਰ ਸੁੱਜ ਜਾਂਦੇ ਆ। ਠੀਕ। ਪੈਰ ਸੁੱਜ ਜਾਂਦੇ। ਹੋਰ ਇਹ ਬੈਗ ਦਾ ਬਾਰੇ ਦੱਸਿਓ। ਮੇਰੇ ਕੱਲੀ ਢੂਈ ਨੇ, ਮੇਰਾ ਢਿੱਡ ਵੀ ਇਕੱਠਾ ਹੋਇਆ ਪਿਆ ਆ। ਠੀਕ ਆ। ਤਾਂ ਇੱਕ ਮੇਰਾ ਬਾਥਰੂਮ ਨਹੀਂ ਕੰਟਰੋਲ ਹੁੰਦਾ ਹੈਗਾ। ਠੀਕ ਠੀਕ ਆ, ਆਪਾਂ ਜ਼ਰੂਰ ਪੁੱਛਦੇ ਹਾਂ। ਹਾਂਜੀ ਹਾਂਜੀ ਠੀਕ ਹੈ। ਉਹ ਮੈਂ ਖਾਧੀ ਸੀਗੀ। ਦੂਸਰਾ ਤੁਸੀਂ ਦੱਸਿਆ ਸੀਗਾ ਆਪਣੀ ਤੇਜ਼ਾਬ ਬਾਰੇ, ਤਾਂ ਉਹ ਮੈਨੂੰ ਠੀਕ ਆ। ਉਦਾਂ ਮੈਂ ਇੱਕ ਦਿਨ ਹਜੇ ਖਾਧੀ, ਮੈਂ ਖਾ ਕੇ ਦੇਖੂੰਗੀ। ਜਵੈਣ ਬਣਾਈ ਬੀਬੀ ਨੇ ਦੱਸੀ ਸੀ ਗੁਰਦੀਪ ਨੇ। ਠੀਕ ਹੈ। ਨਹੀਂ ਕੱਟ ਦਿੱਤਾ ਉਹਨਾਂ ਨੇ। ਹੈਲੋ ਹਾਂਜੀ ਹਾਂਜੀ, ਤੁਸੀਂ ਜਲਦੀ ਜਲਦੀ ਬੋਲੋ, ਸਾਰੀਆਂ ਲਾਈਨਾਂ ਵੀ ਜੀ ਆ। ਹਾਂਜੀ ਉਹ ਮੈਂ ਖਾਧੀ ਆ, ਉਹ ਨਾ ਦੇਖ ਲੂੰਗੀ ਤੇਜ਼ਾਬ ਦਾ। ਤਾਂ ਆਪ ਮੈਨੂੰ ਜ਼ਰੂਰ ਇਲਾਜ ਦੱਸਿਓ ਭੈਣ ਜੀ। ਜ਼ਰੂਰ ਜੀ, ਜ਼ਰੂਰ 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 ਸੁਣਦੇ ਜ਼ਰੂਰ ਰਹੋ ਸਰਿੰਦਰ ਜੀ।
ਜਦੋਂ ਤੁਹਾਨੂੰ ਪਤਾ ਹੁੰਦਾ ਕਿਸੇ ਨੇ ਕੋਈ ਇਲਾਜ ਦੱਸਿਆ ਨਾ, ਉਹਨੂੰ ਦੁਬਾਰਾ ਸੁਣਿਆ ਕਰੋ, ਉਹਦਾ ਰਿਪੀਟ ਸੁਣਿਆ ਕਰੋ ਪਲੀਜ਼। ਹੋ ਸਕਦਾ ਕਿਸੇ ਦੀ ਲਾਈਨ ਮਿਲੇ ਹੀ ਨਾ, ਕੋਈ ਕੋਸ਼ਿਸ਼ ਜ਼ਰੂਰ ਕਰਦਾ ਹੋਊਗਾ। ਧਰਮ ਸਿੰਘ ਜੀ ਸਤਿ ਸ਼੍ਰੀ ਅਕਾਲ। ਆਪਣਾ ਕਹਿੰਦਾ ਜਿਹੜੀ ਦਾਗ ਸੀ ਹੁਣ ਦਾਗ ਵੱਧ ਗਏ ਆ, ਹਾਂਜੀ, ਤੇ ਕੁਝ ਕਾਲੇ ਦਾਗ ਕੁਝ ਚਿੱਟੇ ਦਾਗ ਆ, ਤੇ ਅੱਗੇ ਇਹਨੂੰ ਲਾਉਣਾ ਉਹਦੇ ਬਾਅਦ ਵੇਖੋ ਲਾਉਣਾ ਤੇ ਪਿਆ ਮੈਨੂੰ ਕਹਿ ਜਾਵੇ ਕਿਸ ਤਰ੍ਹਾਂ ਸਹੀ ਦਾਗ ਪਏ ਆ ਨਾ, ਦਾਗ ਚਿੱਟੇ ਦਾਗ ਆ ਕੁਝ ਲੱਤਾਂ ਦੇ। ਠੀਕ ਹੈ ਠੀਕ ਹੈ, ਸੁਣਦੇ ਰਹੋ ਕਿ ਦਾਗ ਪਏ ਹੋਏ ਇਹਨਾਂ ਦੇ ਬੋਡੀ ਤੋਂ ਕਿਵੇਂ ਹਟਣ। ਬਲਜੀਤ ਕੌਰ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਭੈਣ ਜੀ ਆਪਣੇ ਹੁਣ ਮੋਹਨ ਭਾਜੀ ਨੇ ਪੁੱਛਿਆ ਤਾਂ ਨਾ ਵੀ ਉਹ ਖਾਣਾ ਖਾਣੇ ਜਦੋਂ ਉਹਨਾਂ ਨੂੰ ਉਹ ਹੁੰਦਾ ਹੈ ਨਾ, ਹਾਂਜੀ ਹਾਂਜੀ, ਉਹਦੇ ਬਾਰੇ ਮੈਂ ਦੱਸਣਾ ਤਾਂ ਮੈਨੂੰ ਵੀ ਇੱਕ ਵਾਰ ਇੱਕ ਨੇ ਹੋਵੇ, ਤੁਹਾਨੂੰ ਪਤਾ ਜਦ ਮੈਂ ਕਾਲ ਵੀ ਤੁਹਾਨੂੰ ਕਰੀ ਤੀ, ਮੈਨੂੰ ਵੀ ਏਦਾਂ ਜਦੋਂ ਮੈਂ ਖਾਣਾ ਖਾਂਦੀ ਤੀ ਮੈਨੂੰ ਐਂ ਲੱਗਦਾ ਮੇਰੀ ਜਿਹੜੀ ਪੈ ਖਾਣੇ ਵਾਲੀ ਜਿਹਦੇ ਸਟੱਕ ਹੁੰਦਾ ਵੀ ਜਾਲਣ ਜੀ ਹੁੰਦੀ ਵੇ, ਕਾਫੀ ਟਾਈਮ ਬਾਅਦ ਵੀ ਜਿੱਦਾਂ ਹੇਠਾਂ ਜਾਂਦਾ। ਮੈਂ ਨਾ ਇੱਥੇ ਆਪਣਾ ਰੇਡੀਓ ਤੇ ਸੁਣਿਆ ਤਾਂ ਵੀ ਜਿੱਦਾਂ ਆਪਣਾ ਪਾਣੀ ਦਾ ਇੱਕ ਗਲਾਸ ਲੈ ਕੇ ਨਾ ਐਪਲ ਵਿਨੀਗਰ ਜਿਹੜਾ, ਇਹ 2 ਚਮਚੇ ਪਾ ਕੇ ਮੈਂ ਇਹ ਪੀਂਦੀ ਰਹੀ, ਦੇਖ ਲਓ ਇਹਦੇ ਨਾਲ ਬਿਲਕੁਲ ਮੈਂ ਠੀਕ ਹੋ ਗਈ। ਠੀਕ ਹੈ। ਹਾਂ ਵੀ ਭਾਜੀ ਜੇ ਸੁਣਦੇ ਹੋ ਮੈਂ ਤਾਂ ਇਹ ਕੰਮ ਕਰਕੇ ਦੇਖਿਆ, ਸਭ ਨਾਲ ਮੈਂ ਕਿੰਨੀਆਂ ਦਵਾਈਆਂ ਵੀ ਖਾ ਲਈ, ਸਭ ਕੁਝ ਕਰ ਲਿਆ ਤਾਂ, ਪਰ ਕਿਸੇ ਚੀਜ਼ ਨਾਲ ਮੈਨੂੰ ਹੋ ਜਾਂਦਾ, ਉਹਦੇ ਨਾਲ ਮੈਂ ਸਾਰਾ ਠੀਕ ਹੋ ਗਈ। ਠੀਕ ਹੈ ਜੀ, ਓਕੇ, ਥੈਂਕ ਯੂ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ। ਦੇਖੋ ਮਾਮੂਲੀ ਜਿਹੀ ਚੀਜ਼ ਆ, ਉਹਦੇ ਨਾਲ ਬਹੁਤ ਜਿਹੜੀਆਂ ਬਿਮਾਰੀਆਂ ਨਾ ਅੰਦਰਲੀਆਂ ਠੀਕ ਹੁੰਦੀਆਂ ਆ। ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ, ਉਹ ਸਿਰਕੇ ਦੇ ਨਾਲ ਹੀ ਠੀਕ ਹੋ ਜਾਂਦੀਆਂ ਆ। ਪਾਣੀ ਦਾ 1 ਗਲਾਸ ਲੈਣਾ, 1 ਚਮਚਾ ਪਾਉਣਾ ਆ, ਪਰ ਕੰਟੀਨਿਊ ਤੁਹਾਨੂੰ ਕਰਨਾ ਪਊਗਾ। ਦਲਵੀਰ ਸਿੰਘ ਜੀ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਜੀ ਫਲਵੈਰੀ ਬਾਰੇ ਪੁੱਛਣਾ ਸੀਗਾ। ਇੱਕ ਭਾਜੀ ਨੇ ਦੱਸਿਆ ਸੀਗਾ 2 ਹੋ ਗਏ ਜੀ, ਗ੍ਰੇਪ ਸੀਡ ਦੇ ਤੇਲ ਦੇ ਵਿੱਚ ਤੇ ਬਦਾਮਾਂ ਦੇ ਸਿਲਕੇ, ਉਹ ਸਿਲਕੇ ਜੀ ਹਾਰਡ ਵਾਲੇ ਜਿਹੜੇ ਇੰਡੀਆ ਨਹੀਂ ਆਪਾਂ ਗਿਰੀਆਂ ਮਿਲਦੀਆਂ, ਇੰਡੀਆ ਗਿਰੀਆਂ ਦੇ ਉੱਪਰ ਹੁੰਦੇ ਨਹੀਂ ਹਾਰਡ ਜਿਹੇ। ਹਾਂ ਸਿਲਕੇ ਜੀ, ਹਾਂਜੀ ਹਾਂ, ਉਹ ਪਤਲੇ ਨਹੀਂ ਮੋਟੇ ਵਾਲੇ। ਮੋਟੇ ਵਾਲੇ, ਅੱਛਾ ਬਦਾਮ। ਹਾਂਜੀ ਹਾਂਜੀ ਬਦਾਮ। ਇਹ ਕੱਢਣੇ ਕਿਵੇਂ ਕੱਢੇ ਹੋਣੇ ਚਾਹੀਦੇ? ਆਪਾਂ ਤੁਹਾਨੂੰ ਯਾਦ ਹੋਣਾ ਜਦੋਂ ਉੱਥੇ ਸੀਗੇ ਤੁਸੀਂ, ਉਹ ਥੋੜੀ ਨਾ ਤੋੜ ਕੇ ਕੱਢਦੇ ਸੀ। ਕਿਹਦੇ ਨਾਲ? ਥੋੜੀ ਨਾ ਤੋੜਦੇ ਸੀ, ਕਿਸੇ ਚੀਜ਼ ਨਾਲ ਤੋੜਦੇ ਸੀ, ਇੱਟ ਨਾਲ ਤੋੜਦੇ ਹੋਵੋਗੇ। ਇੰਨਾ ਹਾਰਡ ਹੁੰਦਾ ਸੀਗਾ ਉਹ, ਸਖਤ ਹੁੰਦਾ ਸੀ। ਅੱਛਾ ਜੀ, ਉਹ ਛਿਲਕੇ ਆ ਕੋਈ? ਉਹ ਛਿਲਕੇ, ਉਹ ਕੋਈ ਛਿਲਕੇ ਨਹੀਂ, ਉਹਦੇ ਵਿੱਚ ਹੀ ਬਦਾਮ ਹੁੰਦਾ ਹੈ, ਹਾਰਡ ਸ਼ੈਲ ਹੁੰਦੀ ਹੈ ਉਹਦੀ। ਅੱਛਾ ਜੀ, ਠੀਕ ਆ ਜੀ। ਠੀਕ ਹੈ। ਹਾਂ, ਕਿੰਨੇ ਕੁ ਚਾਹੀਦੇ ਨੇ? ਕਿੰਨੇ ਕੁ ਗ੍ਰੇਪ ਸੀਡ, ਕਿੰਨੀ? ਉਹ ਤਾਂ ਤੁਸੀਂ ਕਿੰਨੀ ਕੁ ਲਾ ਲੈਣੀ ਆ, 2 ਪਾ ਲਿਆ ਵਿੱਚ। ਅੱਛਾ ਜੀ, ਠੀਕ ਆ ਜੀ। ਠੀਕ ਹੈ, ਓਕੇ, ਥੈਂਕ ਯੂ ਜੀ, ਥੈਂਕ ਯੂ। ਬਲਵਿੰਦਰ ਸਿੰਘ ਜੀ। ਹਾਂਜੀ ਭੈਣ ਜੀ, ਇੱਕ ਸਵਾਲ ਰਹਿ ਗਿਆ ਸੀ, ਮਾਫ ਕਰਨਾ। ਤੇ ਗੜ ਮੇਰੀ ਮਤਲਬ ਕਿ ਵਾਈਫ ਨੂੰ ਨਿਕਲਦੇ ਨੇ 3 ਕੁ ਮਹੀਨੇ ਹੋ ਗਏ, ਕਦੇ ਢਿੱਡ ਦੇ ਤੇ ਕਦੇ ਬੈਕ ਸਾਈਡ ਤੇ। ਉਹ ਮਤਲਬ ਕਿ ਛੋਟੀਆਂ ਫਿੰਸੀਆਂ ਟਾਈਪ ਨੇ। ਪਹਿਲਾਂ ਐਂਟੀਬਾਇਓਟਿਕ ਵੀ ਖਾਧੇ ਪਰ ਉਹਦੇ ਨਾਲ ਆਰਾਮ ਨਹੀਂ ਆਇਆ। ਜੇ ਕੋਈ ਪਤਾ ਹੋ ਤਾਂ ਭੈਣ ਜੀ ਦੱਸਿਆ ਜੀ। ਹੈ ਨਾ ਥੋੜੇ ਜਿਹੇ ਕਹਿੰਦੇ ਤੁਸੀਂ ਗੜੇ ਮੋਟੇ ਗੁੰਮ ਜਾਏ, ਛੋਟੇ ਉੱਤੋਂ ਤਾਂ ਮੋਟੇ ਨਹੀਂ ਲੱਗਦੇ ਜਾਂ ਠੀਕ ਹੈ, ਵਿੱਚੋਂ ਹੋ ਜਾਂਦੇ। ਹਾਂਜੀ ਹਾਂਜੀ ਹਾਂਜੀ, ਠੀਕ ਹੈ। ਇਹ ਦੱਸਿਓ, ਪਤਾ ਕਰਕੇ ਜ਼ਰੂਰ ਜੀ। ਜ਼ਰੂਰ ਜੀ, ਜ਼ਰੂਰ। ਖਾਲਸਾ ਵਾਹਿਗੁਰੂ ਫਤਿਹ। ਇਦਾਂ ਦੀਆਂ ਚੀਜ਼ਾਂ ਲਈ ਥੋੜੇ ਆਪ ਇਲਾਜ ਕਰਿਆ ਕਰੋ। ਨਿੰਮ ਮਿਲਦੀ ਹੈ, ਨਿੰਮ ਦੀਆਂ ਕੈਪਸੂਲ ਵੀ ਮਿਲਦੇ ਆ। ਖੂਨ ਸਫਾ ਵੀ ਹੋ ਜਾਂਦਾ ਹੈ ਤੁਹਾਡਾ, ਉਹ ਵੀ ਖਾਂਦੇ ਰਹੋ, ਉਹ ਬਹੁਤ ਫਰਕ ਪੈਂਦਾ ਹੈ ਇਹਨਾਂ ਚੀਜ਼ਾਂ ਦੇ ਨਾਲ। ਜਸਵਿੰਦਰ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਪੁੱਛਣਾ ਸੀਗਾ, ਮੈਂ ਸਾਨੂੰ ਕੋਈ ਜਾਣਦਾ ਆ, ਉਹਦੇ ਹੈਗੀ ਆ ਥਾਇਰੋਇਡ। ਤੇ ਉਹਦਾ ਇਲਾਜ ਦੇਸੀ ਕੀ ਹੋ ਸਕਦਾ? ਥਾਇਰੋਇਡ ਹਾਈ ਆ, ਲੋ ਆ, ਕੀ ਆ? ਮੀਡੀਅਮ ਜਿਹੇ ਤੇ ਹੀ ਆ। ਨਹੀਂ, ਮੀਡੀਅਮ ਹੈ, ਕੱਪੜੇ ਨਹੀਂ ਹੁੰਦੇ। ਲੋ ਜਾਂ ਹਾਈ ਹੁੰਦੀ ਆ? ਹਾਈ ਆ। ਠੀਕ ਹੈ, ਚਲੋ ਪੁੱਛਦੇ ਆਪਾਂ। ਇੱਕ ਮੈਂ ਆਪਣੇ ਲਈ ਪੁੱਛਣਾ ਭੈਣ ਜੀ। ਹਾਂਜੀ। ਇੱਕ ਮੇਰੀ ਬਾਂਹ 'ਚ ਦਰਦ ਬਹੁਤ ਹੋ ਰਹੀ ਆ, ਮੈਂ ਦਵਾਈਆਂ ਵੀ ਖਾਂਦੀ ਆ ਪਰ ਉਹਨਾਂ ਆਰਾਮ ਨਹੀਂ ਆਉਂਦਾ। ਤੇ ਕਿਹੜੀ ਬਾਂਹ 'ਚ ਹੋ ਰਹੀ ਆ? ਰਾਈਟ ਆਰਮ 'ਚ। ਇਹ ਉੱਪਰ ਨੂੰ ਨਹੀਂ ਹੁੰਦੀ ਹੈ ਨਾ, ਦੁਖਦੀ ਬਹੁਤ। ਸ਼ੋਲਡਰ ਤੋਂ ਥੱਲੇ ਨਹੀਂ ਜਾਂਦੇ। ਉਹ ਫਰੀਜ਼ ਹੋਇਆ ਆ। ਉਹਦੀ ਦਵਾਈ ਤਾਂ ਤੁਹਾਨੂੰ ਬਸ ਪੇਨ ਕਿਲਰ ਦਿੰਦੇ ਆ ਡਾਕਟਰ, ਉਹਦੀ ਐਕਸਰਸਾਈਜ਼ ਆ। ਐਕਸਰਸਾਈਜ਼ ਕਰ ਰਹੀ ਆ, ਕੋਈ ਫਰਕ ਨਹੀਂ ਪੈ ਰਿਹਾ। ਪਊਗਾ, ਦਿਨ ਠੀਕ ਹੋ ਜਾਂਦੀ ਹੈ, ਪੇ ਹੋ ਜਾਂਦਾ ਆ। ਪਊਗਾ ਪਰ ਉਹਦਾ ਫਿਰ ਕੁਛ ਨਹੀਂ, ਉਹਦੀ ਐਕਸਰਸਾਈਜ਼ ਆ। ਹਾਂ, ਜਿਹੜੀ ਡਾਕਟਰ ਨੇ ਦੱਸੀ ਹੋਈ ਹੈ ਨਾ, ਦੂਜੀ ਬਾਂਹ ਦੇ ਸਹਾਰੇ ਨਾਲ ਉਹਨੂੰ ਇੱਧਰ ਉੱਧਰ ਕਰਨਾ, ਉਹ ਕਰੋ। ਭਾਈ ਤਾਰਨ ਦਾ ਜ਼ਰੂਰ ਦੱਸਿਓ। ਜ਼ਰੂਰ ਪੁੱਛਦੇ ਆਪਾਂ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਜਦੋਂ ਤੁਹਾਡਾ ਮੁੰਡਾ ਫਰੀਜ਼ ਹੋ ਜਾਂਦਾ, ਤੁਹਾਡੀ ਬਾਂਹ ਫਰੀਜ਼ ਹੋ ਜਾਂਦੀ ਹੈ, ਕੁਛ ਵੀ ਹੈ ਨਾ, ਉਹਦੀ ਦਵਾਈ ਮੈਂ ਨਹੀਂ ਦੇਖੀ ਹੈਗੀ, ਸਿਰਫ ਉਹਦੀ ਐਕਸਰਸਾਈਜ਼ ਹੁੰਦੀ ਆ। ਉਹ ਤੁਸੀਂ ਕਰਦੇ ਰਹੋ, ਸਪੈਸ਼ਲੀ ਜਦੋਂ ਨਹਾਉਂਦੇ ਆ ਨਾ, ਉੱਤੇ ਪਾਣੀ ਛੱਡ ਕੇ ਜ਼ਰੂਰ ਕਰਿਆ ਕਰੋ, ਉਹਦੇ ਨਾਲ ਹੀ ਫਰਕ ਪੈਣਾ। ਸਿਮਰਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਕਹਿੰਦੇ ਸੀ ਨਾ ਬਲਵੀਰ ਕੌਰ ਉਹਨਾਂ ਦਾ ਕੰਨ ਦੁਖਦਾ ਆ, ਤੇ ਉਹਨਾਂ ਨੇ ਉਹ ਵੀ ਕੀਤਾ, ਸਾਰੇ ਇਲਾਜ ਜਿਹੜੇ ਉਹਨਾਂ ਨੇ ਕੀਤੇ ਮੈਂ ਵੀ ਕੀਤੇ ਸੀ, ਪਰ ਮੇਰਾ ਨਹੀਂ ਸੀ ਹਟਿਆ। ਤੇ ਫਿਰ ਨਿੰਮ ਦਾ ਤੇਲ ਨਾਲ ਹਟ ਜਾਂਦਾ। ਅੱਛਾ, ਠੀਕ ਆ।
ਹਾਂ ਦੁਖਦਾ ਨਹੀਂ, ਪਰ ਮੇਰਾ ਵੀ ਇਵੇਂ ਜਿੱਦਾਂ ਬੰਦ ਜਿਹਾ ਹੋ ਜਾਂਦਾ, ਭਾਰਾ ਭਾਰਾ ਜਿਹਾ ਲੱਗਣ ਲੱਗ ਜਾਂਦਾ। ਠੀਕ ਆ। ਤੇ ਫਿਰ ਨਿੰਮ ਦਾ ਤੇਲ ਪਾਉਣੀ ਹੁੰਦਾ। ਤੇ ਤੁਹਾਨੂੰ ਵਧਾਈਆਂ ਨਾਲੇ ਰਹਿ ਥੈਂਕ ਯੂ ਜੀ, ਥੈਂਕ ਯੂ, ਧੰਨਵਾਦ ਜੀ, ਧੰਨਵਾਦ, ਧੰਨਵਾਦ ਜੀ, ਧੰਨਵਾਦ, ਬਹੁਤ ਧੰਨਵਾਦ ਹੈ ਜੀ। ਹਾਂ, ਦੱਸੇ ਜਾਂਦੇ ਇਲਾਜ ਪਿਛਲੇ 10 ਸਾਲ ਤੋਂ ਬਹੁਤ ਦੱਸੇ ਜਾਂਦੇ ਆ। ਕਈ ਵਾਰੀ ਅਸੀਂ ਲਿਖਦੇ ਨਹੀਂ, ਸਾਨੂੰ ਯਾਦ ਭੁੱਲ ਜਾਂਦਾ। ਜਦੋਂ ਅਸੀਂ ਅੱਜ ਸੁਣਦੇ ਹਾਂ ਤਾਂ ਸਾਨੂੰ ਐਂ ਲੱਗਦਾ ਕਿ ਸਾਰੇ ਯਾਦ ਆ, ਪਰ ਨਹੀਂ ਹੁੰਦੇ ਨਹੀਂਗੇ। ਕੋਸ਼ਿਸ਼ ਕਰਿਆ ਕਰੋ ਕਿ ਇਹਨਾਂ ਨੂੰ ਲਿਖ ਲਿਆ ਜਾਵੇ। ਬਲਵਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ, ਤੁਹਾਡਾ ਭਰੋਗ। ਥੈਂਕ ਯੂ। ਦਿਨ ਰਾਤ ਚੌਗੁਣੀ ਤਰੱਕੀ ਜੀ। ਤੇ ਮੈਂ ਤਾਂ ਇਹ ਪੁੱਛਣਾ ਸੀ, ਉਹ ਭੈਣ ਜੀ ਨੇ ਜਿਹੜਾ ਨਾਰੀਅਲ ਦੇ ਵਿੱਚ ਇਸਬਗੋਲ ਕਿਹਾ ਵੀ ਉਹ ਬਰਾਤਾ ਪਾਉਣਾ ਕਿ ਇਸਬਗੋਲ ਸਾਬਤਾ ਪਾਉਣਾ? ਨਾਰੀਅਲ ਦੇ ਵਿੱਚ? ਹਾਂਜੀ, ਨਾਰੀਅਲ ਦੇ ਵਿੱਚ ਸਿਰ ਵਾਸਤੇ ਦੱਸਿਆ ਸੀ ਨਾ ਉਹਨਾਂ ਨੇ, ਮਾਈਗ੍ਰੇਨ ਵਾਸਤੇ। ਖਾਸ ਦੱਸੀ ਨਹੀਂ, ਖਾਸਕਾ ਇਸਬਗੋਲ ਦਾ ਵੀ ਬਰਾਤਾ ਦੱਸਿਆ ਉਹਨਾਂ ਨੇ, ਜਾਂ ਇਸਬਗੋਲ ਸਾਬਤਾ, ਦੋ ਤਰ੍ਹਾਂ ਦਾ ਇਸਬਗੋਲ। ਚਲੋ ਕੋਈ ਨਹੀਂ, ਹਜੇ ਪ੍ਰੋਗਰਾਮ ਚੱਲਣਾ ਹੈ, ਉਹਨਾਂ ਨੂੰ ਕਹਾਂਗੇ ਦੁਬਾਰਾ ਵੀ ਦੱਸ ਜਾ। ਹਾਂਜੀ ਹਾਂਜੀ, ਠੀਕ ਹੈ, ਠੀਕ ਹੈ। ਹਾਂਜੀ, ਇਹ ਮੋਢਾ ਇੱਕ ਫਰੀਜ, ਇਹ ਤਾਂ ਜੀ ਐਕਸਰਸਾਈਜ਼ ਨਾਲ ਹੀ ਠੀਕ, ਮੇਰਾ ਵੀ ਹੋ ਗਿਆ ਸੀਗਾ। ਹਾਂਜੀ ਹਾਂਜੀ ਹਾਂਜੀ, ਠੀਕ ਹੈ, ਧੰਨਵਾਦ ਜੀ, ਧੰਨਵਾਦ, ਬਹੁਤ ਧੰਨਵਾਦ। ਬਲਦੇਵ ਕੌਰ ਜੀ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜਿਹੜੇ ਵੀਰ ਜੀ ਕਹਿੰਦੇ ਨਾ ਲੱਤਾਂ ਖਰਾਬ ਹੋਈਆਂ ਸ਼ੂਗਰ ਕਰਕੇ ਇੰਡੀਆ, ਤੇ ਉਹ ਨਾ ਪੈਂਟਡ ਸਲਫਾ ਦੀਆਂ ਗੋਲੀਆਂ ਮਿਲਦੀਆਂ, ਉਹ ਜਿੱਦਾਂ ਪੈਨਸਲੀਨ ਦੇ ਟੀਕੇ ਵਰਗੀਆਂ ਹੁੰਦੀਆਂ, ਉਹਨਾਂ ਨਾਲ ਬਹੁਤ ਛੇਤੀ ਆਰਾਮ ਆਉਂਦਾ। 800 ਪਾਵਰ ਦੀਆਂ ਲੈਣ ਤੇ ਇੱਕੋ ਹੀ ਗੋਲੀ ਖਾਣੀ ਆ ਰੋਜ਼। ਤੁਹਾਨੂੰ ਡਾਕਟਰ ਨੇ ਦੱਸੀ ਸੀ? ਹਾਂਜੀ। ਤਾਂ ਫਿਰ ਉਹਨਾਂ ਦਾ ਵੀ ਡਾਕਟਰ ਦੱਸੂਗਾ, ਡਾਕਟਰ ਕੋਲ ਤਾਂ ਉਹ ਜਾਂਦੇ ਆ। ਤੁਸੀਂ ਕੋਈ ਦੇਸੀ ਇਲਾਜ ਦੱਸੋ। ਉਹ ਭੈਣ ਜੀ, ਉਹਨਾਂ ਬਹੁਤ ਛੇਤੀ ਆਰਾਮ ਆਉਂਦਾ। ਉਹ ਤਾਂ ਉਹਦਾ ਡਾਕਟਰ ਦੱਸੂਗਾ ਉਹਨੂੰ, ਉਹ ਤਾਂ ਡਾਕਟਰ ਦੱਸ ਦੂਗਾ ਉਹਨੂੰ। ਤੁਸੀਂ ਕੋਈ ਦੇਸੀ ਇਲਾਜ ਦੱਸ ਦਿਓ ਉਹਨਾਂ ਨੂੰ। ਦੇਸੀ ਇਲਾਜ ਤਾਂ ਨਿੰਮ ਨਾਲ ਧੋਣ, ਹੋਰ ਤਾਂ ਕੁਝ ਨਹੀਂ ਕਰ ਸਕਦੇ। ਬਸ ਉਹ ਬਹੁਤ ਵਧੀਆ ਹੈ। ਹਾਂਜੀ ਹਾਂਜੀ, ਠੀਕ ਹੈ ਜੀ, ਥੈਂਕ ਯੂ ਜੀ, ਬਹੁਤ ਧੰਨਵਾਦ ਹੈ ਜੀ। ਨਿੰਮ ਦੇ ਕੈਪਸੂਲ ਖਾ ਵੀ ਲਓ, ਤੇਲ ਵੀ ਲਾਵੋ, ਬਹੁਤ ਵਧੀਆ ਚੀਜ਼ ਹੈਗੀ ਆ। ਬਾਕੀ ਕੋਕੋਨਟ ਦੇ ਆਇਲ ਦੇ ਵਿੱਚ ਮੁਸ਼ਕਪੂਰ ਪਾ ਕੇ ਹਰਕਰ ਰੱਖੇ, ਉਹ ਬਹੁਤ ਵਧੀਆ ਚੀਜ਼ ਆ। ਸਾਡੀਆਂ ਪਰਸਨਲ ਵੀ ਯੂਜ਼ ਕੀਤੀਆਂ ਹੋਈਆਂ ਚੀਜ਼ਾਂ ਆ। ਤੁਹਾਨੂੰ ਆਰਾਮ ਆਉਂਦਾ ਹੀ ਆਉਂਦਾ ਉਹਨਾਂ ਚੀਜ਼ਾਂ ਨਾਲ, ਪਰ ਥੋੜ੍ਹਾ ਜਿਹਾ ਟਾਈਮ ਲੱਗ ਜਾਂਦਾ। ਮਨਜੀਤ ਕੌਰ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਬਹੁਤ ਵਧੀਆ ਪ੍ਰੋਗਰਾਮ ਚੱਲਦਾ। ਥੈਂਕ ਯੂ। ਤੇ ਮੈਂ ਉਹ ਦੱਸਣਾ ਸੀਗਾ ਕਿ ਬੀਬੀ ਨੇ ਸੈਰ ਬਾਰੇ ਪੁੱਛਿਆ ਸੀਗਾ ਇੰਡੀਆ। ਹਾਂਜੀ ਹਾਂਜੀ, ਸੈਰ ਚਾਹੇ ਅੱਧਾ ਹੋਵੇ ਤੇ ਚਾਹੇ ਪੂਰਾ, ਕਈ ਵਾਰ ਦੁਖਦਾ ਹੁੰਦਾ, ਕਈ ਵਾਰ ਤਾਂ ਨੀਂਦ ਘੱਟ ਆਉਂਦੀ ਆ, ਉਹਦੇ ਨਾਲ ਵੀ ਦੁਖਦਾ। ਕਈ ਵਾਰ ਗੈਸ ਦੀ ਪ੍ਰੋਬਲਮ ਹੋ ਜਾਂਦੀ, ਉਹਦੇ ਨਾਲ ਦੁਖਦਾ ਆ। ਉਹਦੇ ਲਈ ਦਾਲਚੀਨੀ ਦਾ ਪਾਊਡਰ ਲੈਣਾ 2 ਚਮਚੇ, ਕਾਲੀ ਮਿਰਚ ਦਾ ਪਾਊਡਰ 1 ਚਮਚਾ, ਉਹਨੂੰ ਨਾਰੀਅਲ ਦੇ ਤੇਲ ਦੇ ਵਿੱਚ ਘੋਲ ਕੇ ਤੇ ਮੱਥੇ ਤੇ ਲੇਪ ਕਰਨਾ। ਇਹ ਕਰਕੇ ਦੇਖਾਂ ਤਾਂ ਇੱਕ ਲੈ ਲੈਣ ਸੁੰਡ ਸੁੱਕੀ ਲੈ ਕੇ ਹੱਥ 'ਚ ਚੁਟਕੀ, ਤਾਂ ਉਹ ਨੱਕ 'ਚ ਸੁੰਘਣ ਜਿੱਦਾਂ ਨਾ, ਉਹਦੇ ਨਾਲ ਫਿਰ ਛਿੱਕਾਂ ਆ ਕੇ ਦਿਮਾਗ ਦੀਆਂ ਤਾਂ ਨਾੜਾਂ ਖੁੱਲ ਜਾਊਗੀਆਂ, ਤਾਂ ਉਹਦੇ ਨਾਲ ਵੀ ਸਿਰ ਹਟ ਜਾਂਦਾ ਭੈਣ ਜੀ। ਠੀਕ ਆ। ਹਾਂਜੀ, ਜੇ ਮਾਈਗ੍ਰੇਨ ਹੋਵੇ ਤਾਂ ਪਿਆਜ਼ ਦਾ ਰਸ ਕੱਢ ਕੇ ਉਹਦੇ ਵਿੱਚ ਜੀਰਾ ਰਗੜ ਕੇ ਤੇ ਉਹਦੇ ਵਿੱਚ ਥੋੜਾ ਤੁਸੀਂ ਨੱਕ ਦੇ ਵਿੱਚ 2-4 ਬੂੰਦਾਂ ਪਾਵੋ, ਤਾਂ ਉਹਦੇ ਨਾਲ ਵੀ ਹਟ ਜਾਂਦਾ। ਜਵੈਣ ਗਰਮ ਕਰ ਲੈਣ, ਪੋਟਲੀ ਬਣਾ ਲੈਣ। ਚਾਹੇ ਮਾਈਗ੍ਰੇਨ ਆ ਚਾਹੇ ਉਦਾਂ ਵੀ ਸਿਰ ਦੁਖਦਾ ਆ, ਉਹਦੇ ਲਈ ਵੀ ਜਵੈਣ ਗਰਮ ਕਰਨ ਤੇ ਉਹਨੂੰ ਸੁੰਘਣ, ਬਾਰ-ਬਾਰ ਤੱਤੀ ਕਰਕੇ ਸੁੰਘਣ ਦੇ ਨਾਲ ਉਹ ਸਾਰਾ ਹੀ ਦਰਦ, ਕਿਸੇ ਤਰ੍ਹਾਂ ਦਾ ਵੀ ਉਹਦੇ ਦਰਦ ਹੁੰਦਾ ਸਿਰ ਦਾ ਅੱਧਾ ਸਾਰਾ, ਉਹ ਜ਼ਰੂਰ ਉਹਨੂੰ ਫਰਕ ਪੈ ਜਾਣਾ ਆ। ਤਾਂ ਬਾਕੀ ਸਿਰ ਦੇ ਵਿੱਚ ਆਪਾਂ ਪੁਦੀਨੇ ਦਾ ਜਿੱਦਾਂ ਕੱਢ ਕੇ ਜਿਹੜਾ ਜੂਸ ਹੁੰਦਾ ਨਾ, ਉਹ ਵੀ ਸਿਰ 'ਚ ਲਾ ਸਕਦੇ ਆ। ਠੰਡਾ ਹੁੰਦਾ ਆ, ਕਈ ਵਾਰ ਗਰਮੀ ਨਾਲ ਸਿਰ ਦੁਖਦਾ, ਉਹਨਾਂ ਵੀ ਫਰਕ ਪੈ ਜਾਂਦਾ। ਠੀਕ ਹੈ ਜੀ। ਪੁਦੀਨੇ ਦੀ ਇੱਕ ਲੈ ਲਓ ਡੰਡੀ, ਤੋੜ ਕੇ ਉਹਨੂੰ ਚਿੱਥ ਕੇ ਖਾਓ ਤੇ ਉਹਦੇ ਨਾਲ ਵੀ ਫਰਕ ਪੈਂਦਾ ਆ। ਬਾਕੀ ਮੈਂ ਬਵਾਸੀਰ ਦਾ ਦੱਸਣਾ ਸੀ, ਕਿਸੇ ਵੀਰ ਜੀ ਨੇ ਪੁੱਛਿਆ ਸੀਗਾ। ਹਾਂਜੀ। ਬਵਾਸੀਰ ਲਈ ਤਾਂ ਰਸੌਂਤ ਹੀ ਮੈਂ ਤਾਂ ਤੁਹਾਨੂੰ ਦੱਸਦੀ ਹੁੰਦੀ, ਕਈ ਮਰੀਜ਼ ਇੱਥੇ ਠੀਕ ਹੋ ਗਏ, ਆਪ ਵੀ ਵਰਤੀ ਸੀਗੀ। ਰਸੌਂਤ ਲੈ ਲਓ ਤੇ ਉਹਨੂੰ ਭੇ ਕੇ ਰੱਖ ਲਓ, ਥੋੜੀ ਜਿਹੀ ਛੋਟੀ ਡਲੀ ਜਿੱਦਾਂ ਮੱਕੀ ਦੇ ਦਾਣੇ ਜਿੰਨੀ ਬਸ ਆਪਾਂ ਖਾਣੀ ਆ। ਸਵੇਰੇ ਖਾ ਲਓ, ਤਕਾਲਾਂ ਖਾ ਲਓ, ਜਦੋਂ ਵੀ ਹੁਣ ਲੋੜ ਆ ਆਪਾਂ ਖਾ ਸਕਦੇ ਹਾਂ ਨਾ। ਹਾਂਜੀ, ਭੇ ਕੇ ਘੋਲ ਕੇ ਤੁਹਾਨੂੰ ਕੋਸੇ ਪਾਣੀ ਨਾਲ ਲੈ ਲਓ, ਉਹਦੇ ਨਾਲ ਫਰਕ ਪੈ ਜਾਣਾ। 2-4 ਡੰਗ ਖਾਵੋ। ਬਾਕੀ ਜੇ ਮੌਕੇ ਆ ਬਵਾਸੀਰ ਦੇ, ਉਹਦੇ ਲਈ ਬਰਫ਼ ਵਰਤੀ ਸੀ ਭੈਣ ਜੀ ਕਿਸੇ ਨੇ। ਅੱਛਾ। ਹਾਂਜੀ, ਬਰਫ਼ ਲਾਈ ਮੋਕਿਆਂ ਦੇ ਉੱਤੇ ਤੇ ਉਹਦੇ ਨਾਲ ਮੋਕੇ ਸੁੱਕ ਗਏ ਬਿਲਕੁਲ ਨਾ। ਠੀਕ ਹੈ ਜੀ। ਹਾਂਜੀ, ਕਿਸੇ ਨੂੰ ਪ੍ਰੋਬਲਮ ਹੋਵੇ ਤਾਂ ਕਰਕੇ ਦੇਖ ਸਕਦਾ ਆ। ਇਹ ਇਲਾਜ ਦੱਸਣੇ ਸੀਗੇ। ਇੱਕ ਜੋੜਾਂ ਦੇ ਦਰਦਾਂ ਤੋਂ, ਗੋਡਿਆਂ ਦੇ ਦਰਦਾਂ ਤੋਂ ਇੱਕ ਚੂਰਨ ਬਣਾਉਣਾ ਆ। ਉਹ ਲੈਣਾ ਅਸ਼ਵਗੰਧਾ ਲੈਣਾ ਆ 100 ਗ੍ਰਾਮ। ਠੀਕ ਆ। ਮਿੱਠੀਆਂ ਸਰਿੰਜਾਂ 100 ਗ੍ਰਾਮ, ਖੁਰਾਸਾਨੀ ਅਜਵੈਣ ਉਹ ਵੀ 100 ਗ੍ਰਾਮ ਲੈਣੀ ਆ। ਇਹਦੇ ਵਿੱਚ ਪਾਉਣਾ ਆ 200 ਗ੍ਰਾਮ ਤਿਰਫਲਾ ਪਾਊਡਰ,
ਇਹ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਇੱਕ ਥਾਂ ਤਾਂ ਇਹ ਤੁਸੀਂ ਰੋਟੀ ਖਾਣ ਤੋਂ ਬਾਅਦ ਜੇ ਅੱਧਾ ਚਮਚਾ ਲੈ ਕੇ ਦੇਖੋ ਤਾਂ ਇਹਦੇ ਨਾਲ ਜ਼ਰੂਰ ਜੋੜਾਂ ਦੇ ਜੇ ਵੀ ਦਰਦ ਗੋਡਿਆਂ ਦਾ, ਕੋਈ ਸਿਰ ਦਾ, ਕੋਈ ਕਿਤੇ ਵੀ ਬੋਡੀ 'ਚ ਹੈਗਾ ਹੈ ਨਾ, ਹਾਂਜੀ ਇਹ ਨਾਲ ਜ਼ਰੂਰ ਫਰਕ ਪਊਗਾ। ਬਣਾ ਕੇ ਦੇਖਣ, ਵਰਤਣ ਜਿੱਦਾਂ। ਠੀਕ ਹੈ, ਇਹ ਦੱਸਣਾ ਸੀ ਭੈਣ ਜੀ। ਥੈਂਕ ਯੂ, ਥੈਂਕ ਤੁਹਾਡਾ ਯੂ ਟਾਈਮ ਜੀ, ਦੇਣ ਦਾ। ਓਕੇ ਜੀ, ਧੰਨਵਾਦ ਜੀ, ਧੰਨਵਾਦ, ਬਹੁਤ ਧੰਨਵਾਦ ਹੈ ਜੀ। ਸੁਖਵਿੰਦਰ ਕੌਰ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਗੋਡਿਆਂ ਦਾ ਹੀ ਪੁੱਛਣਾ ਸੀ। ਮੈਂ ਵੀ ਗੋਡਿਆਂ 'ਚ ਜਿੱਦਾਂ ਗੈਪ ਆ ਮੇਰੇ, ਤੇ ਡਾਕਟਰ ਨੇ ਤਾਂ ਸਰਜਰੀ ਆ, ਤਾਂ ਮੈਂ ਜਿੱਟੀ ਨਹੀਂ ਲਵਾਈ, ਨਾ ਕੋਈ ਸਰਜਰੀ ਕਰਾਈ ਸੀ, ਤਾਂ ਉਹ ਐਕਸਰਿਆਂ 'ਚ ਗੈਪ ਆਉਂਦਾ ਆ। ਤੇ ਤੁਸੀਂ 3 ਚੀਜ਼ਾਂ ਦੱਸੀਆਂ ਸੀ, ਇੱਕ ਅੰਬਾ ਹਲਦੀ, ਤਾਂ ਇੱਕ ਸੁੰਡ, ਤੀਜੀ ਚੀਜ਼ ਨਹੀਂ ਪਤਾ ਲੱਗਦਾ ਕਿਹੜੀ। ਅਸ਼ਵਗੰਧਾ। ਹਾਂਜੀ, ਤੇ ਇੱਕ ਮੇਰੇ ਗਿੱਟਿਆਂ ਨੂੰ ਸੋਜ ਬਹੁਤ ਆ, ਉਹਦਾ ਬਹੁਤ ਜ਼ਿਆਦਾ। ਠੀਕ ਹੈ, ਬਹੁਤ ਇਲਾਜ ਕਰ ਹੈ। ਧੰਨਵਾਦ ਜੀ। ਠੀਕ ਹੈ ਜੀ, ਆਪਾਂ ਪੁੱਛਦੇ ਹਾਂ। ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ। ਸੰਦੀਪ ਕੌਰ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਅੱਗੇ ਪੁੱਛਿਆ ਸੀ ਹਸਬੈਂਡ ਬਾਰੇ, ਉਹਨਾਂ ਨੇ ਲੂਜ਼, ਤਾਂ ਆਂਟੀ ਜੀ ਹੁਣਾਂ ਨੇ ਦੱਸਿਆ ਸੀ, ਦੀਪ ਆਂਟੀ ਹੁਣਾਂ ਨੇ, ਜਿੱਦਾਂ ਇਸਬਗੋਲ ਖਾਣਾ ਸਵੇਰ ਨੂੰ, ਹਾਂਜੀ, ਨਾਲ ਖਿਚੜੀ ਤੇ ਦਹੀਂ ਦੇ ਨਾਲ ਖਿਚੜੀ, ਤੇ ਦੁਪਹਿਰ ਨੂੰ ਰੋਟੀ ਦੇ ਨਾਲ ਜੋ ਮੱਕੀ ਦੀ ਖਾਣੀ, ਉਹਦੇ ਨਾਲ ਉਹਨਾਂ ਨੂੰ ਜਿੱਦਾਂ ਜੋੜਾਂ ਵਿੱਚ ਦਰਦ, ਜਿੱਦਾਂ ਉਹਨਾਂ ਨੂੰ ਕਹਿੰਦੇ ਮੇਰੀ ਲੱਤਾਂ ਬਾਹਾਂ ਬਹੁਤ ਦੁਖਦੀਆਂ ਆ, ਖਿਚੜੀ ਦੇ ਨਾਲ ਬਾਈ ਜਾਂ, ਤਾਂ ਉਹ ਜਿੱਦਾਂ ਉਹਨਾਂ ਨੂੰ ਫਰਕ ਤਾਂ ਹਲੇ ਤਾਂ ਨਹੀਂ ਪਿਆ। ਖਾਂਦੇ ਖਿਚੜੀ ਹੁਣ ਉਹਨਾਂ ਨੇ ਬੰਦ ਕੀਤੀ ਆ, ਜਵਾਰ ਦੀ ਰੋਟੀ ਖਾਂਦੇ ਆ। ਜਿੱਦਾਂ ਆਂਟੀ ਨੂੰ ਪਤਾ ਹੋਵੇ ਜੇ ਹੋਰ ਕੋਈ ਚੀਜ਼ ਹੋਵੇ ਤਾਂ ਕੀ ਖਾਣ। ਹਾਂਜੀ, ਇੱਕ ਉਹਨਾਂ ਨੇ ਚੂਰਨ ਜਿੱਦਾਂ ਬਣਾਇਆ ਸੀ, ਆਂਟੀ ਹੁਣਾਂ ਨੇ ਦੱਸਿਆ ਸੀ, ਸੁੰਡ ਜੀਰਾ ਭੁੰਨ ਕੇ ਬਣਾਉਣਾ, ਉਹ ਵੀ ਖਾਂਦੇ ਆ ਉਦਾਂ ਉਹ। ਪਹਿਲੇ ਜਿੱਦਾਂ ਫਰਕ ਨਹੀਂ ਪਿਆ ਵਾਲਾ, 2-3 ਵੀਕਾਂ ਹੋਈਆਂ ਖਾਂਦਿਆਂ। ਠੀਕ ਹੈ। ਹਾਂਜੀ, ਜੇ ਹੋਰ ਕੁਝ ਪਤਾ ਹੋਵੇ ਆਂਟੀ ਹੁਣ ਤਾਂ ਪਲੀਜ਼। ਜ਼ਰੂਰ ਜੀ, ਜ਼ਰੂਰ ਜ਼ਰੂਰ। ਆ ਜਿਹੜੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਨਾ, ਵੈਸੇ ਇਹਨਾਂ ਦਾ ਨੁਕਸਾਨ ਕੋਈ ਨਹੀਂ। ਆਪਾਂ ਬੋਡੀ ਜ਼ਰੂਰ ਦੱਸਦੇ ਹਾਂ, ਤੁਹਾਡੀ ਆਪੋ ਆਪਣੀ ਆ। ਕਿਸੇ ਨੂੰ ਜਲਦੀ ਆਰਾਮ ਆ ਜਾਂਦਾ ਆ, ਕਿਸੇ ਨੂੰ ਬਹੁਤ ਥੋੜ੍ਹੀ ਦੇਰ ਲੱਗ ਕੇ ਆਉਂਦਾ ਆ, ਕਿਸੇ ਨੂੰ ਨਾ ਵੀ ਆਉਂਦਾ ਹੋਊਗਾ, ਕਿਉਂਕਿ ਬੋਡੀ ਆਪੋ ਆਪਣੀ ਆ। ਕਈ ਵਾਰੀ ਬਿਮਾਰੀ ਆਪਾਂ ਪਾਲ ਕੇ ਰੱਖੀ ਹੁੰਦੀ ਆ ਸਾਲ ਭਰ ਦੀ, ਜਿਸ ਵਿੱਚ ਹਰ ਕੋਈ ਇਸ ਵੇਲੇ ਸੁਣ ਹੀ ਰਿਹਾ ਆ। ਅੱਗੇ ਬਲਵਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਉਹ ਜਿਹੜਾ ਕਹਿੰਦੇ ਸੀ ਨਾ ਕਮਜ਼ੋਰੀ ਆ, ਬਈ ਬੁਖਾਰ ਹੁੰਦਾ ਉਹਨਾਂ ਨੂੰ, ਜੋ ਵੀ ਹੈ, ਤੇ ਉਹ 2 ਅੰਜੀਰਾਂ 2 ਪੀਸ ਜ਼ਰੂਰ ਖਾਇਆ ਕਰਨ। ਕੁਲਵਿੰਦਰ ਦੀ ਗੱਲ ਕਰਦੇ ਆ। ਹਾਂਜੀ 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 ਹਾਂਜੀ। ਹਾਂ, ਉਹ ਕਈਆਂ ਨੂੰ ਕਮਜ਼ੋਰੀ ਹੋ ਜਾਂਦੀ ਆ, ਕਈਆਂ ਨੂੰ ਉਹ ਜਦੋਂ ਕਰੋਨਾ ਕਹਿ ਦਿੰਦੇ ਨਾ, ਇੱਕ ਤਾਂ ਸੋਚ ਕੇ ਹੋ ਜਾਂਦੀ ਆ। ਸਮਝ ਗਈ ਮੈਂ। ਮੈਨੂੰ ਤਾਂ ਵੈਸੇ ਹੀ ਸੀਗੀ, ਮੈਂ ਕਿਉਂਕਿ ਮੈਂ ਵੀ 3-4 ਮਹੀਨੇ ਤੋਂ ਘਰ ਹੀ ਸੀਗੀ, ਤੇ ਮੇਰਾ ਤਾਂ ਐਕਸੀਡੈਂਟ ਹੋ ਗਿਆ ਸੀ, ਇਸ ਕਰਕੇ ਮੈਂ ਥੋੜੀ ਵੀਕਨੈਸ ਫੀਲ ਕਰਦੀ ਸੀ। ਮੈਂ ਹੁਣ ਰੋਜ਼ 2 ਖਾਂਦੀ ਆ ਅੰਜੀਰ। ਠੀਕ ਆ। ਹਾਂਜੀ, ਅੰਜੀਰ, ਤੇ ਮੈਂ ਤਾਂ ਸੁੱਕੀਆਂ ਹੀ ਖਾ ਲੈਂਦੀ ਆ। ਵੈਸੇ ਭਿਉਂ ਕੇ ਖਾਓ ਤਾਂ ਜ਼ਿਆਦਾ ਬੈਟਰ ਆ। ਜੇ ਥੋੜਾ ਉਹਨਾਂ ਨੂੰ ਗਰਮੀ ਲੱਗੂ, ਉਹਨਾਂ ਲਈ ਤਾਂ ਠੀਕ ਆ ਗਰਮੀ, ਤੇ ਇਹਦੇ ਨਾਲ ਖੰਘ ਖੁੰਘ ਵੀ, ਰੇਸ਼ਾ ਰੂਸ਼ਾ ਵੀ ਹਟਦੀ ਆ, ਤੇ ਭਿਉਂ ਕੇ ਵੀ ਖਾ ਸਕਦੇ ਆ ਉਹ। ਜੇ ਮੈਂ ਤਾਂ ਸੁੱਕੀਆਂ ਖਾਂਦੀ ਆ, ਜੇ ਭਿਉਂ ਕੇ ਖਾਣੇ ਆ ਭਿਉਂ ਕੇ ਵੀ ਖਾ ਸਕਦੇ ਆ। ਬਾਕੀ ਜਿਹੜੇ ਉਹ ਦਰਦਾਂ ਵਾਲੇ ਕਹਿੰਦੇ ਸੀਗੇ, ਜਿਨ੍ਹਾਂ ਦਾ ਮੋਢਾ ਫਰੀਜ ਹੋਇਆ, ਐਕਸਰਸਾਈਜ਼ ਵੀ ਬੈਟਰ ਆ, ਐਕਸਰਸਾਈਜ਼ ਤਾਂ ਚਾਹੀਦੀ ਆ। ਤੇ ਦੂਸਰਾ ਉਹ ਇਹ ਜਿਹੜਾ ਆਪਣੇ ਤੇ ਪੰਜਾਬੀ ਰੇਡੀਓ ਤੇ ਵੀ ਦੱਸਿਆ ਸੀਗਾ, ਤੇ ਉੱਥੇ ਫੇਸਬੁੱਕ ਤੇ ਮੈਂ ਦੇਖਿਆ ਸੀ ਇਹੀ ਨੁਸਖਾ, ਤੇ ਉਹ ਸਪਰਾਈਟ ਦੇ ਵਿੱਚ ਨਾਲੇ ਘਰੇ ਹੀ ਆ ਸਾਰਾ ਕੁਛ। ਕੋਈ ਵੀ ਸੋਡਾ ਲੈ ਲਓ, ਮਤਲਬ ਕੋਕ ਨਹੀਂ ਲੈਣਾ, ਕੋਈ ਵੀ ਡਰਿੰਕ ਲੈ ਲਓ, ਸੋਡਾ ਨਹੀਂ ਮਤਲਬ ਕਹਿ ਰਹੀ ਮੈਂ, ਡਰਿੰਕ ਕੋਈ ਵੀ ਲੈ ਲਓ। ਤੇ ਹਾਂਜੀ, ਸਪਰਾਈਟ ਵਗੈਰਾ, ਤੇ ਉਹਦੇ ਚ 2 ਚਮਚੇ, ਜੇ ਛੋਟੀ ਬੋਤਲ ਆ ਤਾਂ 2 ਪਾਉਣੇ ਆ, ਤੇ ਜੇ ਵੱਡੀਆਂ ਤਾਂ ਮਤਲਬ ਫਿਰ ਜ਼ਿਆਦਾ ਵੀ ਪਾ ਸਕਦੇ। ਹਾਂ, ਜ਼ਿਆਦਾ ਪਾ ਲਓ, ਤੇ ਛੋਟੀਆਂ 4 ਪੀ ਲਓ, ਵੱਡੀਆਂ 2 ਪੀ ਲਓ, ਤੇ 6 ਮਹੀਨਿਆਂ ਬਾਅਦ ਫੇਰ ਇਹ ਪੀਣਾ ਤੁਸੀਂ। ਤੇ ਇਹਦੇ ਚ ਪਾਉਣਾ ਕੀ ਹੈ? ਇਹਦੇ ਚ ਪਾਉਣਾ ਸੁੰਡ ਦਾ ਪਾਊਡਰ, ਹਲਦੀ ਪਾਊਡਰ, ਤੇ ਅਸ਼ਵਗੰਧਾ ਪਾਊਡਰ। ਆਪਣੇ ਘਰ ਹੀ ਆਮ 2 ਚੀਜ਼ਾਂ ਤਾਂ ਹੁੰਦੀਆਂ ਹੀ ਆ, ਤੇ ਉਹ ਦੂਜਾ ਅਸ਼ਵਗੰਧਾ ਲੈ ਸਕਦੇ ਆ। ਤੇ ਉਹ 2-2 ਚਮਚੇ ਪਾ ਦੇਣ ਛੋਟੀ ਬੋਤਲ ਚ, ਤੇ ਉਹਦੇ ਚ ਉਹਨੂੰ ਸ਼ੇਕ ਕਰ ਦੇਣ, ਤੇ ਉਹਨੂੰ ਉਹਦੀ ਜਿਹੜੀ ਗੈਸ ਨਿਕਲੂਗੀ, ਕਿਉਂਕਿ ਉਹ ਚ ਰਿੱਝੂਗਾ, ਉਹਦੀ ਜਿਹੜੀ ਗੈਸ ਹੋਊਗੀ ਉਹ, ਤੇ ਉਹਨੂੰ ਹੌਲੀ ਹੌਲੀ ਕਰਕੇ ਅੱਧਾ ਘੰਟਾ ਲੱਗ ਜਾਂਦਾ ਗੈਸ ਕੱਢਣ ਨੂੰ, ਤੇ ਹੌਲੀ ਹੌਲੀ ਕਰਕੇ ਗੈਸ ਕੱਢ ਲੈਣ। ਉਹਦਾ ਇੱਕ ਹਿਲਾ ਕੇ ਚ ਪੁਣ ਕੇ ਪੀ ਲੈਣਾ। ਜੇ ਕਿਸੇ ਨੂੰ ਨਹੀਂ ਚੰਗਾ ਲੱਗਦਾ ਤਾਂ ਪੁਣ ਕੇ ਪੀ ਲੈਣ, ਜੇ ਕਿਸੇ ਨੂੰ ਉਵੇਂ ਵੀ ਪੀ ਸਕਦੇ ਆ। ਤੇ 1 ਕੱਪ ਸਵੇਰੇ ਪੀ ਲਓ, 1 ਸ਼ਾਮ ਨੂੰ ਪੀ ਲਓ, ਜਾਂ 1 ਰੋਜ਼ ਦਾ 1 ਕੱਪ ਪੀ ਲਓ। ਜਾਂਦੀ ਉਹ 4 ਬੋਤਲਾਂ ਫਿਨਿਸ਼ ਕਰ ਦੋ, ਛੋਟੀਆਂ, ਵੱਡੀਆਂ ਤਾਂ 2 ਕਰ ਦੋ, ਫਿਰ 6 ਮਹੀਨਿਆਂ ਬਾਅਦ ਫੇਰ ਪੀਣਾ। ਇੱਕ ਜਿਹੜਾ ਹੋਰ ਹੈਗਾ ਸੀ, ਉਹ ਮੇਰੀ ਫਰੈਂਡ ਨੇ ਲਿਆ ਸੀ, ਜਿਹਨੂੰ ਸਰਵਾਈਕਲ ਦੀ ਵੀ ਪ੍ਰੋਬਲਮ ਆ। ਇੱਥੇ ਰੇਡੀਓ ਤੇ ਵੀ ਦੱਸਿਆ ਸੀ ਕਿਸੇ ਨੇ। ਸਾਲਮ ਪੰਜਾ, ਤੇ ਅਸ਼ਵਗੰਧਾ,
ਤੇ ਸਤਾਬਰ ਤੇ ਪਿੱਪਲ ਲਾਖ, ਇਹ ਐਮਾਜੋਨ ਤੋਂ ਮਿਲਣਗੀਆਂ। ਫਿਰ ਕਹਿਣਗੇ ਜੀ ਕਿੱਥੋਂ ਮਿਲਣਗੀਆਂ, ਐਮਾਜੋਨ ਤੋਂ ਮਿਲਣਗੀਆਂ। ਉਹਨੂੰ ਨੀਂਦ ਵੀ ਚੰਗੀ ਆਉਣ ਲੱਗ ਗਈ ਸੀ। ਉਹਨੇ ਲਏ ਤਾਂ ਗੋਡੇ ਦੇ ਦਰਦ ਤੋਂ ਸੀ, ਪਰ ਉਹ ਕਹਿੰਦੀ ਮੇਰੇ ਮੋਢੇ ਸਰਵਾਈਕਲ ਠੀਕ ਹੋ ਗਿਆ ਮੈਨੂੰ ਇਹਦੇ ਨਾਲ ਜੀ। ਹਾਂਜੀ, ਓਕੇ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਪਾਲ ਚਾਲ। ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆਪਾਂ ਨੂੰ ਕਾਲ ਆਈ ਸੀਗੀ ਕਿ ਉਹ ਭੈਣ ਕਹਿ ਰਹੀ ਸੀ ਵੀ ਕਿ ਉਹਨਾਂ ਸੁੰਘਣ ਸ਼ਕਤੀ ਚਾਹੀਏ ਹੈ ਐਕਸੀਡੈਂਟ ਤੋਂ ਬਾਅਦ। ਹਾਂਜੀ। ਇਹ ਆਮ ਕਰਕੇ ਜਾਂ ਤਾਂ ਸਰੀਰਕ ਧੱਕਾ ਲੱਗਦਾ ਹੈਗਾ ਜਾਂ ਸਦਮਾ ਵੀ ਹੋ ਜਾਂਦਾ, ਉਹਦੇ ਕਰਕੇ ਹੋ ਜਾਂਦਾ ਹੈਗਾ। ਇਹਦੇ ਕਰਕੇ ਪਹਿਲੀ ਤਾਂ ਸੌਖੀ ਜੀ ਗੱਲ ਇਹ ਹੈਗੀ ਹੈ ਕਿ ਉਹ ਨਿੰਮ ਦਾ ਤੇਲ ਜਿਹੜਾ ਹੈ ਨਾ ਨੱਕ ਦੇ ਵਿੱਚ ਦੇ ਨਾਲ ਜਾਂ ਜਿਹੜਾ ਹੈਗਾ ਆਪਦੀ ਰੂਹ ਦੇ ਨਾਲ ਉਹ ਪਾਉਣ ਦੀ ਕੋਸ਼ਿਸ਼ ਕਰਨ। ਠੀਕ ਹੈ ਜੀ। ਦੂਸਰਾ ਇਹ ਹੈਗਾ ਕਿ ਦਿਮਾਗ ਨੂੰ ਰੈਸਟ ਕਰਨ ਵਾਸਤੇ ਉਹ ਖਸਖਸ ਤੇ ਤਿਲ ਜਿਹੜੇ ਹੈਗੇ ਨੇ ਉਹ ਗਰਮ ਦੁੱਧ ਦੇ ਵਿੱਚ ਪਾ ਕੇ ਪੀਣ ਸੌਣ ਲੱਗੇ। ਠੀਕ ਹੈ। ਤੀਸਰਾ ਜਿਹੜਾ ਹੈਗਾ ਜੀ ਉਹ ਹੋਮਿਓਪੈਥੀ ਦਾ ਫਾਰਮੂਲਾ ਹੈਗਾ, ਉਹ ਫੀਅਰ ਐਂਗਜ਼ਾਇਟੀ ਨਮਨੈਸ ਵਾਸਤੇ ਹੈਗਾ, ਉਹਨੂੰ ਕਹਿੰਦੇ ਨੇ ਐਕੋਨਾਈਟ। ਮੈਂ ਸਪੈਲਿੰਗ ਕਰ ਦਿੰਦਾ, ACONITE, ਐਕੋਨਾਈਟ। ਹਾਂਜੀ। ਇਹ ਆਈਕੋਨਾਈਟ ਜਿਹੜੀ ਹੈ ਨਾ 30C ਕਹਿੰਦੇ ਨੇ, 30C ਲਾਈਕ ਸੈਂਚੁਰੀ। ਉਹਦੀਆਂ ਗੋਲੀਆਂ ਲੈਣੀਆਂ ਨੇ, 4 ਗੋਲੀਆਂ ਹਰ ਹਫਤੇ ਲੈ ਕੇ ਨਾ, 4 ਹਫਤੇ ਲੈ ਕੇ ਦੇਖ ਲੈਣ ਤੇ ਉਹਦੇ ਨਾਲ ਜਿਹੜਾ ਹੈ ਨਾ ਬਹੁਤ ਫਰਕ ਪੈਣਾ ਚਾਹੀਦਾ। ਠੀਕ ਹੈ ਜੀ। ਅੱਛਾ, ਦੂਸਰਾ ਇੱਕ ਭੈਣ ਨੇ ਆਪਾਂ ਨੂੰ ਕਾਲ ਕੀਤੀ ਕਿ ਉਹਨਾਂ ਨੂੰ ਅਲਸਰ ਹੈਗਾ। ਅਲਸਰ ਦਾ ਕਾਜ਼ ਜਿਹੜਾ ਹੈਗਾ ਨਾ ਇਹ ਐਸਿਡਿਟੀ ਹੁੰਦੀ ਹੈ, ਓਵਰ ਐਸਿਡਿਟੀ ਤੇ ਜਾਂ ਚਿੰਤਾ ਕਰਕੇ ਹੁੰਦਾ ਜੀ। ਉਹਦੇ ਸਭ ਤੋਂ ਪਹਿਲੀ ਗੱਲ ਤਾਂ ਹੈ ਕਿ ਉਹਨਾਂ ਨੂੰ ਕਿ ਐਸਪਰੀਨ ਨਹੀਂ ਲੈਣੀ ਹੈਗੀ, ਕੋਈ ਐਸਪਰੀਨ ਜਿਹੜਾ ਹੈ ਨਾ ਇਹ ਅਲਸਰ ਬਣਾਉਂਦੀ ਹੈ। ਠੀਕ। ਸਭ ਤੋਂ ਵਧੀਆ ਉਹਦੀ ਹੈਗੀ ਆ ਮਲੱਠੀ ਚ ਪਾਉਣ ਦੇ ਨਾਲ ਇਹਦੇ ਚ ਨਾ ਸਟੀਰੋਇਡ ਵਰਗਾ ਅਸਰ ਹੁੰਦਾ ਇਹਦਾ। ਇਹ ਚਬਾ ਵੀ ਸਕਦੇ ਨੇ, ਦੁੱਧ ਚ ਪਾ ਕੇ ਵੀ ਪੀ ਸਕਦੇ ਨੇ। ਪੀਸੀ ਹੋਈ ਜਿਹੜੀ ਮਲੱਠੀ ਹੈਗੀ ਇਹ ਬਹੁਤ ਹੀ ਲਾਹੇਵੰਦ ਰਹੇ। ਤੇ ਦੂਸਰਾ ਇਹ ਹੈਗਾ ਕਿ ਇੱਕ ਨਾ ਉਹ ਓਵਰ ਦਾ ਕਾਊਂਟਰ ਉਹ ਮਿਲ ਜਾਂਦੀ ਹੈਗੀ ਹੈ, ਐਂਟੀ ਐਸਿਡ ਉਹਨੂੰ ਕਹਿੰਦੇ ਨੇ, ਮੇਲੈਕਸ ਦੀ ਹੈਗੀ ਹੈ, ਕੋਈ ਲੈ ਲੈਣ। ਉਹ ਦੁੱਧ ਵਰਗੀ ਹੁੰਦੀ ਹੈ ਜਾਂ ਦਹੀਂ ਵਰਗੀ ਹੁੰਦੀ ਹੈ ਤੇ ਉਹ ਪੀਣਾ ਹੁੰਦਾ ਗਾ। ਜਦੋਂ ਵੀ ਉਹਨਾਂ ਦੇ ਦਰਦ ਹੁੰਦਾ ਹੈ ਨਾ ਉਦੋਂ ਉਹ ਐਂਟੀ ਐਸਿਡ ਲੈਣ ਤੇ ਉਹਦੇ ਨਾਲ ਜਿਹੜਾ ਐਸਿਡ ਹੈਗਾ ਨਾ ਉਹ ਖਤਮ ਹੋ ਜਾਂਦਾ ਹੈ ਤੇ ਜਿਹੜਾ ਦਰਦ ਬੰਦ ਹੋ ਜਾਂਦਾ ਗਾ। ਥੋੜੀ ਬਹੁਤ ਉਹਦੇ ਨਾਲ ਹੋਰ ਆਰਾਮ ਮਿਲਦਾ ਹੈ। ਬਾਕੀ ਜੀ ਰਾਤ ਨੂੰ ਸੌਣ ਲੱਗੇ ਉਸੇ ਤਰ੍ਹਾਂ ਜਿਹੜਾ ਹੈ ਨਾ ਦੁੱਧ ਵਿੱਚ ਖਸਖਸ ਪਾ ਕੇ ਪੀਣ ਤੇ ਉਹਦੇ ਨਾਲ ਕੀ ਜਿਹੜਾ ਹੈ ਨਾ ਮਾਈਂਡ ਥੋੜਾ ਜਿਹਾ ਰਿਲੈਕਸ ਹੋਊਗਾ ਤੇ ਮਨ ਦੇ ਜਿਹੜਾ ਹੈ ਨਾ ਜੀ ਉਹਦੀ ਰਿਲੈਕਸੇਸ਼ਨ ਦੇ ਨਾਲ ਜਿਹੜਾ ਹੈ ਨਾ ਐਸਿਡ ਘਟਦਾ ਹੈਗਾ ਤੇ ਅਲਸਰ ਘਟਦਾ ਹੈ। ਠੀਕ। ਤੇ ਜਿਹੜਾ ਹੈਗਾ ਆਪਾਂ ਨੂੰ ਕਾਲ ਆਈ ਸੀਗੀ ਹਾਈਪੋਥਾਇਰਾਇਡ ਦੀ। ਹਾਂਜੀ। ਥਾਇਰਾਇਡ ਦੀ ਪਹਿਲੀ ਗੱਲ ਤਾਂ ਇੱਕ ਆਪਾਂ ਨੂੰ ਕਾਲ ਹੋਰ ਵੀ ਆਈ ਸੀਗੀ, ਉਹ ਹਾਈਪਰਥਾਇਰਾਇਡ ਦੀ ਗੱਲ ਕਹਿੰਦੇ ਸੀਗੇ। ਜਦੋਂ ਵੀ ਥਾਇਰਾਇਡ ਦੀ ਗੱਲ ਹੁੰਦੀ ਹੈ, ਜਦੋਂ ਵੀ ਡਾਕਟਰ ਗੱਲ ਕਰਦੇ ਨੇ ਤਕਰੀਬਨ 95% ਨਾ ਉਹ ਹਾਈਪੋਥਾਇਰਾਇਡ ਹੁੰਦਾ ਹੈ। ਇਹਦਾ ਮਤਲਬ ਹੈ ਕਿ ਥਾਇਰਾਇਡ ਦੀ ਸਕ੍ਰੀਸ਼ਨ ਉਹਨਾਂ ਦੇ ਵਿੱਚ ਘੱਟ ਹੈਗੀ ਹੈ, ਉਹਦੀ ਜਿਹੜੀ ਮਿਕਦਾਰ ਹੈਗੀ ਕਿ ਥਾਇਰੋਕਸਿਨ ਦੀ ਜਾਂ ਥਾਇਰਾਇਡ ਦੀ ਘੱਟ ਹੈਗੀ ਹੈ ਤੇ ਉਹਦੇ ਕਰਕੇ ਉਹ ਦਵਾਈ ਦਿੰਦੇ ਹੈਗੇ ਨੇ। ਹਾਈਪਰਥਾਇਰਾਇਡ ਬਹੁਤ ਘੱਟ ਹੁੰਦਾ, ਉਹ ਦੁਬਾਰਾ ਚੈੱਕ ਕਰਾ ਲੈਣ ਡਾਕਟਰ ਕੋਲੋਂ, ਪਤਾ ਲੈ ਕੇ ਆਉਣ ਵੀ ਕਿਹੜੀ ਨੂੰ ਬਿਮਾਰੀ ਹੈ। ਚਲੋ ਖੈਰ ਮੈਂ ਹਾਈਪੋਥਾਇਰਾਇਡ ਦਾ ਦੱਸਦਾ, ਜਿਹਦੇ ਜਿਹੜਾ ਹੈਗਾ ਨਾ ਕਿ ਵੀ ਥਾਇਰਾਇਡ ਘੱਟ ਹੁੰਦਾ ਹੈ, ਉਹਦੇ ਨਾਲ ਭਾਰ ਵੱਧਦਾ ਹੈ, ਸਰੀਰ ਠੰਡਾ ਰਹਿੰਦਾ ਹੈ, ਸੁਸਤੀ ਆਉਂਦੀ ਹੈਗੀ ਹੈ ਤੇ ਇਹਦੇ ਵਾਸਤੇ ਕਿ ਆਇਓਡੀਨ ਦੀ ਕਮੀ ਕਰਕੇ ਹੁੰਦਾ ਹੈ ਜਦੋਂ ਥਾਇਰਾਇਡ ਘੱਟ ਹੋਵੇ। ਉਹਦੇ ਚ ਕੈਲਪ ਨਾਂ ਦੀ ਇੱਕ ਜੜੀ ਬੂਟੀ ਮਿਲ ਜਾਂਦੀ ਹੈ, KELP, ਕੈਲਪ, ਸਮੁੰਦਰ ਚੋਂ ਨਿਕਲਦੀ ਹੈਗੀ ਹੈ। ਇਹ ਪੱਤੇ ਜਿਹੇ ਹੁੰਦੇ ਹੈਗੇ ਨੇ, ਇਹਨੂੰ ਆਪਣੇ ਕੋਸਟਕੋ ਚ ਮਿਲ ਜਾਂਦੀ ਹੈ। ਇਹਨੂੰ ਕਹਿੰਦੇ ਹੈਗੇ ਨੇ ਕੁਕਡ ਸੀਵੀਡ। ਇਹਦੇ ਹਰੇ ਹਰੇ ਪਾਪੜ ਹੁੰਦੇ ਨੇ, ਉਹ ਖਾਣੇ ਹੁੰਦੇ ਨੇ। ਇਹ ਹਰ ਰੋਜ਼ 1-2 ਪਾਪੜ ਖਾਣ ਤੇ 2 ਮਹੀਨੇ ਦੇ ਲੈ ਕੇ ਦੇਖਣ, ਤਕਰੀਬਨ ਜਿਹੜਾ ਹੈ 90% ਚਾਂਸ ਹੈਗੇ ਨੇ ਵੀ ਉਹਨਾਂ ਦਾ ਇਹ ਹਾਈਪੋਥਾਇਰਾਇਡ ਠੀਕ ਹੋ ਜਾਏਗਾ ਤੇ ਉਹ ਖੂਨ ਟੈਸਟ ਕਰਾ ਕੇ ਵੀ ਦੇਖ ਲੈਣ ਤੇ ਉਹ ਪਤਾ ਲੱਗ ਜਾਏਗਾ। ਠੀਕ ਹੈ। ਹੁਣ ਇਹ ਹੈਗਾ ਕਿ ਆਪਣੇ ਜਿਹੜੇ ਨਾ ਘਰੇਲੂ ਨੁਸਖਿਆਂ ਦੇ ਵਿੱਚ ਐਸੇ ਕਿਹੜੇ ਖਾਦ ਪਦਾਰਥ ਨੇ ਜਿਨ੍ਹਾਂ ਦੇ ਚ ਆਇਓਡੀਨ ਜ਼ਿਆਦਾ ਹੈ, ਜਿਹਦੇ ਕਰਕੇ ਹਾਈਪੋਥਾਇਰਾਇਡ ਠੀਕ ਕੀਤਾ ਜਾ ਸਕਦਾ ਹੈ। ਉਹ ਹੈਗਾ ਜੀ, ਉਹਦੇ ਚ ਪਾਲਕ ਹੈ, ਸਰੋਂ ਦਾ ਸਾਗ ਖਾਣਾ ਚਾਹੀਦਾ ਹੈ, ਚਲਾਈ ਖਾਣੀ ਚਾਹੀਦੀ ਹੈ, ਵਾਥੂ ਹੋਵੇ, ਮੂਲੀ ਹੋਵੇ ਤੇ ਹੁਣ ਇਹਨਾਂ ਸਾਰਿਆਂ ਦੇ ਵਿੱਚ ਆਇਓਡੀਨ ਜ਼ਿਆਦਾ ਹੈਗਾ ਤੇ ਇਹਨਾਂ ਦੇ ਖਾਣ ਦੇ ਨਾਲ ਜਿਹੜਾ ਹੈ ਨਾ ਹਾਈਪੋਥਾਇਰਾਇਡ ਠੀਕ ਹੋਣਾ। ਠੀਕ ਹੈ। ਲਾਸਟ ਜਿਹੜਾ ਹੈਗਾ ਜੀ, ਹੁਣ ਆਪਾਂ ਨੂੰ ਜਿਹੜੀ ਕਾਲ ਆਈ ਸੀ ਵੀਰ ਜੀ ਹੋਰਾਂ ਦੀ, ਉਹਨਾਂ ਦੀ ਸੀ ਕਿ ਬਵਾਸੀਰ। ਬਵਾਸੀਰ ਜਿਹਨੂੰ ਕਿ ਅੰਗਰੇਜ਼ੀ ਚ ਹੀਮੋਰਾਇਡਸ ਕਹਿੰਦੇ ਹੈਗੇ ਆ। ਇਹ ਜਿਹੜੀ ਗੁਦਾ ਦੇ ਵਿੱਚ ਜਿਹੜੀਆਂ ਵੇਨਸ ਹੁੰਦੀਆਂ ਨੇ, ਨਾੜੀਆਂ ਹੁੰਦੀਆਂ ਨੇ, ਉਹ ਉਹਨਾਂ ਦੇ ਵਿੱਚ ਖੂਨ ਵਹਿਣਾ ਸ਼ੁਰੂ ਹੁੰਦਾ ਹੈਗਾ। ਆਮ ਕਰਕੇ ਇਹਦਾ ਕਾਰਨ ਕਬਜੀ ਹੁੰਦੀ ਹੈਗੀ ਹੈ ਜਾਂ ਸੋਜਿਸ਼ ਕਰਕੇ ਹੁੰਦੀ ਹੈ। ਹਾਂਜੀ, ਅੱਛਾ, ਇਹਦਾ ਪਹਿਲਾ ਤਾਂ ਇਹ ਹੈਗਾ ਕਿ ਫਾਰਮੇਸੀ ਤੋਂ ਨਾ ਉਹ ਰਿੰਡ ਦਾ ਤੇਲ, ਕੈਸਟਰੋਲ ਕਹਿੰਦੇ ਨੇ, CASTOR, ਕੈਸਟਰੋਲ, ਉਹ ਲਿਆਉਣ ਤੇ ਉਹ ਰੂੰ ਦੇ ਨਾਲ ਜਿਹੜਾ ਹੈ ਨਾ ਗੁਦਾ ਤੇ ਲਗਾਉਣਾਗਾ। ਉਹਦੇ ਨਾਲ ਕੀ ਹੈਗਾ, ਉਹ ਜ਼ਖਮ ਜਿਹੜੇ ਹੈਗੇ ਨਾ ਭਰਨੇ ਸ਼ੁਰੂ ਹੋਣਗੇ ਤੇ ਹੌਲੀ ਹੌਲੀ ਜਿਹੜਾ ਹੈ ਨਾ ਉਹ ਬਵਾਸੀਰ ਦੀ ਘਟਣੀ ਸ਼ੁਰੂ। ਠੀਕ ਹੈ। ਦੂਜਾ ਉਹਦਾ ਹੈਗਾ ਕਿ ਈਸਬਗੋਲ ਦੀ ਖੀਰ ਬਣਾ ਕੇ ਖਾਣ, ਉਹਦੇ ਨਾਲ ਕੀ ਹੈਗਾ ਜਿਹੜੀ ਕਬਜੀ ਹੈਗੀ ਉਹ ਘਟਦੀ ਹੈਗੀ ਹੈ ਤੇ ਅੰਤੜੀਆਂ ਨੂੰ ਆਰਾਮ ਮਿਲਦਾ ਹੈ। ਉਹਦੇ ਨਾਲ ਵੀ ਹੌਲੀ ਹੌਲੀ ਜਿਹੜੀ ਬਵਾਸੀਰ ਆ ਉਹ ਠੀਕ ਹੋ। ਠੀਕ ਹੈ। ਤੇ ਤੀਸਰਾ ਇਹ ਹੈ ਕਿ ਖਾਣ ਲਈ ਐਲੋਵੇਰਾ ਦਾ ਜੂਸ ਜਾਂ ਖਾਣ ਲਈ ਕੁਆਰ ਹੈਗਾ ਜਾਂ ਐਲੋਵੇਰਾ ਦਾ ਜੂਸ ਜਿਹੜਾ ਉਹ ਪੀਣ, ਜਿਹੜਾ ਗੁੱਦੇ ਵਾਲਾ ਹੋਵੇ, ਫਾਈਬਰ ਵਾਲਾ ਹੋਵੇ
ਤੇ ਉਹਦੇ ਨਾਲ ਵੀ ਜਿਹੜਾ ਹੈ ਅੰਤੜੀਆਂ ਦੇ ਵਿੱਚ ਇੱਥੇ ਜਗ੍ਹਾ ਸੂਖਮ ਹੈਗੇ ਨਾ, ਉਹਨੂੰ ਸਾਰਿਆਂ ਨੂੰ ਆਰਾਮ ਮਿਲੇਗਾ ਤੇ ਬਵਾਸੀਰ ਰਹੂਗੀ। ਚਲੋ ਪ੍ਰਮਾਤਮਾ ਭਲੀ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰੋਤਿਆਂ, ਆਪਾਂ ਨੇ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਆਖਰੀ ਗੇੜ ਵਿੱਚ ਪਹੁੰਚ ਚੁੱਕੇ ਹਾਂ। ਕੁਝ ਕਮੈਂਟ ਰਹਿੰਦੇ ਆ, ਉਸ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ। ਦੇਸੀ ਨੁਸਖਿਆਂ ਦੀ ਗੱਲ ਕਰਾਂਗੇ, ਘਰੇਲੂ ਨੁਸਖੇ, ਹੋਮ ਰੈਮਡੀਜ਼। ਤਾਂ ਉਸ ਦੇ ਵਿੱਚ ਤੁਸੀਂ ਪਲੀਜ਼ ਫੀਡਬੈਕ ਵੀ ਜ਼ਰੂਰ ਦੇਣੀ ਹੈ। ਫੀਡਬੈਕ ਦੇ ਵਿੱਚ ਵੀ ਜ਼ਰੂਰ ਦੱਸ ਦਿਆ ਕਰੋ ਕਿ ਕਿਹੜੀ ਚੀਜ਼ ਤੋਂ ਕਿਹੜੀਆਂ ਚੀਜ਼ਾਂ ਲਈਆਂ ਸੀ, ਤੁਹਾਨੂੰ ਆਰਾਮ ਆਇਆ। ਸਾਡੇ ਨਾਲ ਜੁੜੇ ਹੋਏ ਨੇ ਕੁਲਵੰਤ ਕੌਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਉਹ ਭੈਣ ਜੀ, ਉਹ ਪੁੱਛਣਾ ਸੀਗਾ, ਜਿਹੜੀ ਕੌਲੀ ਰੱਖਦੇ ਉਹ ਕਿਹੜੀ ਮਰਜ਼ੀ ਕੌਲੀ ਹੋਵੇ, ਸਟੀਲ ਦੀ ਹੁੰਦੀ ਆ? ਸਟੀਲ ਦੀ। ਹਾਂਜੀ, ਸਟੀਲ ਦੀ। ਅੱਛਾ ਜੀ। ਤੇ ਨਾਲੇ ਉਹ ਜਿਹੜਾ ਕਹਿੰਦੇ ਪਾਣੀ ਰੱਖਣਾ ਉਹ ਜ਼ਰੂਰੀ ਆ, ਜੇ ਖਿਆਲ ਲੱਗੀ ਤੇ ਜਾਂ ਉਦਾਂ ਹੀ ਪੀਣਾ ਉਹ ਕਹਿੰਦੇ ਆ? ਪਤਾ ਨਹੀਂ, ਪਾਣੀ ਵੈਸੇ ਪੀਣਾ ਸਵੇਰ ਨੂੰ ਚੰਗਾ ਹੁੰਦਾ ਆ। ਉੱਦਾਂ ਹੋ ਸਕਦਾ ਵੀ ਬੰਦਾ ਥੱਕ ਜਾਂਦਾ, ਮਨ ਵੀ ਹੋਰ ਪਾਸੇ ਪੈ ਜਾਂਦਾ। ਹਾਂਜੀ, ਉਹ ਸਵੇਰ ਨੂੰ ਕਰਨਾ ਜਾਂ ਸਵੇਰ ਨੂੰ ਕਰਦੇ ਸੀਗੇ, ਉਹ ਜਿਹੜਾ ਕੌਲੀ ਰੱਖ ਕੇ ਕਰਨਾ? ਹਾਂਜੀ ਹਾਂਜੀ। ਤੁਸੀਂ ਜੇ ਕੋਈ ਹੋਰ ਐਕਸਪੈਰੀਮੈਂਟ ਕਰਨਾ ਅੱਗੋਂ ਪਿੱਛੋਂ ਕਰਕੇ ਦੱਸ ਸਕਦੇ ਆ ਤੁਹਾਨੂੰ ਕਿੰਨਾ ਕਰਾਮ ਆਉਂਦਾ, ਪਰ ਉਹ ਜੇ ਨਹੀਂ ਕੀਤਾ ਉਹਨੇ ਸਵੇਰੇ ਕੀਤਾ। ਸਵੇਰੇ ਕੀਤਾ ਨਿਰਣੇ ਜਾਂ ਉਦਾਂ ਜਦੋਂ ਖਾ ਪੀ ਕੇ ਚਾਹ? ਉਹਨੇ ਤਾਂ ਇਦਾਂ ਹੀ ਦੱਸਿਆ, ਸਵੇਰੇ ਕੀਤਾ ਹੈਗਾ। ਹੁਣ ਉਹਨਾਂ ਨੇ ਦੱਸਿਆ ਨਹੀਂ ਕੁਛ। ਹਾਂਜੀ। ਤੇ ਨਾਲੇ ਜੀ ਉਹ ਜਿਹੜਾ ਤੁਸੀਂ ਦੱਸ ਕੇ ਹਟੇ ਹੁਣੇ ਸੋਡੇ ਵਿੱਚ ਬੋਤਲ ਚ ਪਾ ਕੇ, ਤਾਂ ਉਹ ਕਾਹਦੇ ਲਈ ਆ ਜੀ? ਗੋਡਿਆਂ ਲਈ। ਗੋਡਿਆਂ ਦੇ ਦਰਦ ਲਈ। ਉਹ ਅੱਛਾ ਜੀ, ਅੱਛਾ ਜੀ। ਥੈਂਕ ਯੂ ਭੈਣ ਜੀ ਸੋ ਮਚ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਕੁਲਦੀਪ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਭੈਣ ਜੀ ਉਹਨਾਂ ਨੇ ਇੱਕ ਨੇ ਪੁੱਛਿਆ ਸੀਗਾ, ਵੀਰ ਜੀ ਉਹਨਾਂ ਨੂੰ ਲੂਜ਼ ਮੋਸ਼ਨਸ ਨਹੀਂ ਹਟਦੀਆਂ ਹੈਗੀਆਂ। ਉਹ ਨਾ 2 ਚਮਚੇ ਸੁੰਡ ਦੇ ਲੈ ਕੇ ਅੱਧੇ ਗਲਾਸ ਪਾਣੀ ਦੇ ਵਿੱਚ ਭਿਉਂ ਦੇਣਾ ਉਹਨਾਂ ਨੂੰ, ਸੁੰਡ ਨੂੰ। ਹਾਂਜੀ। ਤੇ ਜਿਹੜਾ ਪਾਣੀ, ਸੁੰਡ ਥੱਲੇ ਬਹਿ ਜਾਣੀ ਆ, ਪਾਣੀ ਨਿੱਤਰ ਆਉਣਾ ਉੱਪਰ ਹੈ ਨਾ। ਹਾਂਜੀ। ਤੇ ਉਹਨੂੰ ਪਾਣੀ ਨੂੰ ਮਾੜਾ ਜਿਹਾ ਨਮਕ ਪਾਉਣਾ ਵਿੱਚ, ਬਿਲਕੁਲ ਅਮੀਰੀਨ ਕੀ ਹਨਾ, ਜ਼ਿਆਦਾ ਨਹੀਂ। ਨਮਕ ਪਾ ਕੇ ਉਹ ਦਿਨ ਚ 2-3 ਵਾਰੀ ਪੀਣ, ਤੇ ਮਿਰਚ ਤੇ ਗਰਮ ਮਸਾਲੇ ਦਾ ਥੋੜਾ ਪਰਹੇਜ਼ ਕਰਨ, ਤੇ ਬਹੁਤ ਛੇਤੀ ਆਰਾਮ ਆਊਗਾ ਉਹਨਾਂ ਨੂੰ। ਤੇ ਖਿਚੜੀ ਜਿੱਦਾਂ ਖਾਣੀ ਹੈ ਤਾਂ ਉਹਦੇ ਵਿੱਚ ਮਿਰਚ ਨਾ ਪਾਉਣ, ਤੇ ਉਹ ਜਿੱਦਾਂ ਅਦਰਕ ਪਾ ਲੈਣ ਹਨਾ। ਹਾਂਜੀ। ਮਿਰਚ ਤੋਂ ਥੋੜਾ ਜਿਹਾ ਪਰਹੇਜ਼ ਕਰਨ ਤੇ ਛੇਤੀ ਆਰਾਮ ਆਊਗਾ। ਸਵਾਦ ਤੇ ਆਗਣੇ ਆ। ਹਾਂਜੀ, ਬਿਲਕੁਲ। ਤੇ ਦੂਸਰਾ ਇੱਕ ਭੈਣ ਜੀ ਹੁਣੀ ਪੁੱਛਦੇ ਸੀ ਕਿ ਉਹਨਾਂ ਦੀ ਬਾਂਹ 'ਚ ਬਹੁਤ ਜ਼ਿਆਦਾ ਦਰਦ ਹੁੰਦੀ ਆ ਹਨਾ। ਭੈਣ ਜੀ, ਇਹ ਮੇਰੀ 'ਚ ਵੀ ਬਹੁਤ ਜ਼ਿਆਦਾ ਹੁੰਦੀ, ਮੇਰੀ ਖੱਬੀ ਬਾਂਹ 'ਚ ਹੁੰਦੀ ਸੀ। ਮੈਂ ਕਾਇਰੋਪ੍ਰੈਕਟਰ ਨੂੰ $700 ਪੇ ਵੀ ਕਰ ਦਿੱਤਾ ਇਲਾਜ ਦਾ। ਆਰਾਮ 1 ਸੈਂਟ ਦਾ ਨਹੀਂ ਮੈਨੂੰ ਆਇਆ ਹਨਾ। ਤੇ ਕੰਮ ਤੇ ਮੈਂ ਬੈਠੀ ਨੇ ਆਪਣੀਆਂ ਬਾਹਾਂ ਸਟ੍ਰੈਚਿੰਗ ਕਰਨੀਆਂ ਸ਼ੁਰੂ ਕੀਤੀਆਂ। ਮੈਂ ਕੰਟੀਨਿਊ ਕੀਤੀ ਸਟ੍ਰੈਚਿੰਗ ਐਕਸਰਸਾਈਜ਼, ਬਸ ਬਾਂਹ ਦੀ ਦਰਦ ਦਾ ਨਾਂ ਨਿਸ਼ਾਨ ਵੀ ਨਹੀਂ ਰਿਹਾ। ਤੇ ਮੈਂ ਪਤਾ ਨਹੀਂ ਕਿੰਨੇ ਆਪਣੇ ਕਸਟਮਰ ਵੀ ਠੀਕ ਕੀਤੇ ਇਸੇ ਹੀ ਤਰੀਕੇ ਦੇ ਨਾਲ। ਸਾਰਿਆਂ ਨੂੰ ਦੱਸਿਆ ਵੀ ਸਟ੍ਰੈਚਿੰਗ ਕਰੋ, ਤੇ ਸ਼ੋਲਡਰਾਂ ਦੀ ਪੇਨ ਬਿਲਕੁਲ ਨਹੀਂ ਰਹਿੰਦੀ, ਨਾ ਨੈਕ ਦੀ, ਨਾ ਬਾਹਾਂ ਦੀ, ਤੇ ਨਾ ਬੈਕ ਸ਼ੋਲਡਰਾਂ ਦੀ। ਬਿਲਕੁਲ ਸਹੀ ਆ। ਹਾਂਜੀ, ਜਿੱਦਾਂ ਕੰਧ ਨੂੰ ਆਪਣੇ ਦੀਵਾਰ ਨੂੰ ਲਾ ਲਓ, ਹੱਥ ਐਨ ਖਿੱਚ ਕੇ ਉੱਪਰ ਤੱਕ ਲੈ ਜਾਓ, ਜਿੰਨਾ ਵੀ ਤੁਸੀਂ ਲਿਜਾ ਸਕਦੇ ਆ ਹਨਾ। ਤੇ ਉਹ ਜਿੰਨੀ ਤੁਸੀਂ ਉਹਨੂੰ ਸਟ੍ਰੈਚਿੰਗ ਕਰੋਗੇ ਉਹ ਵੀ ਬੈਟਰ ਹੈ। ਉਹ ਇੱਕ ਤਰੀਕਾ। ਦੂਸਰਾ, ਆਪਣੀਆਂ ਬਾਹਾਂ ਅੱਗੇ ਨੂੰ ਕਰਕੇ ਫਿਰ ਸਾਈਡਾਂ ਨੂੰ ਕਰਨੀਆਂ, ਫਿਰ ਨੈਕ ਨੂੰ ਇੱਕ ਸਾਈਡ ਨੂੰ ਸਟ੍ਰੈਚ ਕਰਨਾ, ਫਿਰ ਦੂਜੀ ਸਾਈਡ ਨੂੰ ਸਟ੍ਰੈਚ ਕਰਨਾ। ਜਿੰਨਾ ਤੁਸੀਂ ਨੈਕ ਨੂੰ, ਬਾਹਾਂ ਨੂੰ ਕਰਕੇ ਨਾ ਸਟ੍ਰੈਚ ਕਰੋਗੇ, ਓਨੀ ਛੇਤੀ ਆਰਾਮ ਆਊਗਾ ਤੁਹਾਨੂੰ। ਜੀ ਜੀ ਜੀ। ਤੇ ਬਸ ਮੈਂ ਹਾਂਜੀ ਇਹੋ ਹੀ ਦੱਸਣਾ ਸੀ। ਪ੍ਰੋਗਰਾਮ ਭੈਣ ਜੀ ਬਹੁਤ ਵਧੀਆ ਚੱਲ ਰਿਹਾ। ਤੇ ਬਾਕੀ ਮੈਂ ਆਪਣੇ ਸਾਰੇ ਚੰਗੇ ਸਰੋਤਿਆਂ ਨੂੰ ਇੱਕ ਅਪੀਲ ਕਰੂੰਗੀ ਕਿ ਪਲੀਜ਼ ਸਾਰੇ ਜਾਣੇ ਪੰਜਾਬੀ USA ਰੇਡੀਓ ਨੂੰ ਸਪਾਂਸਰ ਵੱਧ ਤੋਂ ਵੱਧ ਕਰਿਆ ਕਰੋ। ਤੇ ਕਿਉਂਕਿ ਤੁਹਾਨੂੰ ਇੱਥੋਂ ਬਹੁਤ ਚੰਗੇ ਇਲਾਜ ਵੀ ਮਿਲਦੇ ਆ, ਚੰਗੀ ਇਨਫੋਰਮੇਸ਼ਨ ਵੀ ਮਿਲਦੀ ਆ। ਤੁਸੀਂ ਘਰ ਬੈਠੇ ਹਰ ਚੀਜ਼ ਦੇ ਤਰੀਕੇ ਘਰ ਬੈਠੇ ਲੈ ਰਹੇ ਆ, ਤੁਹਾਨੂੰ ਕਿਤੇ ਜਾਣਾ ਨਹੀਂ ਪੈਂਦਾ। ਪਲੀਜ਼ USA ਰੇਡੀਓ ਨੂੰ ਸਪੋਰਟ ਜ਼ਰੂਰ ਕਰੋ। ਬਸ ਮੇਰੀ ਇਹੀ ਬੇਨਤੀ ਹੈ ਸਾਰੇ ਸਰੋਤਿਆਂ ਨੂੰ। ਬਾਕੀ ਸਾਰੇ ਸਰੋਤਿਆਂ ਨੂੰ ਤੇ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਧੰਨਵਾਦ ਕੁਲਦੀਪ ਜੀ। ਜਸਪਾਲ ਸਿੰਘ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਇੱਕ ਉਹ ਸਪੈਲਿੰਗ ਪੁੱਛਦੇ ਸੀਗੇ, ਉਹ ਨਾ ਹੋਮੋਪੈਥੀ ਦਵਾਈ ਦੇ। ਹਾਂਜੀ। ਤੇ ਉਹ ਹੈਗੀ ਕਲਕੇਰੀਆ, CALCAREA, ਫਲੋਰਿਕਾ, FLORICA ਜੀ। ਕਲਕੇਰੀਆ ਫਲੋਰਿਕਾ 6X, ਮਤਲਬ ਸੁੱਕੀਆਂ ਗੋਲੀਆਂ 6X, ਜਿਹਨੂੰ ਆਪਾਂ ਪੰਜਾਬੀ ਦੇ ਵਿੱਚ 6X। ਉਹ ਮਤਲਬ ਇੱਕ ਵਾਰੀ ਤੁਸੀਂ ਇਹ ਵੀ ਦੱਸ ਦਿਓ ਲੈਣੀਆਂ ਕਦ ਲੈ ਕੇ ਨਵੇਂ ਸਰੋਤੇ ਜੁੜੇ ਆ? ਹਾਂਜੀ, ਇਹ ਮਤਲਬ ਜਿਵੇਂ ਰਸੌਲੀਆਂ ਕਈ ਵਾਰੀ ਆਪਾਂ ਕਹਿੰਦੇ ਆ ਨਾ ਗੁੰਮੜ ਬਣ ਗਏ, ਤੇ ਬੀਬੀਆਂ ਦੇ ਵੀ ਕਈ ਵਾਰੀ ਬਣ ਜਾਂਦੇ ਨੇ। ਆਪਾਂ ਕਹਿੰਦੇ ਆ ਵੀ ਬੀਬੀਆਂ ਨੂੰ ਵੀ ਕਈ ਵਾਰੀ ਆਉਂਦੀਆਂ ਨਾ, ਉਹ ਵੀ ਟਰਾਈ ਕਰ ਸਕਦੇ ਨੇ। ਇਹ ਮਤਲਬ ਖੋਰ ਦਿੰਦੀ ਆ ਪਾਣੀ ਦੇ, ਕਈ ਵਾਰੀ ਗੁੰਮੜ ਬਣੇ ਨੇ ਸਰੀਰ ਦੇ ਅੱਡ-ਅੱਡ ਹਿੱਸਿਆਂ 'ਚ। ਤੇ ਉਹਦੇ ਲਈ ਮਤਲਬ ਪਲੱਸ ਮਤਲਬ ਜਿਵੇਂ ਕਈ ਵਾਰੀ
ਆਪਣੇ ਮੋਤੀਆ ਜਿਹੜਾ ਚਿੱਟਾ ਮੋਤੀਆ ਬਣਨ ਤੋਂ ਵੀ ਮਤਲਬ ਇਹ ਉਹਨੂੰ ਰੋਕਦੀ ਹੈ। ਠੀਕ ਹੈ। ਜੇ ਤੁਸੀਂ ਸਾਲ 'ਚ ਮਤਲਬ 2 ਕੁ ਵਾਰੀ, ਹੁਣ ਮੈਂ ਜਿਵੇਂ ਚਲੋ ਮੇਰੀ ਉਮਰ ਇਸ ਵੇਲੇ 60+ ਹੈ ਤੇ ਸਾਡੇ ਘਰ 'ਚ ਅਸੀਂ ਵਰਤਦੇ ਰਹਿੰਦੇ ਹਾਂ। ਸਾਡੇ ਮਾਤਾ ਦੀ ਹੁਣ 90 ਸਾਲ ਤੋਂ ਉੱਤੇ ਹੈ ਤੇ ਅਜੇ ਤੱਕ ਮਤਲਬ ਸਾਡੇ ਘਰ 'ਚ ਅਸੀਂ ਇੱਕ ਵਾਰੀ ਵੀ ਮਤਲਬ ਜਿਵੇਂ ਆਪਾਂ ਮੋਤੀਏ ਦਾ ਨਾ ਕੋਈ ਮਤਲਬ ਹਾਲੇ ਤੱਕ ਚਲੋ ਬਾਬੇ ਦੀ ਕਿਰਪਾ ਮਤਲਬ ਕੋਈ ਕੇਸ ਨਹੀਂ ਮਤਲਬ ਜਿਵੇਂ ਆਇਆ ਜੀ ਮੋਤੀਆ ਹੋ ਗਿਆ, ਚਿੱਟਾ ਮੋਤੀਆ ਹੋ ਗਿਆ। ਹਾਂਜੀ, ਤੇ ਇਹ ਮਤਲਬ ਜੇ ਤੁਸੀਂ ਲੈਂਦੇ ਰਹਿੰਦੇ ਹੈ ਤਾਂ ਮਤਲਬ ਚੂਨਾ ਹੀ ਮਤਲਬ ਚੂਨੇ ਨੂੰ ਉਹ ਕੀਤਾ ਹੋਇਆ ਇਹਨਾਂ ਨੇ, ਉਹਨੂੰ ਪਿਊਰੀਫਾਈ ਮਤਲਬ ਉਹ ਕੀਤਾ ਹੋਇਆ, ਉਹਨੂੰ ਚੂਨਾ ਸੋਧਿਆ ਹੋਇਆ। ਠੀਕ ਹੈ। ਤੇ ਉਹ ਤੋਂ ਮਤਲਬ ਬੀਬੀਆਂ ਲਈ ਵੀ ਮਤਲਬ ਆਪਣੇ ਕਹਿੰਦੇ ਵੀ ਰਸੌਲੀਆਂ ਹੋ ਗਈਆਂ ਅੱਡ ਅੱਡ ਜਗ੍ਹਾ ਤੇ ਉਹਦੇ ਲਈ ਵੀ ਵਰਤਿਆ ਜਾ ਸਕਦਾ। ਤੇ ਇੱਕ ਜਿਹੜੇ ਆਹ ਲੂਜ ਮੋਸ਼ਨ ਚੱਲਦੇ ਨਾ, ਕਹਿੰਦੇ ਵੀ ਕਈ ਵਾਰੀ ਨਹੀਂ ਹਟਦੇ, ਉਹ ਵੀ ਖਾ ਲਿਆ ਕਿਸੇ ਵੇਲੇ। ਇਹ ਜਿਵੇਂ ਮਤਲਬ ਧਰਨ ਹੁੰਦੀ ਹੈ ਨਾ, ਧਰਨ ਪੈ ਕੇ ਵੀ ਉਹਦੇ ਨਾਲ ਫਿਰ ਲੂਜ ਮੋਸ਼ਨ ਨਹੀਂ ਹਟਦੇ ਹੈਗੇ। ਲੱਤਾਂ ਵੀ ਪਿੰਜਣੀਆਂ ਵੀ ਬਹੁਤ ਦਰਦ ਕਰਦੀਆਂ ਨੇ। ਤੇ ਇਹ ਮੈਂ ਕਾਫੀ ਦੇਰ ਪਹਿਲਾਂ ਮਤਲਬ ਮੈਨੂੰ ਖੁਦ ਇਹ ਉਹ ਤੋਂ ਬਾਅਦ 'ਚ ਫਿਰ ਮਤਲਬ ਜਦੋਂ ਧਰਨ ਦਾ ਇਲਾਜ ਹੋਇਆ, ਕਈ ਵਾਰੀ ਆਪਾਂ ਭਾਰ ਚੱਕ ਲਿਆ ਉਹਨਾਂ ਨੇ ਜਾਂ ਕੁਛ ਇਹੋ ਜਿਹਾ ਕੁਛ ਕਰ ਲਿਆ ਨਾ, ਤੇ ਕਈ ਵਾਰੀ ਫਿਰ ਉਹ ਦੁਬਾਰਾ ਵੀ ਹੋ ਜਾਂਦੀ ਹੈ। ਉਹ ਵੀ ਟਰਾਈ ਕਰਕੇ ਦੇਖ ਲੈਣ ਵੀ ਸ਼ਾਇਦ ਮਤਲਬ ਜਿਵੇਂ ਮੁੱਦੇ ਪੈ ਕੇ ਨਾ ਆਪਣੀ ਮਤਲਬ ਹੱਥ ਜਿਹੜੀਆਂ ਆਪਣੇ ਦੋਨੇ ਆਪਣੀਆਂ ਹੱਥ ਦੇ ਕਰਕੇ ਸਿੱਧੇ ਇੱਕ ਦੂਜੇ ਦੇ ਆਪਣੀ ਧੁੰਨੀ ਦੇ ਥੱਲੇ ਰੱਖ ਲੈਣੇ ਉਹਨੇ, ਸਿੱਧੇ ਪੈ ਕੇ ਥੱਲੇ, ਤੇ ਉਹਦੇ ਉੱਤੇ ਥੋੜਾ ਜਿਹਾ ਰਿਲੈਕਸ ਹੋ ਕੇ ਮਤਲਬ ਢਿੱਡ ਦਾ ਭਾਰ ਦੇਣਗੇ ਬਿਲਕੁਲ ਧੁੰਨੀ ਦੇ ਥੱਲੇ ਰੱਖ ਕੇ ਹੱਥ ਦੋਨੇ, ਤੇ ਉਹਦੇ ਨਾਲ ਵੀ ਮਤਲਬ ਠੀਕ ਹੋ ਜਾਂਦੀ ਆ ਉਹ। ਇਹ ਵੀ ਟਰਾਈ ਕਰਕੇ ਦੇਖਣਾ ਚਾਹੀਦਾ। ਬਾਰ ਮਤਲਬ ਲੂਜ਼ ਮੋਸ਼ਨ ਲੱਗੀ ਜਾਂਦੇ ਨੇ। ਤੇ ਬਾਕੀ ਚਲੋ ਦੂਜੀਆਂ ਦੇਸੀ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਤੇ ਇਹ ਵੀ ਮਤਲਬ ਟਰਾਈ ਕੀਤਾ ਜਾ ਸਕਦਾ ਹੈ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਗੁਰਮੇਜ ਕੌਰ ਜੀ। ਮੈਂ ਦੂਸਰੀ ਵਾਰੀ ਆਜੋ ਜੀ। ਹਾਂਜੀ, ਉਹ ਜਿਹੜੇ ਭੈਣ ਜੀ ਪੁੱਛਦੇ ਆ ਨਾ, ਉਹਨੂੰ ਇਹੋ ਦੱਸਣਾ ਆ ਤੇ ਜੁੱਟ ਲੈ ਲੈਣ ਤੇ ਜੁੱਟ ਦੀ ਉੱਤੋਂ ਚਾਕਲੀ ਕੱਢਣ, ਵਿੱਚ ਗਲੀ ਕਰ ਲੈਣਾ ਤੇ ਇਸਬਗੋਲ ਨਾ ਭਰਨਾ। ਇਸਬਗੋਲ ਕਹਿੰਦੇ ਸੀ ਵੀ ਉਹ ਇੱਕ ਤਾਂ ਉਹ ਸੋਧਿਆ ਹੁੰਦਾ ਤੇ ਇੱਕ ਕੋਈ ਗੋਲੀਆਂ ਗਾਲੀਆਂ ਵੀ ਹੁੰਦੀਆਂ, ਕਿੱਦਾਂ ਦਾ? ਨਹੀਂ ਜੀ, ਫੱਕ ਜਿਹੀ ਜਿਹੜੀ ਹੁੰਦੀ ਹੈ ਲਿਆਉਣਾ ਤੇ ਉਹਦੇ ਨਾਲ ਹੀ ਉਹ ਐਨ ਭਰ ਲੈਣਾ ਤੇ ਮੋਟਾ ਮੋਟਾ ਆਟਾ ਗੁੰਨ ਕੇ ਉਹਦੇ ਉੱਤੇ ਨਾ ਚੰਗਾ ਸਾਰਾ ਲਾ ਲੈਣਾ, ਜਿਹੜਾ ਵਿੱਚੋਂ ਨਿਕਲ ਜੇ ਨਾ ਕੁਛ ਵੀ। ਠੀਕ ਆ। ਤੇ ਚਾਹੇ ਦੁੱਧ 'ਚ ਉਹ ਰਿੰਨ ਲੈਣ ਤੇ ਚਾਹੇ ਘੀ 'ਚ ਰਿੰਨ ਲੈਣ। ਠੀਕ ਆ। ਚਾਰੇ ਹੀ ਮਗਜ ਪਾ ਲੈਣ, ਬਦਾਮ ਪਾ ਲੈਣ, ਜਿੱਦਾਂ ਸੌਗੀ ਜੋ ਵੀ ਉਹਨਾਂ ਦਾ ਦਿਲ ਕਰਦਾ ਪਾ ਲੈਣ ਤੇ ਉਹ ਗ੍ਰੈਂਡ ਕਰਕੇ ਤਾਂ ਉਹਨੂੰ ਐਨ ਚੰਗੀ ਤਰ੍ਹਾਂ ਰਲਾ ਲੈਣਾ ਆ। ਖਾਣਾ ਵੀ ਰਾਤ ਨੂੰ ਆ, ਰੋਟੀ ਤੋਂ ਪਹਿਲਾਂ ਨਹੀਂ ਖਾਣਾ, ਬਾਅਦ 'ਚ ਖਾਣਾ ਸੌਣ ਲੱਗਿਆ ਨੇ, ਪਰ ਬੋਲਣਾ ਨਹੀਂ। ਸਵੇਰ ਨੂੰ ਉੱਠ ਕੇ ਗੱਲਬਾਤ ਕਰਨ ਜਿੱਦਾਂ। ਠੀਕ ਆ। ਮੇਰੀ ਇੱਥੇ ਫਰੈਂਡ ਸੀ ਤੇ ਉਹਦੀ ਕੁੜੀ ਨਹੀਂ ਸੀ ਬੋਲਦੀ ਹੁੰਦੀ, ਤਾਂ ਏਦਾਂ ਹੀ ਉਹਨੂੰ ਪੁੱਛਣਾ ਵੀ ਇਹਨੂੰ ਕੀ ਗੱਲ ਆ। ਉਹ ਕਹਿੰਦੀ ਵੀ ਇਹਦਾ ਸਿਰ ਬਹੁਤ ਦੁਖਦਾ ਆ। ਤੇ ਫਿਰ ਉਹਨੂੰ ਮੈਂ ਏਦਾਂ ਦੱਸਿਆ ਤਾਂ ਫਿਰ ਉਹਦਾ ਮੈਨੂੰ ਫੋਨ ਆਇਆ, ਕਹਿੰਦੀ ਹੁਣ ਮੈਨੂੰ ਨੀਂਦ ਵੀ ਆਉਂਦੀ ਆ ਤੇ ਮੇਰਾ ਸਿਰ ਹਟ ਗਿਆ। ਠੀਕ ਹੈ ਜੀ। ਹਾਂਜੀ, ਥੈਂਕ ਯੂ। ਅੱਛਾ, ਇੱਕ ਜੀ ਹੋਰ ਸੁਣਿਆ ਮਰ ਜੀ, ਇੱਕ ਭਾਜੀ ਕਹਿੰਦੇ ਸੀਗੇ ਵੀ ਮੈਨੂੰ ਬਾਏ ਬਹੁਤ ਆ। ਬਾਏ ਤੋਂ ਤੁਹਾਨੂੰ ਵੀ ਪਤਾ ਹੀ ਆ ਆਪਾਂ ਕੀ ਖਾਂਦੇ ਆ ਨਾ, ਉਹ ਸੁੰਡ। ਹਾਂਜੀ। ਹੈਲੋ। ਹਾਂਜੀ ਹਾਂਜੀ ਹਾਂਜੀ, ਦੁੱਧ 'ਚ ਸੁੰਡ ਭੇਜ ਲੈਣ ਤੇ ਫਿਰ ਉਹ ਸੁੰਡ ਦੀ ਜਿੱਦਾਂ ਦਾਲ ਬਣਾ ਕੇ ਨਾ ਉਹ ਖਾਣ ਤੇ ਉਹਨਾਂ ਨੂੰ ਬਾਏ ਹਟ ਜਾਊਗੀ। ਜੀ ਜੀ। ਹਾਂਜੀ, ਓਕੇ, ਥੈਂਕ ਯੂ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ। ਬਲਜਿੰਦਰ ਬੈਂਸ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਇੱਕ ਤਾਂ ਮੈਂ ਪੁੱਛਣਾ ਸੀਗਾ ਵੀ ਸਾਡੇ ਜਿੱਦਾਂ ਘਰ 'ਚ ਮੇਰੇ ਸੱਸ ਨੇ, ਉਹਨਾਂ ਨੂੰ ਨੀਂਦ ਨਹੀਂ ਆਉਂਦੀ ਹੈਗੀ, ਗੋਲੀ ਦਿੰਦੇ ਸੀਗੇ ਤਾਂ ਹੁਣ ਗੋਲੀ ਦੀ ਵੀ ਪਾਵਰ ਵਧਾਈ ਹੈ, ਰਾਤ ਨੂੰ ਕਈ ਵਾਰ ਬਹੁਤ ਚਿਰ ਨੀਂਦ ਨਹੀਂ ਆਉਂਦੀ ਹੈਗੀ, ਫਿਰ ਗੋਲੀ ਦੇਣੀ ਪੈਂਦੀ ਹੈ। ਵੀ ਜੇ ਹੋਰ ਕੋਈ ਨੁਕਸਾ ਹੈਗਾ ਤਾਂ ਤੁਸੀਂ ਦੱਸ ਸਕਦੇ ਆ ਕੋਈ ਜੇ? ਠੀਕ ਆ। ਹਾਂਜੀ, ਤਾਂ ਇੱਕ ਥਾਇਰਾਇਡ ਘਟਦਾ ਆ, ਉਹਦੇ ਬਾਰੇ ਪੁੱਛਣਾ ਸੀ। ਠੀਕ ਆ। ਹਾਂਜੀ, ਚਲੋ ਠੀਕ ਹੈ ਜੀ। ਠੀਕ ਹੈ, ਥੈਂਕ ਯੂ ਜੀ। ਥੈਂਕ ਯੂ। ਸੌਣ ਬਾਰੇ ਲਈ ਤਾਂ ਦੱਸੇ ਗਏ ਆ। ਦੇਖੋ ਖਸਖਸ ਵਾਲਾ, ਬਦਾਮਾਂ ਵਾਲਾ ਕਿੰਨਾ ਵਧੀਆ, ਇਹਦੇ ਨਾਲ ਨੀਂਦ ਵੀ ਆਉਂਦੀ ਆ। ਬਲਵਿੰਦਰ ਕੌਰ ਜੀ। ਸਤਿ ਸ੍ਰੀ ਅਕਾਲ। ਮੈਂ ਵੀ ਦੁਬਾਰਾ ਆਈ ਹਾਂ। ਭੈਣ ਜੀ, ਲੂਜ ਮੋਸ਼ਨ ਜਿਹਨਾਂ ਨੂੰ ਲੱਗੇ ਪਏ ਆ ਨਾ, ਉਹ ਸਾਬੂਦਾਣੇ ਦੀ ਖੀਰ ਬਣਾ ਕੇ ਖਾਣ। ਸਾਬੂਦਾਣੇ ਦੀ ਖੀਰ। ਠੀਕ ਹੈ। ਹਾਂਜੀ, ਉਹਦੇ ਨਾਲ ਮੇਰਾ ਆਪ ਦਾ ਵਰਤਿਆ ਹੋਇਆ ਨੁਕਸਾ ਹੈ ਜੀ। ਠੀਕ ਹੈ ਜੀ। ਹਾਂਜੀ, ਇੱਕ ਪੀੜੀਏ ਦੀ ਦਵਾਈ ਕਿਸੇ ਨੇ ਪੁੱਛੀ ਸੀ, ਦੱਸ ਦਿਆਂ ਕਿ ਟਾਈਮ ਹੈਗਾ? ਦੱਸ ਦਿਓ ਟਾਈਮ ਤਾਂ ਆਪਾਂ ਕੋਈ 4 ਮਿੰਟ ਹੀ ਆ ਹੁਣ। ਹਾਂਜੀ, ਕਲਮੀ ਸੂਰਾ 2 ਤੋਲੇ, ਜੌਂ ਖਾਰ 2 ਤੋਲੇ, ਸੁਹਾਗਾ 2 ਤੋਲੇ, ਟਿਕੜੀ ਨਸੱਦਰ 1, ਤਲਾਸੀ 2 ਤੋਲੇ, ਛੋਟੀ ਇਲਾਇਚੀ 2 ਤੋਲੇ, ਸਰਦ 2 ਤੋਲੇ, ਕੱਥਾ ਨਾਰਮਲ 1 ਤੋਲਾ, ਪੂਜਾ ਮਿਸ਼ਰੀ 50 ਗ੍ਰਾਮ ਪਾ ਲੈਣ, ਗਊ ਧਰਤੀ ਭਸਮ 2 ਤੋਲੇ। ਠੀਕ ਹੈ। ਤੇ ਇਹ ਬੱਕਰੀ ਦੇ ਦੁੱਧ ਦੀ ਕੱਚੀ ਲੱਸੀ ਨਾਲ ਲੈਣੀ ਹੈ ਭੈਣ ਜੀ। ਚਮਚੇ, ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ। ਗਰਮ ਚੀਜ਼ਾਂ ਤੋਂ ਪਰਹੇਜ਼ ਕਰਨ। ਠੀਕ ਹੈ ਜੀ। ਹਾਂਜੀ, ਇਹੀ ਦੱਸੋ ਜੀ। ਥੈਂਕ ਯੂ ਜੀ। ਥੈਂਕ ਯੂ। ਬਹੁਤ ਬਹੁਤ ਧੰਨਵਾਦ ਹੈ ਜੀ। ਹਰਮਿੰਦਰ ਆਸਟ੍ਰੇਲੀਆ ਤੋਂ। ਸਤਿ ਸ਼੍ਰੀ ਅਕਾਲ। ਹਾਂਜੀ ਬਲਵਿੰਦਰ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੇਰੀ ਤਾਂ ਅੱਜ ਬਹੁਤ ਮੁਸ਼ਕਲ ਕਾਲ ਲੱਗੀ, ਕਾਲ ਹੀ ਨਹੀਂ ਸੀ ਲੱਗਦੀ। ਬਲਵਿੰਦਰ ਜੀ, ਮੇਰੇ ਨਾ ਬਲੱਡ 'ਚ ਇਲਾਫਰਮੇਸ਼ਨ ਕੀ ਉਹ ਬਣਦਾ ਆ, ਮੈਨੂੰ ਕੋਈ ਭਾਜੀ ਜਗਵੀਰ ਨੇ ਕੋਈ ਦੱਸਿਓ ਜਾਂ
ਭਾਈ ਬਹਾਦਰ ਕੋਈ ਹੋਮਿਓਪੈਥਿਕ ਦੀ ਦਵਾਈ ਹੋਵੇ ਜਾਂ ਕੋਈ ਉਦਾਂ ਇਹਦਾ ਟ੍ਰੀਟਮੈਂਟ ਹੋਵੇ ਮੈਨੂੰ ਦੱਸਣ ਜ਼ਰੂਰ। ਮੈਂ ਨਾ ਕੁਆਰ ਵੀ ਲਗਾਤਾਰ ਹੋ ਗਿਆ 2 ਮਹੀਨੇ ਖਾਂਦੀ ਨੂੰ, ਤੇ ਕੈਸਟਰੋਲ ਵਾਲੇ ਵੀ ਮੈਂ ਉਹ ਸ਼ਾਮ ਨੂੰ ਚਮਚਾ ਲੈਂਦੀ ਆ। ਪਰ ਮੈਂ ਹੁਣ ਬਲੱਡ ਟੈਸਟ ਕਰਾਇਆ ਤਾਂ ਉਦਾਂ ਮੇਰੇ ਦਰਦਾਂ ਸਾਰੀਆਂ ਠੀਕ ਆ। ਜਿੱਦਣ ਇਹ ਜ਼ਿਆਦਾ ਬਣਦਾ ਇਹਦੇ ਨਾਲ ਮੇਰੇ ਸਰੀਰ ਆਕੜ ਜਾਂਦਾ। ਠੀਕ ਆ। ਹਾਂ ਜ਼ਰੂਰ ਇਹ ਮੈਨੂੰ ਹਨਾ ਦੱਸਣ, ਕੋਈ ਵੀ ਭੈਣ ਭਰਾ ਨੂੰ ਪਤਾ ਹੋਵੇ ਜਾਂ ਭਾਜੀ ਜਗਵੀਰ ਸਿੰਘ ਨੂੰ। ਨਾਲੇ ਇੱਕ ਹੋਰ ਪੁੱਛਣਾ ਵੀ ਕੁਆਰ ਲਗਾਤਾਰ ਕਿੰਨਾ ਚਿਰ ਖਾਣੀ ਚਾਹੀਦੀ, ਕੋਈ ਨੁਕਸਾਨ ਤਾਂ ਨਹੀਂ ਜ਼ਿਆਦਾ ਚਿਰ ਖਾਣ ਦਾ? ਠੀਕ ਹੈ। ਹਾਂਜੀ ਓਕੇ ਬਲਿੰਦਰ, ਓਕੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਹੈ ਜੀ। ਅੱਗੇ ਸਾਡੇ ਨਾਲ ਸੁਖਵਿੰਦਰ ਜੁੜੇ ਨੇ। ਸਤਿ ਸ਼੍ਰੀ ਅਕਾਲ ਸੁਖਵਿੰਦਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਉਹ ਪੁੱਛਣਾ ਸੀ, ਵੈਸੇ ਕਾਫੀ ਬੀਬੀਆਂ ਭੈਣਾਂ ਨੇ ਪੁੱਛਿਆ ਵੀ ਟੱਟੀਆਂ ਬਹੁਤ ਲੱਗੀਆਂ। ਮੇਰੀ ਸਿਸਟਰ ਆ ਤੇ ਉਹਨਾਂ ਨੂੰ ਜਿੱਦਾਂ ਟੱਟੀ ਤਾਂ ਵੈਸੇ ਪਤਲੀ ਨਹੀਂ ਜ਼ਿਆਦਾ ਹੁੰਦੀ, ਪਰ ਵੱਟ ਪੈ ਕੇ ਬਹੁਤ ਜ਼ਿਆਦਾ ਹੁੰਦੀ। ਉਹਨਾਂ ਨੇ ਦਹੀਂ ਵਗੈਰਾ, ਕੇਲਾ ਪਾ ਕੇ, ਇਸਬਗੋਲ ਦੀ ਭੁੱਕੀ ਵਗੈਰਾ ਠੰਡੇ ਪਾਣੀ ਨਾਲ ਜਾਂ ਦਹੀਂ ਚ ਪਾ ਕੇ ਸਾਰਾ ਕੁਝ ਖਾ ਲਿਆ ਜੀ, ਤੇ ਆਰਾਮ ਨਹੀਂ ਆਉਂਦਾ। ਉਹਦੇ ਬਾਵਜੂਦ ਫਿਰ ਮੂੰਹ ਵੀ ਬਹੁਤ ਪੱਕਾ ਹੈ ਉਹਨਾਂ ਦਾ। ਗਰਮੀ ਇਸ ਗੱਲ ਨੂੰ 15-20 ਦਿਨ ਹੋ ਗਏ ਆ, ਨਾ ਮੂੰਹ ਹਟਦਾ ਆ ਤੇ ਨਾ ਟੱਟੀਆਂ ਹਟਦੀਆਂ ਆ। ਠੀਕ ਆ। ਤੇ ਉਹਨਾਂ ਨੂੰ ਫੂਡ ਫਾਡ ਵੀ ਚੇਂਜ ਕਰਕੇ ਜਿਹੜਾ ਰੋਟੀ ਦੀ ਖਾਂਦੇ ਆ, ਤੇ ਉਹਦਾ ਮੈਂ ਸੁਣ ਵੀ ਲਿਆ ਹੁਣ ਸਾਬੂਦਾਨੇ ਦੀ ਖਿਚੜੀ ਉਹਦਾ ਉਹ ਵੀ ਟਰਾਈ ਕਰਕੇ ਦੇਖ ਲਾਂਗੇ। ਹਾਂਜੀ ਕੋਸ਼ਿਸ਼ ਕਰੋ ਉਹਦੀ ਵੀ। ਹਾਂ ਹਾਂਜੀ। ਤੇ ਮੂੰਹ ਵੀ ਬਹੁਤ, ਮੂੰਹ ਤੇ ਕੁਝ ਖਾ ਨਹੀਂ ਹੁੰਦਾ, ਇੰਨਾ ਮੂੰਹ ਪੱਕਾ ਜ਼ਿਆਦਾ। ਠੀਕ ਆ। ਤੇ ਦੱਸਣ ਜੂ ਜਾਂ ਫਿਰ ਵੀਰਵਾਰ ਨੂੰ ਸੁਣਾਂਗੇ ਵੀ। ਜ਼ਰੂਰ ਜੀ। ਹਾਂਜੀ ਥੈਂਕ ਯੂ ਜੀ, ਥੈਂਕ ਯੂ। ਅੱਗੇ ਸਾਡੇ ਨਾਲ ਜੁੜੇ ਨੇ ਸਤਿੰਦਰਜੀਤ। ਸਤਿੰਦਰਜੀਤ। ਹੈਲੋ। ਹਾਂਜੀ ਹੈਲੋ। ਹੈਲੋ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ। ਹਾਂ ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਪੁੱਛਣਾ ਸੀ, ਮੇਰੇ ਜਿਹੜੇ ਇੰਡੀਆ ਗਏ ਹੋਏ ਤੇ ਉੱਥੇ ਉਹ ਠੀਕ ਨਹੀਂ, ਉਹਨਾਂ ਦੇ ਜਿੱਦਾਂ ਪੇਟ 'ਚ ਗੈਸ ਜੀ ਹੋ ਜਾਂਦੀ, ਪੇਟ ਆਫਰ ਜਾਂਦਾ। ਇਲਾਜ ਤਾਂ ਬਹੁਤ ਕਰਾਇਆ ਹੈ ਨਾ, ਚੈੱਕ ਕਰਵਾਇਆ ਹੈਗਾ, ਕੋਈ ਫਰਕ ਨਹੀਂ ਉਹਨਾਂ ਨੂੰ ਪੈਣ ਡਿਆ ਹੈਗਾ। ਤੇ ਮੈਂ ਕਿਹਾ ਵੀ ਤੁਹਾਨੂੰ ਪੁੱਛਦੀ ਹਾਂ, ਜਿਸ ਤਰ੍ਹਾਂ ਵੀ ਕੋਈ ਨਾ ਕੋਈ ਦੱਸੇ ਕਿੱਦਾਂ ਵੀ ਹੈ ਨਾ। ਠੀਕ ਆ। ਹਾਂਜੀ ਠੀਕ ਹੈ, ਕੋਈ ਨਹੀਂ, ਤੁਸੀਂ ਸੁਣਦੇ ਰਹੋ। ਜੇ ਨਹੀਂ ਤਾਂ ਵੀਰਵਾਰ ਸੁਣ ਲਿਓ, ਜਾਂ ਤੁਸੀਂ ਫਿਰ ਅਗਲੇ ਤੇ ਪਰ ਉਨੀ ਦੇਰ ਜਿਹੜਾ ਉੱਥੇ ਵੀ ਮਿਲ ਜਾਂਦਾ ਵੈਸੇ ਸਿਰਕਾ ਐਪਲ ਸਾਈਡਰ ਦਾ ਨਾ ਮਿਲ ਜਾਂਦਾ ਆ। ਉਹ ਚੰਗੀਆਂ ਜਿਹੜੀਆਂ ਦੁਕਾਨਾਂ ਆ ਉਹਨਾਂ ਤੋਂ ਇੱਕ ਚਮਚਾ ਪੀਣਾ ਜ਼ਰੂਰ ਸ਼ੁਰੂ ਕਰਨ। ਕੋਈ ਨਾ ਕੋਈ ਦੱਸ ਦਊਗਾ, ਫਿਰ ਆਪਾਂ ਹੋਰ ਇਲਾਜ ਵੀ ਕਰ ਲਾਂਗੇ। ਗੁਰਦੀਪ ਕੌਰ ਜੀ ਸਾਡੇ ਲਾਸਟ ਕਾਲਰ ਨੇ। ਸਤਿ ਸ਼੍ਰੀ ਅਕਾਲ। ਮੈਂ ਤਾਂ ਇਹ ਦੱਸਣ ਲੱਗੀ ਸਾਂ, ਕਹਿੰਦੇ ਸੀ ਨਾ ਵੀ ਦਹੀਂ ਤੇ ਮੱਕੀ ਦੀ ਰੋਟੀ ਨਾਲ ਬਾਈ ਖਰੇ, ਪਤਾ ਨਹੀਂ ਬੇਟਾ ਕਿੰਨੀ ਦੁਨੀਆ ਆਰਾਮ ਆ ਗਿਆ ਹੈ। ਜਿੰਨੀਆਂ ਵੀ ਟੱਟੀਆਂ ਕਿਸੇ ਨੂੰ ਲੱਗੀਆਂ ਨੇ, ਸੁੰਡ ਹਿੰਗ ਜੀਰਾ ਭੁੰਨ ਕੇ ਪਾ ਕੇ 2-2 ਚਮਚੇ, 1 ਚਮਚਾ ਕਾਰਨ ਅੱਧਾ ਚਮਚਾ ਪਾਣੀ ਨਾਲ ਸ਼ਾਮ ਤੱਕ ਪਤਾ ਲੱਗ ਜਾਂਦਾ ਸਾਡੀਆਂ ਟੱਟੀਆਂ ਰੁਕ ਗਈਆਂ। ਸੌਖਾ ਜਿਹਾ ਇਲਾਜ। ਆਹ ਮੂੰਗੀ ਦੀ ਜਿਹੜੀ ਦਾਲ ਨਾਲ ਹਿੰਗ ਵਾਲੀ, ਮੱਕੀ ਦੀ ਰੋਟੀ ਦਹੀਂ ਚ ਪਾ ਕੇ ਹਿੰਗ ਪਾ ਕੇ, ਇਹ ਇੰਨੇ ਲੋਕਾਂ ਆਰਾਮ ਆਇਆ ਬਹੁਤ ਜ਼ਿਆਦਾ। ਅੱਜ ਜਿਹੜਾ ਥੱਲੇ ਮੈਂ ਲਿਖਿਆ ਹੋਣੇ ਵੀ ਇਹ ਜਿਹੜਾ ਚੰਗਾ ਹੈ। ਜਦੋਂ ਭੈਣ ਜੀ ਹੁਣ ਦੱਸ ਗਏ ਨਾ ਪੀਲੀਏ ਵਾਲੀ ਦਵਾਈ ਹੈ, ਬਹੁਤ 3-4 ਚੀਜ਼ਾਂ ਗਲਤ ਦੱਸ ਗਏ ਨੇ। ਇੱਕ ਤਾਂ ਅੱਧਾ ਚਮਚਾ ਨਹੀਂ ਲੈਣੀ, ਬੜੀ ਡੈਂਸ ਦਵਾਈ ਹੈ। ਚੌਥਾ ਹਿੱਸਾ ਚਮਚਾ ਬੱਕਰੀ ਦੁੱਧ ਦੀ ਕੱਚੀ ਲੱਸੀ, ਬਾਕੀ 3 ਚੀਜ਼ਾਂ ਛੱਡ ਗਏ ਨੇ। ਹੁਣ ਮੈਂ ਦੁਬਾਰਾ ਟਾਈਮ ਤਾਂ ਹੈਗਾ ਕੋਈ ਨਹੀਂ, ਅਗਲੀ ਵਾਰੀ ਵੇਖ ਲਾਂਗੇ। ਤੇ ਜਿਨ੍ਹਾਂ ਨੂੰ ਉਹ ਹੈ ਨਾ ਜਾਂ ਗੜ ਨਿਕਲਦੇ ਨੇ, ਉੱਤੇ ਜਿੰਨਾ ਮਰਜ਼ੀ ਲਾ ਲੈਣ, ਗੜ ਅੰਦਰੋਂ ਪਿੱਤ ਪਾਪੜੇ ਵਾਲੀ ਦਵਾਈ ਪੀਣਗੇ ਨਾ, ਉਹਨਾਂ ਦਾ ਬਲੱਡ ਸਾਫ਼ ਹੋ ਜਾਏਗਾ ਤੇ ਉਹਨਾਂ ਨੂੰ ਬਿਲਕੁਲ ਆਰਾਮ ਆ ਜਾਏਗਾ। ਜਿਹੜੇ ਫਲੈਰੀ ਵਾਲੇ ਨੂੰ ਉਹ ਵੀ ਅੰਦਰ ਚੀਜ਼ਾਂ ਖਾਣ, ਬਾਹਰੋਂ ਜਿੰਨਾ ਮਰਜ਼ੀ ਲਾ ਲੈਣ, ਅੰਦਰੋਂ ਬਲੱਡ ਠੀਕ ਹੋਏਗਾ ਤਾਂ ਉਹਨਾਂ ਨੂੰ ਪਤਾ ਲੱਗੇਗਾ ਵੀ ਉਹ ਜਿਹੜੇ ਕਹਿੰਦੇ ਨਾ ਛਾਤੀ ਤੇ ਜਲਨ ਹੁੰਦੀ ਬੇਟੇ, ਉਹ ਅਲਸਰ ਹੈ। ਉਹਨੂੰ ਕਰਨ ਚੀਜ਼ਾਂ ਨਹੀਂ ਦੇਣੀਆਂ ਚਾਹੀਦੀਆਂ। ਐਪਲ ਸਾਈਡਰ ਗਰਮ ਹੈ, ਕਿਸੇ ਹੋਰ ਨੂੰ ਤਰੀਕੇ ਦਾ ਆਰਾਮ ਆਇਆ ਹੋਵੇਗਾ। ਉਹ ਤਾਂ ਸਿਰਫ ਰਾਤ ਨੂੰ ਖਤੀਰਾ ਗੂੰਦ ਭੇਜਾਂ ਪੈਣ ਪਾਣੀ 'ਚ, ਸਵੇਰੇ ਕੱਚਾ ਦੁੱਧ ਠੰਡਾ ਪਾ ਕੇ ਉਹਦੇ ਵਿੱਚ ਸ਼ੱਕਰ ਪਾ ਕੇ ਖਾਂਦੇ ਰਹਿਣ, ਦਹੀਂ ਈਸਬਗੋਲ ਦਾ ਛਿਲਕਾ ਪਾ ਕੇ ਖਾਂਦੇ ਰਹਿਣ, ਕੱਚਾ ਕੇਲਾ ਸਵੇਰੇ ਖਾਣ ਤੇ ਉਹਨਾਂ ਨੂੰ ਤਾਂ ਬਿਲਕੁਲ ਆਰਾਮ ਆ ਜਾਏਗਾ। ਇੱਕੋ ਥਾਇਰਾਇਡ ਵਾਲੀ 3-4 ਪੁੱਛ ਗਏ ਨੇ, ਸੌਖਾ ਥਾਇਰਾਇਡ ਦਾ ਇਲਾਜ ਚੁਕੰਦਰ ਅਦਰਕ ਤੇ ਪਾ ਕੇ ਨਾ ਗਾਜਰ ਤੇ ਜੂਸ ਉਹ ਪੀਣ। ਮੇਥੀ ਦੇ 2 ਚਮਚੇ ਰਾਤੀ ਭਿਓ ਕੇ ਸਵੇਰੇ ਮਿੱਧ ਕੇ ਉਹ ਪਾਣੀ ਪੀਣ। ਸੁੱਕਾ ਧਨੀਆ ਰਾਤੀ ਭਿਓ ਕੇ ਸਵੇਰੇ ਉਹਦਾ ਪਾਣੀ ਪੀਣ। ਤੇ ਥਾਇਰਾਇਡ ਦਾ ਦਿਨਾਂ ਚੌਕੜੀ ਕਚਨਾਰ ਗੂਗਲ ਦੀ ਗੋਲੀ ਖਾਣ। ਇਹਨੇ ਜਿਹਨਾਂ ਦਿਮਾਗ ਆਣੇ ਨਾ ਵਿਚਾਰੇ, ਉਹ ਓਮੇਗਾ 3 ਦੀ ਗੋਲੀ ਖਾਣ, ਇੱਥੇ ਮਿਲ ਜਾਂਦੀਆਂ ਨੇ। ਬਾਕੀ ਜਿਹੜੇ ਬਦਾਮ, ਚਾਰੇ ਮਗਜ਼, ਪਿਸਤਾ, ਅਖਰੋਟ, ਖਸਖਸ, ਛੋਟੀ ਇਲਾਚੀ, ਕਾਲੀ ਮਿਰਚ, ਜਿਹੜੇ ਸਾਰੇ ਡਰਾਈ ਫਰੂਟ ਕੁੱਟ ਕੇ ਰਾਤ ਨੂੰ ਚਮਚਾ, ਇੱਕ ਓਮੇਗਾ 3 ਜਿਹੜੀ ਗੋਲੀ ਹੈ ਨਾ, ਇਹ ਇੱਥੇ ਕਿਸੇ ਨੇ ਬਿਲਕੁਲ ਇਹ ਡਮੇਸ਼ੀਆ ਜਿਹਨੂੰ ਬਿਲਕੁਲ ਸੁਰਤੀ ਭੁੱਲ ਜਾਂਦੀ, ਉਹਨੂੰ ਆਰਾਮ ਆ ਜਾਂਦਾ। ਬੇਟੇ ਤੁਹਾਡਾ ਟਾਈਮ ਹੋ ਗਿਆ, ਆਪਾਂ ਨੁਕਸੇ ਤੇ ਗਏ ਨੇ। ਬਾਕੀ ਪੀਲੀ ਵਾਲੀ ਦਵਾਈ ਜਿਹੜੀ ਭੈਣ ਜੀ ਥੋੜੀ ਗਲਤ ਦੱਸ ਗਏ ਨੇ, ਇਹ ਦਵਾਈ ਬੜੀ ਡੈਂਸ ਦਿੰਦੇ, ਇਹ ਤਾਂ ਬੜੀ ਧਿਆਨ ਨਾਲ ਲੈਣੀ ਪੈਂਦੀ ਹੈ। ਜਦ ਕਹੋ ਤਾਂ ਮੈਂ ਦੁਬਾਰਾ ਬੋਲ ਦੇਣੀ ਹੈ, ਨਹੀਂ ਤਾਂ ਆਪਾਂ ਅਗਲੇ ਵੀਕ ਦੱਸ ਦਿਆਂਗੇ। ਹਾਂਜੀ ਨੈਕਸਟ ਵੀਕ ਦੱਸ ਦੇਣਾ। ਆਹੋ ਟਾਈਮ ਤੁਹਾਡਾ ਹੋ ਗਿਆ, ਪਰ ਉਹ ਲਿਖ ਨਾ ਲੈਣ ਨਾ ਗਲਤ, ਵਿੱਚੋਂ ਕਈ ਚੀਜ਼ਾਂ ਐਡੀ ਛੇਤੀ ਨਹੀਂ ਇਕੱਠੀਆਂ ਕਰਦਾ ਕੋਈ। ਓਕੇ ਬੇਟਾ, ਅਗਲੇ ਵੀਕ ਲਿਖਾ ਦੱਸ ਦਿਆਂਗੇ ਚੰਗੀ ਤਰ੍ਹਾਂ। ਅੱਗੇ ਤੁਸੀਂ ਵੀ ਦੱਸਿਆ, ਮੈਂ ਵੀ ਦੱਸਿਆ, ਪਤਾ ਨਹੀਂ ਕਿਉਂ ਨਹੀਂ ਲਿਖਦੇ। ਥੈਂਕ ਯੂ ਜੀ, ਥੈਂਕ ਯੂ। ਓਕੇ ਬੇਟਾ, ਸਤਿ ਸ਼੍ਰੀ ਅਕਾਲ। ਸਾਰੇ ਠੀਕ ਠਾਕ ਰਹੋ। ਸਤਿ ਸ਼੍ਰੀ ਅਕਾਲ। ਤੇ ਸਰੋਤੇ ਇਸੇ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੈ। ਐਤਵਾਰ ਨੂੰ ਇਸ ਦਾ ਰਿਪੀਟ ਹੋਊਗਾ ਤੇ
ਉੱਦਾਂ ਫੋਨ ਦੇ ਉੱਤੇ ਚਾੜ ਦਿੱਤਾ ਜਾਂਦਾ ਸ਼ਨੀਚਰਵਾਰ ਨੂੰ, ਉਹ 'ਤੇ ਵੀ ਤੁਸੀਂ ਸੁਣ ਸਕਦੇ ਹੋ। ਹੁਣ ਇਸੇ ਦੇ ਨਾਲ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ